सच के ने देखा डबल ख्वाब, दूसरे ख्वाब से उठे ही नहीं, पहले से उठ के फिर जिसने चाहिए जानी का अचार शहद शैम्पू पहले आइए पहले पाइए की बुनियाद पे ते होए तालों से होशियार मिलते जुलते नामों से धोखा मत खाइए 20 ਇਹ ਹੈ ਕਿੱਥੇ ਆ ਕਦੂਸੀ ਮੈਡੀਕਲ ਸਟੋਰ ਦੇ ਨਾਲ ਦੀ ਦੁਕਾਨ। कई थे यार हले शो देखते ही नहीं है, ओपन भी नहीं करते, एवं कई ने अनहोनी के साथ ऐसा नहीं करना चाहिए था, भी देखता लो बिठ होया ਨਹੀਂ ਅਸੀਂ 2 ਵਜੇ ਦਾ ਟਾਈਮ ਦਿੱਤਾ ਸੀ ਉਹਨੂੰ 5 ਉਹਦੀ ਮੌਜ ਵਾਲਾ ਵੀ ਲੰਘ ਗਿਆ ਟਾਈਮ। अस्सलाम वालेकुम नाज़रीन, टी टाइम में खुश आमदीद। एसी ਨੂੰ ਕੀ ਗੱਲ ਹੋਈ यार ਯਾਰ? भाई कुछ आमदी तो काम ही नहीं करन दिया, घंटा पहले तो चलाया वा लगातार ही चलन दिया। ਇੱਕ ਏਸੀ ਨਹੀਂ ਲੈ ਸਕਿਆ ਮੈਂ। दसो हैं ਗੱਡੀਆਂ ਲੈ ਲਈਆਂ, ਮੋਬਾਈਲ ਆਈਫੋਨ ਲੈ ਲਏ, ਘਰ ਭਰ ਲਿਆ ਚੀਜ਼ਾਂ ਮੰਗਾ ਬਾਹਰੋਂ, ਇੱਕ ਏਸੀ ਨਹੀਂ ਲੈ ਸਕਿਆ। ਉਸਤਾਦ ਜੀ ਇਹ ਬੜੀਆਂ ਮਾਠੀਆਂ ਗੱਲਾਂ ਲੋਕਾਂ ਨੂੰ ਬੁਰੀਆਂ ਲੱਗਣੀਆਂ। ਨਹੀਂ ਕਹਾਣੀ ਵੀ ਤੇ ਕਿਸੇ ਹਿਸਾਬ ਨਾਲ ਪਾਉਣੀ ਨਾ, ਅੱਗੋਂ ਹੁਣ ਕਵਰ ਨਹੀਂ ਕਰਨਾ ਆਪਣਾ ਆਪ। ਇਹ ਨਹੀਂ ਕਿ ਕਵਰ ਬੰਦਾ ਪੁੱਛੇ ਵੀ ਮੈਂ ਅੰਨੇ ਆ ਲੋਕੀ। नाले जेड़ा गेस्ट आउंदा ना उस्ताद जी को शो च उस्ताद जी तो रोंदे बहुत आ जाएगी, कोई मेल आ जाएगी, एसी दी भी मेल आ जाएगी। ਤੇ ਗੇਟ ਤੇ ਬਾਜ ਵੀ ਕੋਈ ਗੱਲ ਕਰੋ। ਨਹੀਂ ਮੈਂ ਹੁਣ ਅੱਗੋਂ ਲੈਂਦਾ ਨਹੀਂ ਚੱਕਰ ਚ, ਮੈਂ ਕਹਿੰਦਾ ਮੇਰੇ ਪਿਛਲੇ ਕਵਰ ਹੋ ਜਾਣਗੇ ਇਸ ਤਰੀਕੇ ਨਾਲ ਬਾਹਰ। हां उस्ताद जी एसी लेना वा ਹਾਂ ਉਸਤਾਦ ਜੀ ਪ੍ਰਮੋਟਰ ਹੈਗਾ, ਮੈਂ ਤੁਹਾਡੀ ਗੱਲ ਕਰਦਾ ਉਹਦੇ ਨਾਲ। ਏਸੀ ਕੀ ਆਪਾਂ ਟੂਰ ਐਸੇ ਕਰਾਂਗੇ, ਸਵਿਟਜ਼ਰਲੈਂਡ, ਆਕਲੈਂਡ, ਬੈਲਜੀਅਮ, ਗ੍ਰੀਸ, ਨਾਰਵੇ, ਜਿੱਥੇ ਤੁਸੀਂ ਕਹੋ। हां इदां ही दस दे सारे इदां ही दस दे ਕੀ ਹੋ ਗਿਆ? ਤੁਸੀਂ ਉਸਤਾਦ ਜੀ ਚੈਨਲ ਵਾਲਿਆਂ ਨੂੰ ਡਾਇਰੈਕਟ ਫੋਨ ਕਰੋ ਕਿ ਸਾਨੂੰ ਵੀ ਕੰਮ ਦਿਓ। ਕਰਦਾ ਮੈਂ ਸਵੇਰ ਸ਼ਾਮ ਕਰਦਾ, ਤੂੰ ਕਿਸੇ ਲਾ ਮੈਂ ਕਰਦਾ ਨਹੀਂ। नहीं ਹਾਂ ਵੀ ਉਹ ਨਹਾ ਲਿਆ ਕਰ ਕਿਤੇ, ਨਹਾ ਲਿਆ ਕਰ, ਜੀ ਵਾਲ ਕਟਾਏ, ਵਾਲ ਕਟਾਏ ਕਿੱਦਾਂ ਤੇ ਯਾਰ ਇਹਨੂੰ ਨਵਾਉਂਦਾ ਨਹੀਂ ਤੂੰ, ਇੱਥੇ ਤੱਕ ਉਸਤਾਦ ਜੀ। ਧੁੱਕੇ ਆ ਰਹੇ ਆ। ਯਕੀਨ ਮੰਨੋ ਇਹਦੀ ਕਾਲੀ ਕਮੀਜ਼ ਪਾ ਕੇ ਆਇਆ ਸੀ, ਉਹਦੇ ਪਿੱਛੇ ਚਾਂਤਾਰਾ ਬਣ ਗਿਆ ਪਸੀਨੇ ਨਾਲ ਪੂਰਾ। ਮੈਂ ਕੋ ਨਕਸ਼ਾ ਬਣ ਰਿਹਾ ਪਾਕਿਸਤਾਨ ਦਾ, ਨੌਨੀ ਕਿਤੇ ਪਾਣੀ ਦੀ ਤਾਰੀ ਲਾ ਲਾ, ਜਿਸ ਨੂੰ ਪਾਣੀ ਲੱਗਦਾ ਨਹੀਂ ਪੁੱਛੋ, ਆਉਂਦੇ ਪੈਨਸ਼ਨ ਪਾਈ ਨਹਾ ਕੇ ਪਾਇਆ। ਉਸਤਾਦ ਜੀ ਮੈਂ ਜੈਨੂਇਨ ਨਹਾ ਕੇ ਪੈਂਟ ਸ਼ਰਟ ਪਾਈ, ਸਵੇਰੇ ਨਹਾ ਕੇ ਆਇਆ ਵਾ ਭਾਈ ਮਿੱਠੇ ਹੋਣਾ ਨਾ, ਤੇ ਲੈ। ਇੱਥੇ ਆ ਕੇ ਪੈਂਟ ਸ਼ਰਟ ਬਦਲੀ, ਹੁਣ ਗੰਦੇ ਕੱਪੜਿਆਂ 'ਚ ਥੋੜਾ ਜਿਹਾ ਸੁਬਹ ਤੋਂ ਨਹਾ ਕੇ ਆਇਆ ਹਾਂਜੀ। ਉਰੇ ਦਾ ਉਹ ਮੇਰੇ ਮੋਰ। ਉਹ ਮੋਟਰਸਾਈਕਲ ਮੈਂ ਚਲਾਉਣਾ, ਮੈਂ ਮਿੱਟੀ ਘੱਟਾ ਸਾਰਾ ਮੇਰਾ ਸਾਹਮਣੇ ਆਉਂਦਾ, ਆ ਪੈਨ ਮਾਸਕ ਮਫਰਲ। ਪਹਾੜੀ ਇਲਾਕੇ ਚ ਆਉਂਦਾ ਤੂੰ ਯਾਰ, ਜਾਣਦੇ ਕਿਸੇ ਨੂੰ। ਬਸ ਨਹਾ ਲਿਆ ਕਰ ਓਏ, ਪੱਥਰ ਦੀਆਂ ਰਿਓੜੀਆਂ ਖਾਣ ਵਾਲਿਆਂ ਨਹਾ ਲਿਆ ਕਰ। ਇਸ ਕੰਮੇ ਬਸ ਲੱਗਾ ਤੂੰ, ਇਹ ਇਹਨੂੰ ਦੋ ਹੀ ਤੈਨੂੰ ਕੰਮ ਆ ਬਸ। ਉਸਤਾਦ ਜੀ ਨਹੀਂ ਤਿੰਨ, ਇੱਕ ਐਪ ਹੋਰ ਆਈ ਹੈ। ਆਹੋ ਤੈਨੂੰ ਬਹੁਤ ਅੱਛਾ ਬਾਸ ਦਾ ਤੇ ਸੁਣ ਲੋ। ਹਾਂ ਜੀ ਦੱਸੋ ਕੀ ਟਾਈਮ ਹੋ ਗਿਆ? ਪੌਣੇ 5 ਹੋ ਗਏ ਨੇ, ਠੀਕ ਹੈ ਭੈਣ? ਪੌਣੇ 5 ਹੋ ਗਏ ਨੇ, 2 ਵਜੇ ਤੇ ਫੋਨ ਕਰਨੇ ਆ, ਪੌਣੇ 5 ਹੋ ਗਏ ਨੇ ਤੇ ਹੁਣ ਨੰਬਰ ਬੰਦ ਆ। ਸਮਝ ਆ ਰਹੀ ਗੱਲ ਦੀ? ਮਾਦਰਤ ਗੱਲ ਉਸਤਾਦ ਜੀ, ਮੈਂ ਤੁਹਾਨੂੰ ਕਹਿੰਦਾ ਨਾ ਕਿ ਉਹ ਆ ਜਾਊਗਾ ਤੇ ਆ ਦੇਖੋ ਮੈਂ ਕੱਲ ਇਸੇ ਜਗ੍ਹਾ ਨਹੀਂ ਤੇ ਆ ਜਾਊਗਾ ਕਿਤੇ। ਇਸੇ ਜਗ੍ਹਾ ਤੇ ਬੈਠਾ ਕਹਿੰਦਾ ਉਸਤਾਦ ਜੀ ਤੁਸੀਂ ਲੈਜੈਂਡ ਹੋ। ਉਹ ਮੈਂ ਕਿਹਾ ਜਾਣਦੇ ਅਸੀਂ ਇਹੀ ਗੱਲਾਂ ਕਰਕੇ ਕੰਮ ਤੇ ਲੱਗੇ। ਉਹ ਉਸਤਾਦ ਜੀ ਆਪਣੀ ਮੌਜ ਨਾਲ ਆ ਜਾਏਗਾ ਜਦੋਂ ਮਰਜ਼ੀ ਉਹਦਾ ਦਿਲ ਕਰੇ। ਤੁਸੀਂ ਟਾਈਮ ਜਿਹੜਾ ਦਿੱਤਾ ਉਹਦੇ ਤੇ ਨਹੀਂ ਉਹਨੇ ਆਣਾ, ਉਹ ਆਪਣੀ ਮੌਜ ਨਾਲ ਆਏ। ਨਹੀਂ ਅਸੀਂ 2 ਵਜੇ ਦਾ ਟਾਈਮ ਦਿੱਤਾ ਸੀ ਉਹਨੂੰ, 5 ਉਹਦੀ ਮੌਜ ਵਾਲਾ ਵੀ ਲੰਘ ਗਿਆ ਟਾਈਮ। ਆ ਜਿਹੜੀ ਉਹਦੀ ਮੋਜ ਨਾਲ ਤੇ ਉਹ ਵੀ ਲੰਘ ਗਿਆ ਵਾ, ਟੱਪ ਟੁੱਪ ਗਿਆ। ਉਸਤਾਦ ਜੀ ਅਦਾਰਾ ਵਾ ਇਹ, ਕਿਹੜਾ ਕੋਈ ਸ਼ੈਲਟਰ ਪਾਇਆ ਵੀ ਜਿਹੜਾ ਦਿਲ ਕੀਤਾ ਜਦੋਂ ਮਰਜ਼ੀ ਆ ਕੇ ਖਰਚ ਕਰਕੇ ਨਹੀਂ ਕੁਝ ਲੋਕਾਂ ਲਈ ਸ਼ੈਲਟਰ ਟ੍ਰੈਪ ਹੀ ਹੈ, ਕੁਝ ਲੋਕ ਉਹਨਾਂ ਦੀ ਚਲੋ ਛੂਟ ਆ, ਕੋਈ ਨਹੀਂ। ਹੁਣ ਨੰਬਰ ਬੰਦ ਆ ਉਹਦਾ। ਹਰਸ਼ਾ ਬੰਦ ਵਾ। ਚਲੋ ਲਓ। ਤੁਸੀਂ ਸ਼ੁਕਰ ਕਰੋ ਬਚਤ ਹੋ ਗਈ, ਕੱਲ ਉਹਨੇ ਸ਼ੋਅ ਤੋਂ ਬਾਅਦ ਤੁਹਾਨੂੰ ਬੁਟੀਕ ਪਾਉਣੀ ਸੀ, ਪਾ ਦੇਣ ਗਿਆ। ਨਹੀਂ ਨਹੀਂ ਬਚ ਗਏ, ਆ ਗੇੜਾ ਬਚ ਗਏ ਨੇ, ਇਹ ਕਿਹੜਾ ਬਚੇ? ਆ ਗੇੜਾ ਖਾਲੀ ਗਿਆ। ਯਾਰ ਦੇਖੋ ਬੱਚਾ ਵਾ, ਉਸਤਾਦ ਜੀ ਕੋਲ ਹੀ ਖਾਣਾ ਉਹਨੇ। ਚਲੋ ਫਿਰ ਤੁਰ ਰਿਹਾ, ਜਦੋਂ ਆਪੇ ਸਮਝ ਆਏਗੀ ਆ ਜਾਏਗਾ ਉਸਤਾਦ ਜੀ ਤੁਹਾਡੇ ਕਦਮਾਂ 'ਚ। ਉਹਨੇ ਕੋਈ ਤੁਹਾਡਾ ਨਾਮ ਖਰਾਬ ਤੇ ਨਹੀਂ ਨਾ ਕੀਤਾ ਬਾਹਰ। ਅੱਛਾ ਯਾਰ ਸਾਰਿਆਂ ਕੋ ਗੁਜ਼ਾਰਿਸ਼ ਹੈ ਕਿ ਮੈਨੂੰ ਨਾ, ਮੈਂ ਪਰਸੋਂ ਰਾਤ ਦਾ ਪਰੇਸ਼ਾਨ ਆ ਜੀ। ਮੈਂ ਕਹਿੰਦਾ ਮੈਂ ਉਸਤਾਦ ਜੀ ਨਾਲ ਡਿਸਕਸ ਕਰਾਂਗਾ। ਉਸਤਾਦ ਜੀ ਚਲੋ ਪੜ੍ਹਦੇ ਨੈਟ ਤੇ ਰਿਸਰਚ ਕਰਦੇ ਆ, ਤੁਸੀਂ ਤੇ ਉਸਤਾਦ ਜੀ ਨਾਲ ਦੱਸਣਾ। ਮੇਰੇ ਤਾਇਆ ਜੀ ਨੂੰ ਫੌਤ ਹੋਇਆ ਤਕਰੀਬਨ ਕੋਈ 15-20 ਸਾਲ ਹੋ ਚੱਲੇ। ਓਕੇ। ਰਾਤੀ ਨਾ ਮੈਂ ਪਾਣੀ ਠੰਡਾ ਪੀ ਕੇ, ਇਹ ਪੱਖਾ ਆਪਣੇ ਨੂੰ ਲਾ ਕੇ ਨਾ ਪੂਰੀ ਜਲ ਥਲ ਕਰਕੇ, ਪੂਰਾ ਮਕਾਮ ਕਰਕੇ, ਪੂਰਾ ਚਿਲ ਮਾਹੌਲ ਕਰਕੇ, ਐ ਲੱਤਾਂ ਖੋਲ ਕੇ ਦੇਣਾ ਨਾ, ਖੇਸ ਪਿਛਾ ਕੇ ਪੈਰੀ, ਸੋਹਣਾ ਮਾਹੌਲ ਬਣਾ ਕੇ ਬੱਚੇ ਨਾਲ ਪਾ ਕੇ ਤੇ ਸੁੱਤਾ ਵਾ। ਅੱਖ ਲੱਗੀ ਆ 1-1:30 ਵਜੇ, ਤਾਂ ਮੇਰੇ ਖਾਬ ਚ ਆਇਆ। ਤਾਇਆ ਖਾਬ ਚ ਆ ਗਿਆ? ਹਾਂਜੀ। ਉਈ ਇਹਦਾ ਕੁਝ ਕਰ ਲੋ ਯਾਰ ਉਸਤਾਦ ਜੀ, ਕਿੰਨੀ ਕੁ ਦੇਰ ਤੁਸੀਂ ਕਰਦਾ ਯਾਰ, ਅਗਲੀ ਲਾਟ ਕਿਤੋਂ ਹੁੰਦੀ ਤਾਂ ਕਰਦਾ। ਪਤਾ ਤਾਇਆ ਕੀ ਖਾਬ ਚ ਆਇਆ। ਤੁਸੀਂ ਕਿਸੇ ਕੋਲੋਂ ਏਸੀ ਮੰਗਾ ਲਿਓ, ਮੁੜ ਕੇ ਉਹਨੂੰ ਕਹੋ ਕਿ ਹੁਣ ਕਸਟਮ ਵਾਲੇ ਨੇ ਫੜ ਲਿਆ, ਉਹਦੇ ਵੀ ਪੈਸੇ ਆਹੋ। ਔਰ ਹਾਂ 30,000 2 ਲੱਖ ਦਾ ਏਸੀ ਆ, 1,90,000 ਕਸਟਮ ਵਾਲੇ ਦਾ ਵੀ। ਹਾਂਜੀ
ਨਹੀਂ 30000 ਦਾ ਏਸੀ ਆ 30000 ਦਾ ਏਸੀ ਤੇ ਤੇ 25000 25000 ਐਕਸਾਈਜ਼ ਦਾ ਵੀ ਭੇਜੋ ਵਾ, ਉਹ ਐਕਸਾਈਜ਼ ਵਾਲਿਆਂ ਨੇ ਫੜ ਲਿਆ ਏਸੀ ਹਾਂਜੀ ਤੇ ਉਹ ਖਾਬ ਭਾਜੀ ਹੈਰਾਨਗੀ ਵਾਲੀ ਗੱਲ ਭਲਾ ਕਿੱਥੇ ਆ? ਕਿੱਥੇ ਹੈ? ਅੱਗੋਂ ਤਾਇਆ ਹਾਫ ਜਿਹੜਾ ਤਾਏ ਦਾ ਹਾਫ ਜਿਸਮ ਘੋੜੇ ਦਾ, ਪਿੱਛੋਂ ਤਾਇਆ ਪੂਰਾ। ਓਏ ਹੋਏ ਹੋਏ ਅਗਲੇ ਹੱਥਾਂ ਦੀ ਜਗ੍ਹਾ ਉਹ ਕਿਤੇ ਐਡਮ ਕਰਨ ਦੇ ਘੋੜੇ 'ਚ ਵੜ ਕੇ। ਓਏ ਤੂੰ ਉਹ ਰੀਲਾਂ ਤੇ ਨਹੀਂ ਵੇਖਦਾ ਜਿਹੜਾ ਇੱਕ ਬੰਦਾ ਬਣਾਉਂਦਾ ਉਹ ਆਰਟਿਸਟਾਂ ਦੀਆਂ ਉਹਨੇ 4-5 ਆਰਟਿਸਟ ਮੱਲੇ ਆ, ਸੈਫ ਅਲੀ ਖਾਨ, ਅਕਸ਼ੇ ਕੁਮਾਰ, ਸ਼ਾਹਰੁਖ ਖਾਨ, ਸਲਮਾਨ ਖਾਨ, ਅਜੇ ਦੇਵਗਨ, ਆਮਰ ਖਾਨ, ਇਹ ਉਹਨੇ 8-9 ਜਿਹੜੇ ਨਾ ਉਹਨਾਂ ਦੀਆਂ ਬੜਾਈ ਜਾ ਰਿਹਾ, ਉਹ ਕਦੀ ਉਹਨਾਂ ਨੂੰ ਕੁਛ, ਕਦੀ ਢਿੱਡ ਉਹਨਾਂ ਦੇ ਵੱਡੇ ਵੱਡੇ ਬੜੇ ਆਹੋ ਉਹ ਦੇਖ ਲਓ ਮੈਂ ਕਿਤੇ ਬੱਕਰੀ 'ਚ ਕੀ ਤੇ ਬੱਕਰੀ ਚ ਔਰ ਉਹਦੇ ਚ ਉਹਨੇ ਇਦਾਂ ਦੀ ਬਣਾਈਆਂ ਵੀ ਅੱਗੋਂ ਘੋੜੇ ਦੇ ਅੱਗੇ ਮੂੰਹ ਲੱਗਾ ਉਹਦਾ, ਉਹ ਤੂੰ ਕਿਤੇ ਰੀਲਾਂ ਵੇਖ ਰਿਹਾ, ਉਹ ਜੋ ਵੇਖੋ ਨਾ ਬੰਦਾ ਖਾਬ ਚ ਹੁੰਦਾ। ਮੈਂ ਖਾਬ ਦੇਖਿਆ ਤਾਇਆ ਇੰਨਾ ਜਿਹੜਾ ਨਾ ਅੱਗੋਂ ਧੜ ਘੋੜੇ ਦਾ ਵਾ, ਪਿੱਛੋਂ ਉਹੀ ਆ ਬਸ ਇਹ ਤੂੰ AI ਵੜ ਗਿਆ ਖਾਬ ਚ, AI ਵਾਲੀ ਸਾਈਡ ਤੇ ਨਿਕਲ ਗਿਆ। ਹਾਂਜੀ ਤੂੰ ਪੇਂਡੂ ਬੰਦਾ ਵਾ, AI ਵਾਲੀ ਖਾਬ ਦੇਖ ਲਈ। ਮੈਂ ਹੁਣ ਮਹੱਲੇ ਦੇ ਸਿਆਣੇ ਕੋਲ ਖਾਬ ਦੇਖ ਕੇ ਸਾਡੇ ਨਾਲ ਆ ਭਾਈ, ਉਹਦਾ ਪੜ੍ਹਿਆ ਲਿਖਿਆ ਵਾ, ਉਹਨੂੰ ਮੈਂ ਕਿਹਾ ਇਦਾਂ ਕਰਕੇ ਮੈਂ ਖਾਬ ਦੇਖਿਆ, ਕਹਿੰਦਾ ਭਾਈ ਪਾਈਆ ਫੱਕ, ਪਾਈਆ ਤੂੜੀ, ਪਾਈਆ ਬੰਡਾ, ਇਹ ਅੱਛੇ ਤਰੀਕੇ ਨਾਲ ਘੋਲ ਕੇ ਕਿਸੇ ਮਾੜੇ ਘਰ ਦੇ ਘੋੜੇ ਪਾ ਗਿਆ। ਮੈਨੂੰ ਖਾਬ ਆਈ ਰਾਤੀ। ਅੱਛਾ ਹਾਂ ਉਹ ਕਿਆ ਮੈਂ ਮਰ ਗਿਆ ਜ਼ਿੰਦਗੀ ਵੱਧ ਗਈ ਸਾਰੀ ਤੁਹਾਡੀ। ਜ਼ਿੰਦਗੀ ਹਾਂ ਜ਼ਿੰਦਗੀ ਵੱਧ ਗਈ ਹੋਰ 90 ਸਾਲ। ਅੱਛਾ ਸਰ ਹਨਾ ਹਾਂਜੀ ਹਾਂ। ਫੇਰ ਸਰ ਉਸਤਾਦ ਜੀ ਬਸ ਮੈਂ ਕਬਰਸਤਾਨ ਚ ਵਿਆਹ ਵਾਂ, ਕਬਰਸਤਾਨ ਚ ਸਾਰੇ ਮੇਰੇ ਆਲੇ ਦੁਆਲੇ ਓਵਰਸੀਜ਼ ਨੇ ਮੇਰੇ ਗਿਰੇਬਾਨ ਫੜਿਆ ਵਾ। ਉਸਤਾਦ ਜੀ ਦੀ ਕਬਰ ਤੇ ਤਖਤੀ ਦੇ ਬਚਾਇਆ ਤਾਂ ਗਿੰਬਲਾਂ ਲੱਗੀਆਂ ਤਖਤੀ ਦੇ ਬਚਾ ਸਾਰਾ ਸਕਰੀਨਸ਼ਾਟ ਲਾਇਆ ਹੋਇਆ ਜੀ ਕਰਕੇ। ਗਿੰਬਲ ਲੱਗੀ ਆ, ਸ਼ੇਵਿੰਗ ਮਸ਼ੀਨ ਲੱਗੀ ਆ, ਮੇਰੀਆਂ ਜੋ ਚੀਜ਼ਾਂ ਸੀ ਸਾਰੀਆਂ ਹੀ ਸਮਾਰਟ ਠੀਕ ਆ, ਹਾਂ। ਇੱਕ ਬਲੈਕ ਐਂਡ ਵਾਈਟ ਜਿਹਾ ਨਹੀਂ ਉਹ ਜਿਹੜਾ ਬੰਦ ਹੁੰਦਾ ਖਾਬ ਵਾਲਾ, ਹਾਂਜੀ, ਹਾਂਜੀ। ਉਹ ਚ ਕਿੰਨੇ ਹੀ ਓਵਰਸੀਜ਼ ਇਕੱਠੇ ਹੋ ਕੇ ਮੈਨੂੰ ਕਹਿ ਰਹੇ ਹੋ ਬਗੈਰ ਤਾਂ ਧੋਕੇ ਬਾਲਾ ਲੁੱਟ ਕੇ ਖਾ ਗਿਆ। ਲੁੱਟ ਕੇ ਖਾ ਗਿਆ ਕੁਰਸੀਆਂ ਵੀ ਮੰਗਾਈਆਂ ਉਹ ਵੀ ਬੈਠੇ ਕਸਮੇ ਵੀ। ਖਾਬਾਂ ਦੀ ਗੱਲ ਸ਼ੁਰੂ ਹੋਈ ਹੈ ਤੇ ਮੈਨੂੰ ਜੋ ਉਹ ਇੱਕ ਲਾਇਰ ਕਹਿੰਦੇ ਨਾ ਉਹਨੂੰ, ਲਾਇਰ ਝੂਠੇ ਨੂੰ। ਹਾਂਜੀ ਉਹ ਇੱਕ ਨਾ ਗੋਰੇ ਨੇ ਪੋਸਟ ਲਾਈ ਬਲੈਕ ਐਂਡ ਵਾਈਟ ਬੜੀ ਪੁਰਾਣੀ, ਉਹਦੇ ਨਾਲ ਉਹ ਡੈਂਟਿਸਟ ਦੇ ਬਾਹਰ ਇੱਕ ਪੇਸ਼ੈਂਟ ਨੇ ਡੈਂਟਿਸਟ ਦੇ ਬਾਹਰ ਨਿਕਲਿਆ, ਯਾਨੀ ਤਸਵੀਰ ਇਦਾਂ ਦੀ ਆ ਕਿ ਨਾ ਕਲੀਨਿਕ ਹੈ ਡੈਂਟਿਸਟ, ਉਹਦੇ ਨਾਲ ਇੱਕ ਬੰਦਾ ਨਾ ਉੱਤੇ ਉਹਨੇ ਲਿਖਿਆ ਯਹਾਂ ਪੇ ਨਾ ਬਗੈਰ ਦਰਦ ਕੇ दांत निकाले जाते हैं, ਹਾਂਜੀ ਤੇ ਉਹਨੇ ਇੰਜ ਕਰਕੇ ਇੱਥੇ ਲਿਖਿਆ ਤੇ ਥੱਲੇ ਲਿਖ ਲਿਆ ਲਾਇਰ। ਝੂਠ ਹਾਂ ਤੇ ਉਹਨੇ ਇੰਜ ਕਰਕੇ ਪੜਿਆ ਤੇ ਉਹ ਨਾਲ ਡੈਂਟਿਸਟ ਇੱਕ ਤਸਵੀਰ ਦੇ ਵਿੱਚ ਪੂਰੀ ਸਟੋਰੀ ਬਣ ਰਹੀ। ਹਾਏ ਹਾਏ ਵਾਹ ਵਾਹ ਵਾਹ। ਖਾਬ ਦਾ ਕੀ ਕਰਨਾ ਜਿਹੜਾ ਇਹਦਾ ਕੀ ਆਪ ਦੱਸ ਦਿੱਤਾ ਯਾਰ, ਗੱਲ ਪਤਾ ਕੀ ਆ, ਤੇਜ਼ੀ ਜਿਹੜੀ ਨਾ ਹੁਣ ਐਕਸਟਰਾ ਤੇਜ਼ੀ, ਐਕਸਟਰਾ ਪ੍ਰੋ ਮੈਕਸ ਤੇਜ਼ੀ ਹੋ ਰਹੀ ਆ ਹਾਂਜੀ। ਕਿ ਮੈਂ ਕਿਸੇ ਨਾਲ ਵੱਜ ਜਾਵਾਂ ਤੂੰ ਉੱਤੋਂ ਦੀ ਆਇਆ ਜਾ ਰਿਹਾ ਕਹਾਣੀ ਪਾ ਕੇ, ਹਾਂਜੀ। ਮਸਤ ਨਹੀਂ ਹੈਗੇ। ਚਲੋ ਜਿਹੜੇ 10-15 ਜਣੇ 15 ਕੁ ਜਣੇ ਜਿਹੜੇ ਹੈਗੇ ਨੇ ਹਾਂਜੀ ਉਹਨਾਂ ਨੂੰ ਤਾਂ ਪਤਾ ਨਾ, ਪਤਾ ਵਾ। ਨਾਲੇ ਕਿੱਥੇ ਭੱਜਣਾ ਯਾਰ, ਤੁਹਾਡੇ ਕੋਲ ਸਕਰੀਨਸ਼ਾਟ, ਤੁਹਾਡੇ ਕੋਲ ਆਡੀਓ ਵਾਇਸ, ਤੁਹਾਡੇ ਕੋਲ ਸਾਰਾ ਕੁਝ ਹੈਗਾ, ਭੱਜਣਾ ਕਿੱਥੇ ਹੈ ਜਿੱਦਣ ਕਿਤੇ ਸਾਰੀ ਬੜੇ ਗੱਲ ਗਏ। ਟੁੱਕਣ ਲੱਗਾ ਮੈਂ ਵੀ ਖਾਬ ਦੇਖਿਆ ਰਾਤੀ। ਤੂੰ ਹਾਂਜੀ ਇਹ ਸਾਜ ਜੀ ਹਵਾ ਮੈਂ ਚੱਲੀ ਪਈ। ਨਹੀਂ ਮੈਂ ਵਾਂ ਠੀਕ ਆ, ਮੇਰੇ ਘਰ ਦੇ ਆ, ਅਸੀਂ ਸਾਜ ਜੀ ਗੱਡੀ ਆ ਸਰੀਨਾ ਮੇਰੇ ਕੋ, ਤੇ ਅਸੀਂ ਨਾ ਗੁਫਾ ਜੀ ਚ ਬੜੇ ਆ ਇੱਕ, ਯਾਨੀ ਕਿ ਜਿੱਦਾਂ ਸੁਰੰਗ ਨਹੀਂ ਹੁੰਦੀ ਮੋਟਰਵੇ ਦੇ ਵਿੱਚ, ਉਹਨੂੰ ਕੀ ਕਹਿੰਦੇ ਇੰਗਲਿਸ਼ ਯਾਰ? ਟਨਲ। ਜਦੋਂ ਗੁਫਾ ਜੀ ਬਣ ਗਿਆ ਇੰਗਲਿਸ਼ ਰਹਿਣ ਦੇ ਸਾਜ ਜੀ ਟਰਨਲ ਚ ਬੜੇ ਆ ਤੇ ਮੁੱਕਣ ਨਹੀਂ ਰਹੀ ਉਹ, ਅੱਗਿਓਂ ਕੁਛ ਹੈ ਹੀ ਨਹੀਂ ਆਉਂਦੀ, ਤੁਰੇ ਜਾਂਦੇ ਤੁਰ ਤੇਲ ਮੁੱਕ ਗਿਆ ਕਿਤੇ, ਸਾਰਾ ਕੁਝ ਹੋ ਗਿਆ ਵਿੱਚ ਧੱਕੇ। ਪਾਈਪਲਾਈਨ ਚ ਤੇ ਨਹੀਂ ਬਾੜ ਲਈ ਗੱਡੀ। ਔਰ ਨਹੀਂ ਸਾਜੀ ਇਹ ਕਿਹੜਾ ਮੁੱਕਣ ਹੀ ਨਹੀਂ ਰਹੀ, ਸੜਕ ਹੀ ਨਹੀਂ ਮੁੱਕਣ ਦੀ, ਕਿਤੋਂ ਬਾਹਰ ਕੋਈ ਹਨੇਰਾ ਕੋਈ ਧੁੱਪ ਤਾਂ ਨਿਗਾਹ ਚ ਆਵੇ, ਕੋਈ ਰਾਹ ਨਿਗਾਹ ਚ ਆਵੇ, ਕੋਈ ਸੜਕ ਹੀ ਨਹੀਂ ਮੁੱਕਣ ਦੀ ਸਾਜੀ। ਮੈਂ ਤੁਹਾਨੂੰ ਸਹੀ ਦੱਸਦਾ ਹਾਂ ਕਿ ਮੈਂ ਜਨਮ ਮਰ ਗਿਆ ਵਾਂ ਤੇ ਮੇਰੀ ਮਈਅਤ ਪਈ ਹੈ, ਮੇਰੀ ਕਬਰ ਕੁਬਰ ਪੁੱਟੀ ਜਾ ਰਹੀ ਸੀ ਤੇ ਮੈਂ ਵੇਖ ਵੀ ਰਿਹਾ ਕਿ ਹੁਣ ਇਹਨਾਂ ਨੇ ਚ ਮੈਨੂੰ, ਤੇ ਮੇਰੀ ਅੱਖ ਖੋਲੀ ਡਰ ਕੇ, ਤੇ ਮੈਂ ਫੌਰਨ YouTube ਤੇ ਦੇਖਿਆ ਖਾਬ ਮੈਂ ਮਰ ਜਾਣੇ ਕੀ ਤਬੀਰ, ਤੇ ਸਾਰਿਆਂ ਨੇ ਕਿਹਾ ਵੀ ਇਹਦੇ ਨਾਲ ਉਮਰ ਲੰਮੀ ਹੁੰਦੀ। ਹਾਂਜੀ ਸਾਜੀ ਬੜਾ ਸ਼ੁਕਰ ਹੈ ਯਾਰ, ਚਲ ਚੰਗੀ ਗੱਲ ਯਾਨੀ ਕਿ ਆਪਾਂ 2-3 ਹਜ਼ਾਰ ਟੀਟਮ ਹੋਰ ਕਰ ਸਕਦੇ ਹਾਂ। ਹਾਂਜੀ ਬਹੁਤ ਕਰ ਸਕਦੇ। ਇਨਸ਼ਾਅੱਲਾ ਟਨਲ ਚ ਸਾਜੀ ਉਹ ਮੁੱਕ ਗਈ ਮੇਰੀ ਗੱਲ। ਉਹ ਯਾਰ ਉਹ ਮੁੱਕ ਹੀ ਗਈ ਸੀ, ਮੈਂ ਤਦੀ ਅੱਗੋਂ ਫੜੀ ਸੀ ਨਾ। ਹਾਂਜੀ ਮੈਂ ਤੁਹਾਨੂੰ ਦੱਸਦਾ ਹੋਰ ਸ਼ੁਰੂ ਹੋਣ ਲੱਗਾ ਸੀ, ਤੁਸੀਂ ਮੇਰੀ ਗੱਲ ਨਹੀਂ ਸਮਝ, ਮੈਂ ਇੱਥੇ ਐਵੇਂ ਸੀਟ ਤੇ ਬੈਠਾ ਮੈਂ। ਚਲੋ ਠੀਕ ਹੈ ਉਹਦੀ ਗੱਲ ਪੂਰੀ ਹੋ ਗਈ, ਜੋ ਅੱਗੋਂ ਸੁਣ ਲੈ ਕੱਢ ਕੇ ਦੱਸ ਕੀ ਕੱਢਣਾ ਸੀ ਗੱਲ ਚੋਂ। ਉਹ ਕਹਿੰਦਾ ਪੰਜ ਬੜੀ ਵੱਡੀ ਉਹਦੀ। ਅੱਛਾ ਚਲੋ ਜੀ ਐ ਹੁਣ ਸਾਨੂੰ ਬਿਸਤਰਾ ਤੁਹਾਨੂੰ ਬਤਵਾ ਰਿਹਾ ਹੁਣ ਚਲੋ ਜੀ, ਚਲੋ ਦਿਖਾ ਲਓ ਜੀ, ਵੱਡੀ ਪੱਛ ਦੇ ਯਾਰ ਦਿੰਦਾ ਵੱਡੀ ਪੰਜ ਠਹਿਰ। ਚਲੋ ਜੀ, ਲਓ ਜੀ ਯਾਰ ਸੁਣ ਲੈਣਾ ਜੀ ਜ਼ਰਾ। ਸਾਜ ਜੀ ਅੱਗੇ ਮੇਰੇ ਬੂਟ ਝੰਡੀ ਲੈ ਖਲੋਤੇ ਲਾਲ, ਉਹਨਾਂ ਨੇ ਅੱਬੂ ਪਾ ਕੇ ਬੱਚੇ। ਠੀਕ ਆ, ਨਹੀਂ ਸਾਜ ਜੀ ਉਹ ਝੰਡੀ ਲੈ ਖਲੋਤੇ ਆ, ਤੇ ਮੈਨੂੰ ਲੱਗਣ ਦਿਆ ਇਹਦਾ ਲਾਗੇ ਖਲੋਤੇ, ਜਿੱਦਾਂ ਹੁਣ 1 ਕਿਲੋਮੀਟਰ ਦੂਰ ਬੰਦਾ ਨਜ਼ਰ ਨਹੀਂ ਆਉਂਦਾ ਕਿ ਫਲਾਣੀ ਜਗ੍ਹਾ ਤੇ। ਹਾਂਜੀ ਅੱਛਾ ਤੇ ਠੀਕ, ਸਾਜ ਜੀ ਉਹ ਵੀ ਨਹੀਂ ਕੋਲ ਆ ਰਹੇ, ਗੱਡੀ ਚੱਲੀ ਜਾ ਰਹੀ, ਓਕੇ, ਉਹ ਉੱਥੇ ਹੀ ਆ। ਉਹ ਉੱਥੇ ਹੀ ਆ। ਉਹ ਵੀ ਉਹਨੇ ਅੱਗੇ ਜਾਈ ਜਾ। ਹਾਂਜੀ ਅੱਛਾ ਇਹ ਸਾਜ ਜੀ ਹੁਣ ਸਿੰਸ ਆਫ ਹਿਊਮਰ ਹੋਇਆ ਪਿਆ ਕੰਮ,
ਕੋ ਸਮਝ ਨਹੀਂ ਆਉਂਦੀ ਹੈ ਕੀ ਨਿਜ਼ਾਮ ਆ। ਤੇ ਉਹ ਜੇ ਹੁਣ 300 ਮੇਰੇ ਹੋਇਆ ਪਿਆ ਕੰਮ। ਹਾਂਜੀ ਉਹ ਹੁਣ ਦੇ ਮੈਂ ਇਹ ਸੋਚਦਾ ਸਾਥ ਜੀ ਕਿ ਮੇਰਾ ਜਿਹੜਾ ਚੰਗਾ ਟਾਈਮ ਹੈ ਨਾ ਮੇਰੇ ਤੋਂ ਦੂਰ ਜਾ ਰਿਹਾ ਵਾ। ਮੈਂ ਪਤਾ ਕਰਾਇਆ ਇੱਕ ਬੰਦੇ ਕੋ, ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਤੈਨੂੰ ਇੱਕ ਮੰਜ਼ਿਲ ਤੇ ਪਹੁੰਚਣਾ ਚਾਹ ਰਿਹਾ ਲੇਕਿਨ ਮੰਜ਼ਿਲ ਤੋਂ ਦੂਰ ਜਾਣਾ ਚਾਹ ਰਹੀ ਹੈ, ਲੇਕਿਨ ਕਹਿੰਦਾ ਹਿੰਮਤ ਨਹੀਂ ਹਾਰਨੀ ਤੂੰ। ਤਾਂ ਜੀ ਮੈਂ ਹਿੰਮਤ ਨਹੀਂ ਹਾਰਨੀ ਇਨਸ਼ਾਅੱਲਾ ਤਾਲਾ। ਇਹ ਜਿਹੜਾ ਅਸੀਂ ਨਿਜ਼ਾਮ ਜਿਹੜਾ ਦੇਖ ਰਹੇ ਨਾ ਖਾਬ, नहीं बस तू मंजिल पर पहुंच कर खाब बताएंगे। ऐसा खैर करनी एक मिनट यार, मंजिल पर पहुंच कर बताएंगे कि रास्ते में किस किस ने तंग किया। ले। आज ही थी दसांगे ਉੱਥੇ ਜਾ ਕੇ, ਮੰਜ਼ਿਲ ਬਹੁਤ ਦੂਰ ਆ। ਖਾਬ 'ਚ ਤੇਰੇ ਸਕੇ ਪਿਓ ਨੇ ਝੰਡੀ ਦਿਖਾਈ ਹੈ ਇੱਥੇ ਆ ਵੀ ਨੇ ਦਿਖਾਈ ਜਿਹੜੀ ਝੰਡੀ। ਖਾਬ ਦੀ ਤਬੀਰ ਸੁਣ ਲਾ। ਤਾਜੀ ਦੀ ਤਬੀਰ ਕੀ ਹੋ ਸਕਦੀ? ਆ ਤੂੰ ਦੱਸ ਤੇ ਦਿੱਤੀ ਹੈ। ਤਾਜੀ ਤੋਂ ਕੋਈ ਲਾਵਾ ਤੇ ਬੰਦੇ ਨੂੰ ਪੁੱਛ ਵੀ ਲਿਆ, ਉਹਨੇ ਤੈਨੂੰ ਦੱਸ ਵੀ ਦਿੱਤਾ ਜੀ, ਮੈਂ ਕਿ ਮੰਜ਼ਿਲ ਤੇਰੇ ਤੋਂ ਦੂਰ ਜਾਏ ਜੀ। ਇਸ ਤੋਂ 22 ਸਾਲ ਆ ਤੂੰ ਮੇਰੇ ਕੋਲ ਤਬੀਰ ਪੁੱਛਣੇ ਹਾਲੇ। ਤਾਜੀ ਤੁਸੀਂ ਕੁਝ ਹੋਰ ਜਦੋਂ ਤੂੰ ਹੋਰ ਕਿਸੇ ਪਾਸਿਓਂ ਪੁੱਛ ਆਇਆ ਤਾਂ ਹੁਣ ਜਾ ਕਸਮਾਂ ਨੂੰ ਖਾ। ਆਹੋ ਜਾ ਚੁੱਕ ਹੁਣ ਤੂੰ ਸਾਡੇ ਕੋਲੋਂ ਮਤਲਬ ਚੈੱਕ ਕਰਦਾ ਫਿਰ ਤਾਂ ਬਾਬੇ ਨੂੰ ਤੂੰ ਵੀ ਕਿਹੜਾ ਬਾਬਾ ਸਹੀ ਆ ਕਿਹੜਾ ਕੀ ਦੱਸਦਾ। ਯਾਰ ਇਹ ਹੋ ਸਕਦਾ ਨਾ ਸਾਜੀ ਤੁਸੀਂ ਉਸਤਾਦ ਜੀ ਮੈਂ ਦੇਖਿਆ ਪ੍ਰਾਈਮ ਵੀਡੀਓ ਤੇ ਨੈਟਫਲਿਕਸ ਕੋਈ ਵੱਡੀਆਂ ਫਿਲਮਾਂ ਇਹ ਨਹੀਂ ਖਰੀਦਦੇ हाँ जी ਜ਼ਿਆਦਾ बजट वाली ਆਹੋ ਨਹੀਂ ਖਰੀਦ। ਇਹ ਪਤਾ ਕਿਦਾਂ ਨਹੀਂ ਖਰੀਦਦੇ ਕਿ ਤੂੰ ਹੁਣ ਮੈਨੂੰ ਇੱਥੋਂ ਯਾਦ ਆ ਗਿਆ ਪੁੱਲ ਤੋਂ ਵੀ ਤੂੰ ਇੱਕ ਫਿਲਮ ਬਣਾ, ਉਹਦੇ 'ਚ ਜਨਾਬ ਜੀ ਤੇਰਾ ਪ੍ਰੋਡਕਸ਼ਨ ਥੋੜੀ ਅੱਛੀ, ਕੈਮਰੇ ਉਹ ਲੈ ਲੈ ਜਿਹੜੇ ਉਹਨਾਂ ਨੇ ਪ੍ਰੂਵ ਕੀਤੇ ਨੇ, ਨੈਟਫਲਿਕਸ ਨੇ ਕਿਹਾ ਇਹ ਕੈਮਰਾ ਸਾਡਾ ਪ੍ਰੂਵ ਆ, ਉਹ ਲੈ ਕੇ ਨਾ ਤੂੰ ਐਵੇਂ ਮਾੜੀ ਜਿਹੀ ਇੱਕ ਗੱਲ ਤੇ ਪੂਰੀ ਬਣਾ 1.5 ਘੰਟਾ ਤੂੰ ਤੈਨੂੰ ਕਹਿਣਾ ਯਾਰ ਕੀ ਸੀ ਐਂਡ ਤੇ ਕੱਖ ਵੀ ਨਹੀਂ। ਉਹ ਇੰਜ ਦੀਆਂ ਫਿਲਮਾਂ ਬਹੁਤ ਨੇ ਉੱਥੇ ਪਈਆਂ ਨੈਟ ਵਿੱਚ ਹੈ ਨੇ, ਲੇਕਿਨ ਉਹ ਬਹੁਤ ਘੱਟ। ਜ਼ਿਆਦਾਤਰ ਪ੍ਰਾਈਵੇਟ ਨਹੀਂ ਜਿਹੜੀਆਂ ਬਣਦੀਆਂ, ਜਿਹੜੀਆਂ ਸੈਰਮੀਆਂ ਸੁਮੀਆਂ ਨੈਟਫਲਿਕਸ ਨੂੰ ਵੇਚਣਾ ਸੀ, ਪ੍ਰਾਈਮ ਨੂੰ ਵੇਚਣਾ। ਉਹ ਮੈਂ ਫਿਲਮ ਵੇਖੀ ਇੱਕ ਚਾਈਨੀਜ਼ ਬਾਬਾ ਜੀ, ਉਹ ਗੱਡੀ ਸਟਾਰਟ ਤੇ ਜਾ ਕੇ ਕਰੈਕਟਰ ਵੜਦਾ ਵਾ ਉਹਦੇ 'ਚ ठीक है ਸੁਰੰਗ 'ਚ, ठीक हो गया ਤੇ ਦਰਮਿਆਨ 'ਚ ਜਾ ਕੇ ਤੇ ਸੁਰੰਗ ਉੱਤੋਂ ਡਿੱਗਣੀ ਸ਼ੁਰੂ ਹੋ ਜਾਂਦੀ, ਟੁੱਟ ਜਾਂਦੀ, ਉਹ ਸਾਰੀ ਟੁੱਟ ਜਾਂਦੀ। ਹੁਣ ਉਹ ਸੁਰੰਗ ਦੇ ਵਿੱਚ ਨਾ ਫਸਿਆ ਉਹਦੇ ਇੱਧਰ ਵੀ ਪੱਥਰ ਤੇ ਬੜੀ ਵੱਡੀ ਸੁਰੰਗ ਹੁੰਦੀ ਤੇ ਉਹ ਫਸ ਜਾਂਦਾ ਦੇ ਵਿੱਚ ਗੱਡੀ ਦੇ ਉੱਪਰ ਨਾ, ਉਹ ਅੰਦਰ ਫਸ ਜਾਂਦਾ। ਤੇ ਹੁਣ ਉਹਨਾਂ ਨੇ ਸ਼ੂਟ ਦਿਖਾਇਆ ਕਿ ਵੀ ਇਹ ਪੁੱਤਰਾਂ ਦੇ ਵਿੱਚ ਉਹ ਅੰਦਰ ਫਸਿਆ, ਉਹਨੇ ਗੱਡੀ ਦੀ ਮਤਲਬ ਲਾਈਟ ਅੰਦਰ ਟਾਰਚ ਟੈਬ ਬਾਲੀ ਆ ਤੇ ਉੱਥੇ ਉਹ ਫਸਿਆ ਹੁਣ। ਓਏ ਤੇ ਹੁਣ ਜਨਾਬ ਜੀ ਉਹ ਪੂਰੀ ਗਵਰਨਮੈਂਟ ਜਿਹੜੀ ਨਾ ਉਹਨੂੰ ਉਹ ਕੱਢਣ ਦੇ ਚੱਕਰ ਦੇ ਵਿੱਚ ਆ। ਕਿਹਨੂੰ ਕੱਢਣਾ ਵਾ? ਉਹਨੂੰ ਕੱਢਣਾ ਵਾ, ਰੈਸਕਿਊ ਕਰਨ ਦੇ ਚੱਕਰ 'ਚ। ਇੱਕ ਉਹਦੀ ਬੁੱਢੀ ਦਿਖਾਈ ਆ ਜਿਹੜੀ ਮਿੰਟ ਕੁ ਬਾਅਦ ਅੱਗੇ ਮੈਨੂੰ ਜਾ ਲੈਂਦੇ ਮੇਰਾ ਬੰਦਾ, ਉਹ ਕਹਿੰਦੇ ਨਹੀਂ ਚੱਲ ਪਿੱਛੇ। ਤੇ 3-4 ਪੁਲਿਸ ਵਾਲੇ ਦਿਖਾਏ ਨੇ, ਵਿੱਚ ਕੋਈ ਬੰਦੇ ਉਹ ਜਿਹੜੇ ਉਹਨਾਂ ਨੇ 12-13 ਜਾਣੇ ਇੱਕ ਅਫਸਰ ਟੈਪ ਦਿਖਾਈ ਹੈ ਜਿਹੜੀ ਉਹਨਾਂ ਨੇ ਜਿਹੜੀ ਕਿ ਉਹ 15-20 ਜਾਣੇ, ਉਹ 15-20 ਜਾਣੇ ਵੀ ਜਿਨ੍ਹਾਂ ਦੇ 2-3 ਸ਼ਾਟ ਆ ਬਸ, ਜਿਆਦਾ ਨਹੀਂ ਗਏ। ਨਾ ਮਤਲਬ 2 ਦਿਹਾੜੀਆਂ 'ਚ ਸਾਰੀ ਫਿਲਮ ਉਹਨਾਂ ਨੇ ਸ਼ਾਟ ਉਹਦੇ ਲੈ ਲਏ ਹੋਣੇ, ਕਿਉਂਕਿ ਪਹਿਲੇ ਲਿਖੇ ਹੁੰਦੇ ਨਾ ਕਿ ਸ਼ਾਟ ਇਸ ਜਗ੍ਹਾ ਤੇ ਖਲੋ ਕੇ ਤੇ ਉਹ ਲੈ ਲੈਣੇ ਸੀ ਯਾਰ। ਤੇ ਬਾਕੀ ਸਾਰਾ ਅੰਦਰ ਉਹਨੂੰ ਐਸੀ ਗੁਫਾ ਟਾਈਪ ਦੀ ਉਹਦੀ ਬਣਾਤੀ ਜਿੱਥੇ ਫਸਿਆ, ਉੱਥੇ ਹੀ ਉਹ ਕਦੀ ਕੋਈ ਚੀਜ਼ ਪੀਂਦਾ, ਕਦੀ ਉਹਦੇ ਕੋਲ ਬਰਗਰ ਥੋੜਾ ਜਿਹਾ ਰਹਿ ਜਾਂਦਾ, ਕਦੀ ਕੁਛ ਕਰਦਾ। ਸਸਪੈਂਸ ਪਾਇਆ ਪੂਰੀ ਫਿਲਮ ਉੱਥੇ ਤੇ ਐਂਡ ਤੇ ਫਿਰ ਉਹਨੂੰ ਕੱਢ ਲੈਂਦੇ ਆ। ਯਾਨੀ ਕਿ ਫਸਣ ਦਾ ਸਾਰਾ ਸਮਾਨ ਲੈ ਗਿਆ। ਮੈਂ ਤੁਹਾਨੂੰ ਕਹਿੰਦਾ ਉਹ ਨੈਟਫਲਿਕਸ ਤੇ ਪ੍ਰਾਈਮ ਦੀਆਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਸਾਰੀਆਂ घट बजट वाली नहीं, घट क्लासिक स्टोरीज ਉਹ ਮੈਂ ਹੁਣ ਫੇਸ ਆਫ ਲੱਭਦਾ ਰਿਹਾ, ਉਦੋਂ ਬਾਅਦ ਮੈਨੂੰ ਫੇਸ ਆਫ ਨਹੀਂ ਲੱਭੀ। ਉਹ ਕੀ ਹੈ? ਫੇਸ ਆਫ ਫਿਲਮ ਆ ਵੱਡੀ जॉन वू की है ਜਾਂ ਹਾਂ ਅੱਛਾ ਜੀ ਹਾਂਜੀ, ਉਹ ਬੜੀ ਨੈਸ਼ ਫਿਲਮ ਆ। ਬੜੀ। ਉਹਦੇ 'ਚ ਇੱਕ ਹੀਰੋ ਹੈ ਇੱਕ ਵਿਲਨ ਆ, ਇੱਕ ਹੀਰੋ ਹੁੰਦਾ ਇੱਕ ਵਿਲਨ ਹੁੰਦਾ। ਹਾਂਜੀ ਤੇ ਹੁਣ ਜਿਹੜਾ ਵਿਲਨ ਆ ਨਾ ਉਹ ਗੇਮ ਐਸੀ ਪਾਉਂਦਾ ਕਿ ਆਪਣਾ ਮੂੰਹ ਜਿਹੜਾ ਹੀਰੋ ਉਹਨੂੰ ਲਵਾ ਦਿੰਦਾ, ਸਰਜਰੀ ਕਰਾ ਕੇ ਉਹਦਾ ਆਪ ਲਵਾ ਲੈਂਦਾ। चल पुठा हो गया ਹਾਂਜੀ ਮੂੰਹ ਚੇਂਜ ਹੋ ਗਿਆ। ਹੁਣ ਜਨਾਬ ਜੀ ਪੂਰੇ ਜਿਹੜੇ ਲੈਬ ਘਰ ਦੇ ਬਾਹਰ ਦੇ ਸਾਰਾ ਨਿਜ਼ਾਮ ਉਹ ਉਹਨੂੰ ਹੀਰੋ ਸਮਝੀ ਜਾ ਰਹੇ, ਉਹਨੂੰ ਵਿਲਨ ਸਮਝੀ ਜਾ ਰਹੇ। उल्ट हो गई सारी की ਹੁਣ ਉਲਟ ਹੋ ਗਈ। ਹੁਣ ਜਿਹੜਾ ਵਿਲਨ ਆ ਜਿਹਦੀ ਸ਼ਕਲ ਵਿਲਨ ਅਗਰ ਕਿ ਉਹ ਅਸਲ ਹੀਰੋ ਆ, ਪਿੱਟਦਾ ਕਿ ਮੈਂ ਹੀਰੋ ਆ, ਕਹਿੰਦੇ ਫੜੋ ਮਾਰੋ ਇਹਨੂੰ। इन्हों कुटो ये ਤੇ ਵਿਲਨ ਜਿਹੜਾ ਉਹ ਮौज ਕਰ ਰਿਹਾ Enjoy ਕਰ ਰਿਹਾ। ਹਰ ਜਗ੍ਹਾ ਤੇ। ਉਸਤਾਦ ਜੀ ਖਾਬਾਂ ਦਾ ਸਿਲਸਿਲਾ ਚੱਲਿਆ ਤੇ ਨਾ ਚੀਜ਼ ਨੇ ਇੱਕ ਖਾਬ ਦੇਖਿਆ ਵਾ, ਜ਼ਰਾ ਜੇ ਤੁਹਾਡੀ ਇਜਾਜ਼ਤ ਹੋਵੇ ਤੇ। ਵੈਸੇ ਦਾਨਿਸ਼ ਬੜੀ ਉਸ ਬੰਦੇ ਦੇ ਹੌਸਲੇ ਦੀ ਗੱਲ ਹੈ ਜਿਹੜਾ ਤੇਰੇ ਖਾਬ ਚ ਆਉਣ ਡਿਆ। ਖਾਬ ਚ ਬੰਦਾ ਆਇਆ ਹੀ ਨਹੀਂ, ਡੱਬ ਕੇ ਮਰ ਜਾਏ, ਬੇਇੱਜ਼ਤੀ ਹੋ ਗਈ। ਜ਼ਿਆਦਾ ਹੋਣਾ ਸੀ। ਅਜੇ ਤਾਂ ਨੋਸ਼ੀ ਵਾਲਾ ਕੰਮ ਦੱਸਿਆ ਮੈਂ ਤੁਹਾਨੂੰ। ਉਸਤਾਦ ਜੀ 2 ਚੱਕੀ ਦੁੰਬੇ ਤੁਰੇ ਆ ਰਹੇ ਮੇਰੇ ਵੱਲ, ਓਏ ਮੇਰੇ ਵੱਲ। ਚੈੱਕ ਕਰ 2 ਸਾਲੇ ਇਹਦੇ ਚ ਕਿਹੜਾ ਸਸਪੈਂਸ। ਓਏ ਵੀ ਚੱਕੀ ਤੁੰਬੇ ਤੁਰਿਆ ਰੇ ਕਹਿੰਦਾ ਸਸਪੈਂਸ। ਸਿੱਧੇ ਆਉਣ ਡਿਆ। ਇਹਦੇ ਚ ਕਿਹੜਾ ਸਸਪੈਂਸ। ਸਾਦਾ ਗੱਲ ਹੈ। ਔਰ ਜਿੱਦਾਂ ਉਹਨੇ ਦੱਸਿਆ ਮੈਨੂੰ ਲੱਗਦਾ ਕਿ ਮੂੰਹ ਉਹਨਾਂ ਦਾ ਪਰੇ ਨੂੰ ਆ, ਪੁੱਠੇ ਆ ਰਹੇ। ਜਿੱਦਾਂ ਇਹਨੇ ਦੱਸਿਆ ਨਾ ਮੈਨੂੰ, ਇਹਨੇ ਮੂੰਹ ਪਰੇ ਨੂੰ ਕਰਕੇ ਬੈਕ ਆ ਰਹੇ ਅੱਗੋਂ। ਮੇਰੇ ਜ਼ੇਨ ਚ ਉਹ ਬੈਕ ਬੈਕ ਆ ਰਹੇ ਤੇ ਅੱਗੋਂ ਕਹਿੰਦਾ ਸਸਪੈਂਸ। ਆਹ ਤਾਂ ਸਪੈਸ ਹੀ ਪੋਣਾ ਇੱਥੇ ਰਾਜੀ ਉਹ ਪਰੇ ਕਿਹੜਾ 2 ਚੱਕੀ ਦੁੰਬੇ ਆ ਰਹੇ, 2 ਕਿਤੇ ਅੱਲਾ ਮਾਫੀ। ਹਾਂਜੀ ਸਪੈਸ ਇਹ ਹੈ ਕਿ ਇਹਦੇ ਕੋਲ ਕਾਤੋਂ ਆ ਰਹੇ। ਅੱਛਾ ਉਹ ਦੱਸੇਗਾ ਇਹਨੂੰ ਕੋਈ ਆਉਣਾ ਹੋਰ ਚੱਕੀ ਦੁੰਬੇ ਨੇ ਕਿੱਥੇ ਜਾਣਾ। ਨਾਲੇ ਖਾਬ ਇਹਦਾ ਸੀ ਨਾ। ਇਹਦੇ ਕੋਲ ਹੋਰ ਪਰੀਆਂ ਨੇ ਆਉਣਾ। ਓਕੇ ਭਾਜੀ ਓਕੇ ਜੀ ਕਿਉਂ ਹੈ ਉਸਤਾਦ ਜੀ? ਉਹ ਮੇਰੇ ਲਾਗੇ ਆ ਗਏ ਨੇ ਤੇ ਰੁਕ ਗਏ ਨੇ। ਓਏ ਦੋਨਾਂ ਦੀਆਂ ਚੱਕੀਆਂ ਸੋਨੇ ਦੀਆਂ ਸੀ। ਹਾਂਜੀ ਓਏ ਪਿਛਲੀਆਂ ਚੱਕੀਆਂ ਦੋਨਾਂ ਦੀਆਂ ਸੋਨੇ ਦੀਆਂ ਸੀ, ਬਾਕੀ ਨਾਰਮਲ ਬੱਕਰਾ। ਨਹੀਂ ਇਹ ਦੁੰਬੇ ਹੱਕ ਚਾਹਣ ਵਾਲਿਆਂ ਦਾ ਸੀ ਬਰੇ ਸੁੱਖ ਚੈਨ ਵਾਲਿਆਂ ਦੇ ਸੀ, ਇਹ ਨਹੀਂ ਮੈਨੂੰ ਪਤਾ। ਯਾਰ। ਇਹ ਹੁੰਦਾ ਜੀ ਦੇਖੋ ਚੱਕੀ ਕਿੰਨੇ ਕੈਰਟ ਦੀ ਚੱਕੀ ਸੀ?
ਹੈਰਤ ਹੀ ਗੁੰਮ ਹੋ ਗਈ ਉਸਤਾਦ ਜੀ ਸੋਨੇ ਦੀਆਂ ਚੱਕੀਆਂ ਦੇਖ ਕੇ। ਉਹਨਾਂ ਨੇ ਮੈਨੂੰ ਕਿਹਾ ਗੁੱਜਰ ਮੇਰੇ ਮਗਰ ਮਗਰ ਆ। ਦੁੰਬਿਆਂ ਨੇ ਕਿਹਾ ਹਾਂ ਤੇ ਦੋਨੇ ਹੀ ਪਰਾਂ ਨੂੰ ਤੁਰ ਪਏ ਹੁਣ ਤੇ ਮੈਂ ਪਿੱਛੇ ਪਿੱਛੇ। ਉਸਤਾਦ ਜੀ ਉਹ ਇੱਕ ਪਲਾਜ਼ੇ ਦੀ ਬੇਸਮੈਂਟ 'ਚ ਵੜ ਗਏ। ਹਾਂਜੀ ਉੱਥੇ ਜਾ ਕੇ ਉਹਨਾਂ ਨੇ ਚਾਬੀ ਕੱਢੀ ਹੈ ਤੇ ਟਿਮ ਟਿਮ ਕੀਤਾ, ਇੱਕ ਹੈਵਲ ਗੱਡੀ ਦਾ ਲਾਕ ਖੁੱਲਿਆ ਦੁੰਬਿਆਂ ਨੇ। ਉਹ ਇਦਾਂ ਹੀ ਕਿਸੇ ਕੋਲੋਂ ਚਲਵਾ ਕੇ ਆਏ ਸੀ, ਆਪ ਨਹੀਂ। ਮੇਰੇ ਵੱਲ ਉਹਨਾਂ ਨੇ ਚਾਬੀ ਸੁੱਟੀ, ਕਹਿੰਦੇ ਤੂੰ ਚਲਾਣੀ ਹੈ, ਲੋਕੇਸ਼ਨ ਲੱਗੀ ਹੈ ਜਾਣ ਦੇ। ਨਹੀਂ ਗੁੱਜਰ ਚੱਕੀਆਂ ਵਾਕਈ ਸੋਨੇ ਦੀਆਂ ਸੀ ਕਿ ਪਿੱਛੋਂ ਚੱਕੀਆਂ ਨੂੰ ਜਰਕਾਨ ਹੋਇਆ ਸੀ? ਉਹ ਯਾਰ ਖਾਬ ਆ ਮਿੱਠੇ ਜਰਖਾਨ ਹੋਇਆ ਚੱਕੀਆਂ ਕਿਸੇ ਦਾ ਵੀ ਹੋ ਅੱਛਾ ਫਿਰ ਉਸਤਾਦ ਜੀ ਉਹ ਗੱਡੀ ਉਹ ਪਿੱਛੇ ਪੈ ਗਏ, ਮੈਂ ਗੱਡੀ ਕੱਢੀ ਤੇ ਜਾਈ ਜਾ ਰਹੇ, ਰਾਹ ਦਾ ਮੈਨੂੰ ਕੋਈ ਪਤਾ ਨਹੀਂ। ਉਹ ਲੋਕੇਸ਼ਨ ਲੱਗੀ ਉਹਦੇ ਤੇ ਪਹੁੰਚ ਗਏ। ਇੱਕ ਜਗ੍ਹਾ ਤੇ ਜੰਗਲ ਜਿਹਾ ਆਇਆ, ਉਹਨਾਂ ਨੇ ਕਿਹਾ ਰੋਕ ਦੇ ਇੱਥੇ। ਗੁੱਜਰ ਵੀ ਕਿਹਾ ਉਹਨਾਂ ਨਾਲ, ਗੁੱਜਰ ਬਾਦਸ਼ਾਹ ਮੈਂ ਨਾਲ ਸੀ, ਗੱਡੀ ਚਲਾ ਰਿਹਾ ਸੀ, ਉਹ ਦੋਵੇਂ ਪਿੱਛੇ ਬੈਠੇ। ਉਸਤਾਦ ਜੀ ਡਿੱਗੀ ਇੰਜ ਪਿੱਛੇ ਪੱਠਿਆਂ ਦਾ ਸਿਸਟਮ ਫੁੱਲ VIP ਮਾਹੌਲ ਸੀਗਾ। ਅੱਛਾ ਉੱਥੇ ਉਤਰੇ ਤੇ ਪਰਾਂ ਨੂੰ ਦੌੜ ਗਏ ਤੇ ਮੈਨੂੰ ਕਹਿੰਦੇ ਗੁੱਜਰ ਜਾ ਲੈ ਜਾ ਗੱਡੀ, ਜਾ ਲੈ ਜਾ ਗੱਡੀ, ਜਾ ਲੈ ਜਾ ਗੱਡੀ। ਜੀ ਲੈ ਆਪਣੀ ਜ਼ਿੰਦਗੀ। ਉੱਥੋਂ ਦੁੰਬਾ ਚੁੱਕਣਾ ਸੀ, ਸਿੱਧਾ ਰੇਲ ਬਾਜ਼ਾਰ ਲੈ ਕੇ ਜਾਣਾ ਸੀ, ਅੰਦਰ ਉਹਨਾਂ ਦੇ ਕਾਰੀਗਰ ਨੂੰ ਦੇਣਾ ਸੀ। ਉਹਨੇ ਮੇਜ਼ ਤੇ ਪੁੱਠਾ ਦੁੰਬਾ ਰੱਖ ਕੇ ਪਿੱਛੋਂ ਛੈਣੀ ਨਾਲ ਥੋੜਾ ਜਿਹਾ ਤੋੜ ਕੇ ਚੈੱਕ ਕਰਨਾ ਸੀ, ਸੋਨਾ ਅਸਲ ਲੱਗ ਰਿਹਾ। ਕੋਈ ਹਾਲ ਨਹੀਂ ਜਾਂ ਯਾਰ। ਆਪ ਹੀ ਉਹੀ ਕਹਿੰਦੇ ਖਾਬ ਮੁੱਕੇ ਹੀ ਨਹੀਂ ਹਲੇ। ਹੈਵਲ ਜਿਹੜੀ ਉਹਨਾਂ ਦਾ ਉੱਤਰ ਨਹੀਂ ਆਉਂਦਾ। ਅੱਛਾ ਫਿਰ ਉਹਨਾਂ ਨੇ ਮੈਨੂੰ ਕਿਹਾ ਜਾ ਗੱਡੀ ਲੈ ਜਾ। ਤੇਰੀ ਹੋ ਗਈ ਹੈ। ਮੈਂ ਹੈਰਾਨ, ਮੈਂ ਉਸਤਾਦ ਜੀ ਉੱਥੇ ਸਾਕਤ ਖਲੋਤਾ, ਇੱਕ ਬੱਕਰਾ ਵਾਪਸ ਆਇਆ ਭੱਜਿਆ। ਉਹਨੇ ਕਿਹਾ ਓਏ ਤੈਨੂੰ ਕਿਹਾ ਨਹੀਂ ਕਿ ਲੈ ਜਾ ਗੱਡੀ, ਜਾ ਦਵਾ ਜਾ। ਜਾ ਲੈ ਜਾ ਧੋ ਕੇ ਦੇ ਦੀ ਹੈ। ਮੈਂ ਉਸਤਾਦ ਜੀ ਗੱਡੀ ਮੋੜੀ ਹੈ, ਵਾਪਸ ਆਇਆ। ਮੈਂ ਕਿਹਾ ਚਲੋ ਪੱਠੇ ਪੁੱਠੇ ਝਾੜ ਕੇ ਸਾਫ਼ ਕਰਦਾ। ਮੈਂ ਪਿਛਲਾ ਦਰਵਾਜ਼ਾ ਖੋਲਿਆ ਤੇ ਉਹਨਾਂ ਦੀਆਂ ਦੋਵੇਂ ਚੱਕੀਆਂ ਸੋਨੇ ਵਾਲੀਆਂ ਉੱਥੇ ਹੀ ਸੀਗੀਆਂ। ਓਏ ਖੋਲ ਕੇ ਰੱਖ ਕੇ ਨਾ ਉੱਥੇ ਨਟ ਲੱਗਾ ਸੀ ਸਾਜੀ ਖੋਲ ਮੈਂ ਡਰ ਕੇ ਉਸਤਾਦ ਜੀ ਖਿੱਚ ਕੇ ਦਰਵਾਜ਼ਾ ਬੰਦ ਕੀਤਾ ਤੇ ਮੇਰੀ ਅੱਖ ਖੁੱਲ। ਬੇਪਰਵਾਹ ਦੇ ਨਾਲ ਉਹ ਸੋਨੇ ਚੱਕੀਆਂ ਚੱਕ ਲੈਣਾ ਯਾਰ, ਚੰਗਾ ਬੰਦਾ ਪਤਾ AC ਚੇਂਜ ਕਰਾ ਲੈਂਦਾ। ਓ ਯਾਰ ਇਹ ਸੋਨੇ ਯਾਰ ਤੂੰ ਸੁੱਤਾ ਪਿਆ ਪਹਿਲਾਂ ਚੁੱਕ ਕੇ ਇਧਰ ਬਾਹਰ ਸਿੱਟ ਲੈਂਦਾ ਖਾਪ ਕੋ ਇੱਕ ਚੱਕੀ। ਅੱਖਾਂ ਬੰਦ ਕਰਕੇ ਮੀਸਣਾ ਜਿਹਾ ਬਣ ਗਿਆ। ਉਹਨੂੰ ਕਿਹੜਾ ਪਤਾ ਲੱਗਣਾ ਸੀਗਾ। ਆਹ ਐ ਕਰਕੇ ਮਾਰ ਐ ਸਿੱਟ ਕੇ ਬਾਅਦ ਉੱਠ ਪੈਂਦਾ। ਉਹ ਖਾਪ ਸੀ, ਚਲੋ ਚੱਕੀ ਜਾ। ਮੰਜੀ ਦੇ ਥੱਲੇ ਰੱਖ ਲੈਂਦਾ ਆਰਾਮ ਨਾਲ। ਹਾਂ ਨੋਨੀ ਦੱਸੋ ਯਾਰ ਇਹ ਮੁਮਕਿਨ ਹੈਗਾ ਕਿ ਤੂੰ ਖਾਪ ਚੋਂ ਚੀਜ਼ ਹਕੀਕਤ ਚ ਸਿੱਟ ਲਵੇਂ ਚੁੱਕ ਕੇ? ਇੱਕੋ ਹਾਲ ਮੈਂ ਸਿਆਣਿਆਂ ਕੋ ਸੁਣਿਆ ਕਿ ਤੁਸੀਂ ਖਾਬ 'ਚ ਜਾ ਕੇ ਅੰਦਰੋਂ ਖਾਬ ਨਾ ਲਾਓ। ਖਾਪ ਦੀ ਕੁੰਡੀ ਹਾਂ ਅੰਦਰੋਂ ਕੁੰਡੀ ਨਾ ਲਾਓ, ਬਾਹਰੋਂ ਬੰਦੇ ਨੂੰ ਕਿਸੇ ਆਵਾਜ਼ ਦੇ ਦਿਓ ਚੋਰ ਚੋਰ ਚੋਰ, ਫਿਰ ਕਰ ਲੈਂਦੇ ਹੁੰਦੇ ਆ। ਨਹੀਂ ਖਾਬ ਹੁਣ ਭਾਈ ਜੀ ਰਹੇ ਨਹੀਂ ਕੁੰਡੀਆਂ ਲਾਉਣ ਵਾਲੇ, ਹੁਣ ਪੈਟਰਨ ਵਾਲੇ ਖਾਬ ਆ। ਤੁਹਾਡੇ ਖਾਬ 'ਚ ਵੀ ਉਹ ਬੰਦਾ ਆ ਸਕਦਾ ਉਸਤਾਦ ਜੀ ਜਿਹਨੂੰ ਤੁਹਾਡਾ ਪਾਸਵਰਡ ਪਤਾ ਹੋ। ਹਾਂ ਜੇ ਤੁਸੀਂ 2 ਸਟੈਪ ਵੈਰੀਫਿਕੇਸ਼ਨ ਲਾ ਦਿਓ ਖਾਬਾਂ ਤੇ, ਕੋਈ ਵੀ ਨਹੀਂ ਆ ਸਕਦਾ। ਖਾਬ ਹੈਕ ਵੀ ਹੋ ਸਕਦੇ ਹਾਂ ਹੁੰਦੇ ਆ। ਵੀ ਤੂੰ ਖਾਬ ਮੈਂ ਤੇਰਾ ਹੈਕ ਕਰਕੇ ਦੇਖ ਲਿਆ ਸਾਰਾ ਕੁਝ। ਖਾਬ ਸ਼ੇਅਰ ਹੋ ਜਾਂਦੇ ਸਾਜੀ ਦਾ ਸਕਰੀਨ ਸ਼ੇਅਰ ਹਾਂ ਹੁੰਦੀ। ਜੀ ਇਹ ਤੇ ਸ਼ੱਕ ਸੀ, ਇਹਦੇ ਅੱਬੇ ਨੂੰ ਕਿ ਤੇ ਸ਼ੱਕ ਸੀ, ਇਹਦੇ ਅੱਬੇ ਨੇ ਤਾਂ ਖਾਬ ਦੇਖ ਲਏ। ਉਹ ਫਿਰ ਸਵੇਰੇ ਬਹੁਤ ਉਹ ਯਾਰ ਮੈਂ ਸੁਣਿਆ ਕੋਈ ਦਿਮਾਗ ਨੂੰ ਲਾਉਂਦੇ ਆ ਇੱਥੇ ਚਿਪ ਜੀ ਚਿਪਾਂ ਜੀਆਂ 3-4-5 ਲਾਉਂਦੇ ਆ। ਖਾਬ ਦੀ ਵਿਜ਼ੂਅਲ ਤੁਹਾਨੂੰ ਬਲਕਿ ਕਿ ਉਹ ਦੇਖ ਸਕਦੇ ਆ। ਵੀਡੀਓ ਬਣਦੀ ਬਕਾਇਦਾ 3D ਹੈ ਵੀਡੀਓ ਬਣਦੀ ਬਕਾਇਦਾ। ਓਏ ਕੋਈ ਖਾਬ ਸੁਣਾ ਲਾ, ਓਏ ਖਰਾਬ ਆਡੀਓ ਵਾਲੇ ਖਾਬ ਵੇਖਣ ਵਾਲਿਆ। ਉਹਨੇ ਸੁਣਾ, ਫਿਰ ਖਾਬ ਅਸੀਂ ਵੀ ਸੁਣਾਈਏ। ਉਸਤਾਦ ਜੀ ਮੇਰੇ ਕੋ ਬੜੇ ਵਜ਼ਨੀ ਖਾਬ ਆ, ਪਹਿਲੇ ਤੁਸੀਂ ਆਪਣੀ ਕੋ ਲੋ ਜੀ ਇੱਕ ਸਵਾਲ ਦਾ ਜਵਾਬ ਦਿਓ। ਅੱਛਾ ਅੱਛਾ ਜੀ ਜਿੱਥੇ ਖਾਬ ਹੁੰਦਾ ਨਾ ਹਾਂਜੀ ਉੱਥੇ ਇੱਕ ਹੋਰ ਚੀਜ਼ ਵੀ ਹੁੰਦੀ, ਦੱਸੋ ਕਿਹੜੀ ਹੁੰਦੀ? ਮੰਜੀ। ਯੈਸ ਮੰਜੀ ਹੁੰਦੀ। ਨਹੀਂ 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 ਖਾਬ ਤੁਸੀਂ ਕੰਡੇ ਸੂਲੀ ਤੇ ਵੀ ਸੋ ਜਾਓ, ਆ ਸਕਦਾ, ਮੰਜੀ ਜ਼ਰੂਰੀ ਨਹੀਂ। ਸਿਆਣੇ ਨੇ ਕਿਹਾ ਜਿੱਥੇ ਖਾਬ ਉੱਥੇ ਪੈਰ। ਉਹ ਜਿੱਥੇ ਉਸਤਾਦ ਜੀ ਨੀਂਦ ਨੀਂਦ ਹਾਂ ਜਿੱਤੇ ਖਾਬ ਨਹੀਂ ਉਹ ਤਾਂ ਨੀਂਦ ਹੋਵੇ ਤੇ ਫਿਰ ਖਾਬ ਹੁੰਦੇ ਆ। ਇਹ ਜਿੱਥੇ ਖਾਬ ਹੋਣ ਉੱਥੇ ਉਹ ਹੁੰਦੀ ਚੀਜ਼। ਬਾਸੀਆਂ ਤਿਸ਼ਨਗੀ ਬਾਸੀਆਂ ਹਾਂਜੀ, ਨਹੀਂ, ਹਾਂ। ਬਾਸੀਆਂ ਖਾਬ ਚ ਕਿੱਥੇ ਹੁੰਦੀ? ਹਾਰ ਗਏ ਐਵੇਂ ਹਾਰ ਗਏ। ਲੱਖ ਰੁਪਏ ਦਾ ਸਵਾਲ ਆ। ਹਾਰ ਗਏ ਉਸਤਾਦ। ਹਾਰ ਗਏ। ਜਿੱਥੇ ਖਾਬ ਉੱਥੇ HBL। ਅਰੇ ਵਾਹ 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 ਬਜਾ ਥੋੜਾ ਜਿਹਾ। ਜਹਾਂ ਖਾਬ ਵਹਾਂ HBL। ਵਾਹ 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 ਜ਼ਹੀਨ ਗਰਲਸ हाँ ਜ਼ਹੀਨ ਹੋਇਆ ਹੋ ਯਾਰ ਯਾਰ जहाँ खाब वहाँ ममता। जहाँ डालडा वहाँ HBL। ਅੱਛੀ ਗੱਲ। ओए ओए ਉਸਤਾਦ ਜੀ ਮੇਰਾ ਖਾਬ ਬੜਾ ਵੱਡਾ, ਤੁਸੀਂ 95 ਸਾਲ ਦੇ ਆ। ਤੈਨੂੰ ਇਦਾਂ ਦੇ ਹੀ ਖਾਬ ਹੁੰਦੇ ਆ? ਉਹ ਬੱਚਾ ਵਾ ਸਾਜੀ ਇਹਦੀ ਐਕਸੈਪਟ ਕਰਨਾ ਆਪਾਂ। ਉਸਤਾਦ ਜੀ ਨੂੰ ਬੁੱਢਾ ਕਰੀ ਜਾਂਦੇ ਆ, ਚੜੇਲਾ ਨੂੰ ਨੋ ਪਾਲਿਸ਼ ਲਾਉਣ ਵਾਲੇ ਆ। ਉਸਤਾਦ ਜੀ ਜੈਨੂਅਨ ਮੈਂ ਇੱਕ ਪਹਾੜੀ ਇਲਾਕੇ 'ਚ ਫਿਰਨੇ ਆ, ਉੱਥੇ ਤੁਸੀਂ 95 ਸਾਲ ਦੇ ਨਾ ਡੰਡਾ ਫੜ ਕੇ ਫਿਰਨੇ। ਚੱਲ ਤੇ ਮੈਂ ਕਿਹਾ ਉਸਤਾਦ ਜੀ ਤੁਸੀਂ ਇੱਥੇ ਕੀ ਕਰਨੇ ਟੀ ਆ? ਟਾਈਮ ਕੀ ਟਾਈਮ ਦਾ ਕੀ ਬੜਿਆ? ਇਹ ਖਾਬ ਹੈ ਇਹਨੂੰ ਇਹਨੂੰ ਗੱਲ ਲਾਈ ਪਿਛਲੇ ਸ਼ੋਅ ਵਾਲੀ ਗੱਲ ਕੰਟੀਨਿਊ ਕਰ ਲਈ। ਨਹੀਂ ਕੰਟੀਨਿਊ ਨਹੀਂ ਕੀਤੀ ਉਸਤਾਦ ਜੀ, ਮੈਂ ਸੱਚੀ ਮੁੱਚੀ ਦੇਖਿਆ। ਯਾਰ ਤੈਨੂੰ ਏਦਾਂ ਕੋਈ ਮਸਲਾ ਉਸਤਾਦ ਜੀ ਤੋਂ, ਏਦਾਂ ਕੋਈ ਟੈਨਸ਼ਨ ਆ? ਤੈਨੂੰ ਕਾਹਦਾ ਡਰ ਵਾ? ਪਹਾੜ ਚੜੇ ਆ ਤੁਸੀਂ 95 ਸਾਲ ਦੀ ਉਮਰ 'ਚ। ਹਲ ਉਹ ਫਿਟਾ ਮੂੰ ਤੂੰ ਕਿਤੇ ਬਜ਼ੁਰਗ ਕਰੀ ਜਾਣਾ, ਧੋਤੀ ਲਾ ਕੇ ਦੇਣੀ ਤੂੰ। ਯਾਰ ਉਸਤਾਦ ਜੀ 95 ਸਾਲ ਚ ਵੀ ਪਹਾੜ ਚੜ ਗਏ। ਸਜਾਦ ਅਲੀ ਸਦ ਪਾਰਾ ਵਾ। ਯਾਰ ਯਾਰ ਤੂੰ ਕੌਣ ਹੈ ਯਾਰ? ਉਸਤਾਦ ਜੀ ਮੈਂ ਤੁਹਾਡੇ ਮਗਰ ਮੈਂ ਕਿਹਾ ਉਸਤਾਦ ਜੀ ਜ਼ਰਾ ਇੱਕ ਮਿੰਟ ਮੈਨੂੰ ਵੀ ਲੈ ਲਓ।
ਨਹੀਂ ਨਹੀਂ ਆ ਜਾ ਤੂੰ ਤੇ ਹਾਂਜੀ ਚੜ ਗਿਆ ਉਹ ਟਮਣੇ ਤੇ ਚੜ ਗਿਆ ਐਂਡ ਉਹ ਐਂਡ ਵਾਲਾ ਪਹਾੜ ਦੇ ਟਮਨੇ ਤੇ ਹਾਂ ਉਹਨੂੰ ਕਸਿਰੇ ਤੇ ਜਿਹਨੂੰ ਚੁੰਝ ਕਹਿੰਦੇ ਹਾਂ ਟੀਂਲਾ ਐਂਡ ਵਾਲੇ ਪਹਾੜ ਤੇ ਚੜ ਕੇ ਤੁਸੀਂ ਨਾ ਥੱਲੇ, ਮੈਂ ਕਾਫੀ ਥੱਲੇ ਰਹਿ ਗਿਆ ਸੀ, ਤੁਸੀਂ ਮੈਨੂੰ ਆਵਾਜ਼ ਮਾਰੀ ਓਏ ਆ ਤੇ ਉਹ ਪਹਾੜਾਂ 'ਚ ਆਵਾਜ਼ ਆ ਗਈ ਆ ਓਕੇ। ਇਹ ਫਿਰ ਬਿੱਲ ਬਣਾਉਣਾ ਆਇਆ ਸਵਾਦ ਦਾ ਖਾਬ ਹੈ ਤੇ ਸੁਣਾਓ ਯਾਰ। ਅੱਛਾ ਜੀ, ਪਤਾ ਕੀ ਗੱਲ ਆ ਸੀਰੀਅਸਲੀ ਯਾਰ, ਮੈਨੂੰ ਤੂੰ ਤਾਂ ਕਿਹਦਾ ਚੀਜ਼ ਆ ਹਾਂਜੀ ਵੀ ਮੈਂ ਸਮੁੰਦਰ ਕਿਨਾਰੇ ਬੈਠਾ ਉਸਤਾਦ ਜੀ, ਅੱਛਾ ਮੈਂ ਪਰੇਸ਼ਾਨ ਬੇਹਾਲ, ਮੇਰੇ ਜੇਬ 'ਚ ਪੈਸਾ ਕੋਈ ਨਹੀਂ। ਮੈਂ ਤਾਂ ਆਪਣਾ ਟੱਪ ਪਾਣੀ ਦਾ ਭਰ ਕੇ ਸਾਈਡ ਤੇ ਰੱਖਿਆ, ਉਹਦੇ ਨਾਲ ਨਹਾਉਂਦੀ ਸਾਡਾ ਇਹ ਸਮੁੰਦਰ ਆ। ਕਿਸੇ ਦੁੱਖ, ਕਿਸੇ ਗਰੀਬ ਦੇ ਦੁੱਖ ਸੁਣ ਲਿਆ ਕਰੋ। ਖਾਬ ਖਾਬ, ਉਹ ਦੁੱਖ ਖਾਬ ਹੀ ਹੈ ਜੀ। ਹੈ ਮੈਂ ਬੈਠਾ ਜੀ, ਇੱਕ ਬਾਬਾ ਨੇ ਲੰਘਿਆ, ਆ ਚਿੱਟਾ ਚੋਲਾ, ਇਹ ਜਰਾ ਪੁਰਨੂਰ ਜਿਹਾ ਚਿਹਰਾ ਵਾ, ਇਹ ਮੇਰੇ ਲਾਗੋਂ ਲੰਘੇ, ਮੈਨੂੰ ਕਹਿੰਦੇ ਮਿੱਠੇ ਤੂੰ ਇੱਥੇ? ਓਏ ਮੈਂ ਜੀ ਕਰਕੇ ਦੇਖਿਆ, ਕੀ ਕਹਿੰਦੇ? ਜਾਣਦੇ ਆ ਕੀ ਕਹਿੰਦੇ? ਮਿੱਠੇ ਤੂੰ ਇੱਥੇ? ਲੈਟਰੀਨੋ ਚ ਬੰਦੇ ਮੁਕਤ ਬੜਾ ਇਹ ਨਹੀਂ ਕਿ ਲੈਟਰਨੇ 'ਚ ਬੰਦੇ ਮੁਫਤ ਵੜਦੇ ਆ। ਭਾਜੀ ਤੂੰ ਉਹ ਇੱਥੇ ਬੈਠਾ। ਮੇਰੀ ਸੁਣ ਗੱਲ, ਉੱਥੇ ਥੰਮ ਲੱਗੇ ਆ, ਉਹ ਕੱਟੇ ਜਾਣੇ ਅਕਾਊਂਟ ਚੋਂ, ਠੀਕ ਉਹਨੇ ਜਾਣਾ ਨਾ, ਉਹ ਕੱਟੇ ਜਾਣੇ ਬਾਇਓਮੈਟ੍ਰਿਕ। ਹਾਂ। ਬਸ ਬੈਟਰ ਮੈਂ ਜੀ ਕਰਕੇ ਦੇਖਿਆ, ਮੈਂ ਕਿਹਾ ਤੁਸੀਂ ਤਾਈ ਮੈਂ ਜਾਣਦੇ ਹੋ ਹਾਏ ਯਾਰ? ਮੈਂ ਉਹਦੀ ਅਗਲੀ ਲਾਈਨ ਸੁਣ ਕੇ ਸਾਰੀ ਮੇਰਾ ਮੇਰੇ ਹਲੇ ਵੀ ਲੂੰ ਕੱਢੇ ਖੜੇ ਹੋਣੇ ਵੇ ਕੀ ਕਾਕਾ, ਹਾਂ ਉਹ ਨਹੀਂ ਹੈ ਜੀ ਕੁਝ ਲੂੰ ਕੱਢੇ ਦੀ ਲਾਈਨ। ਖਾਬ 'ਚ ਹਾਂ ਹਾਂਜੀ ਮੈਂ ਕਿਹਾ, ਤਾਇਆ ਆ ਗਿਆ। ਤਾਈ ਤੁਸੀਂ ਮੈਨੂੰ ਜਾਣਦੇ ਹੋ? ਕਹਿੰਦਾ ਯਾਰ ਮੈਂ ਤੁਹਾਡੇ ਸਾਰੇ ਸ਼ੋਅ ਦੇਖਦਾ ਹਾਂ। ਉਹਨੇ ਮੈਨੂੰ ਇਹ ਨਹੀਂ ਪਤਾ ਕਿ ਸ਼ਾਇਰ ਮੇਰੇ ਮੁਰਸ਼ੇ ਨੇ ਕਿਹੜੇ ਐ ਵੇਖੇ ਵਾਲੇ ਤੋਂ ਲੈ ਕੇ ਨਾ ਐ ਮੇਰੇ ਮੋਟੀ ਦਿੱਤੀ, ਕਹਿੰਦਾ ਉਸਤਾਦ ਨੂੰ ਫੜਾ ਦੇ, ਉਸਤਾਦ ਨੂੰ ਫੜਾ ਦੇ। ਉਹ ਸ਼ਾਇਰ ਮੇਰੇ ਕੋਲ ਸਮਝ ਨਹੀਂ ਕੀ ਸੀਗਾ। ਖਰਬੂਜੇ ਮੈਂ ਸੀਗੇ ਤਾਂ ਤੇ ਕਹਿ ਰਿਹਾ ਅੱਗੋਂ ਤੂੰ ਜਦੋਂ ਖਾਬ ਵੇਖੋ ਕੋਈ ਛੇ ਹੱਥ ਲੱਗੇ ਉਹਨਾਂ ਨੂੰ ਬਾਹਰ ਸਿੱਟ ਲਿਆ ਕਰੋ ਖਾਬ। ਫੌਰਨ ਸਹੀ ਗੱਲ, ਖਾਬ ਚੋਂ ਬਾਹਰ ਸੁੱਤੇ। ਆਹੋ ਹੀ ਤੇ ਕਹਿ ਰਿਹਾ, ਖਾਬ 'ਚੋਂ ਬਾਹਰ ਸਿੱਟ ਲਿਆ ਕਰੋ। ਐ ਮਨਸੂਰਾਬਾਦ ਤੱਕ ਆਂਖੋਂ ਦਾ ਹਸਪਤਾਲ ਆ ਨਾ, ਤੁਸੀਂ ਹੁਣ ਜਾ ਕੇ ਨਾ ਯਾਰ ਮੇਰੇ ਨਾਲ ਖਾਬ ਦੇਖ ਲਾ, ਮੈਨੂੰ ਖਾਬ ਨਜ਼ਰ ਨਹੀਂ ਹੁੰਦੇ, ਤੁਹਾਨੂੰ ਬਿਠਾ ਕੇ ਨਾ ਐਨਕ ਲਾ ਕੇ ਦੇਖ ਸਾਹਮਣੇ ਆਹ ਖਾਬ ਸੀਗਾ, ਆਹ ਖਾਬ ਸੀਗਾ। ਕੱਚੀ ਟਾਕੀ ਲਾਉਂਦਾ ਖਾ ਜੀ ਉਹ ਕਦੀ ਖਾਬ ਦੇ ਅੰਦਰ ਤੁਸੀਂ ਖਾਬ ਵੇਖਿਆ ਖਾਬ ਆ ਰਿਹਾ ਕਿ ਵਿੱਚ ਫੇਰ ਖਾਬ ਆ? ਕਿ ਖਾਬ ਆ ਰਿਹਾ ਕਿ ਤੁਸੀਂ ਸੁੱਤੇ ਆ ਤੇ ਤੁਸੀਂ ਵੀ ਖਾਬ ਵੇਖ ਰਹੇ ਹੋ? ਹੁਣ ਤੁਸੀਂ ਪਹਿਲੇ ਉਸ ਖਾਬ 'ਚੋਂ ਜਾਗਣਾ, ਫਿਰ ਬਾਅਦ ਦੂਜੇ ਖਾਬ 'ਚੋਂ ਜਾਗਣਾ। ਹਾਂਜੀ ਤਾਂ ਹੋ ਜਾਂਦਾ ਸਾਹ ਜੀ ਹੈ ਹੋ ਜਾਂਦਾ। ਸਾਜੀ ਨੇ ਦੇਖਿਆ ਡਬਲ ਖਾਬ, ਦੂਸਰੇ ਖਾਬ ਚੋਂ ਉੱਠਿਆ ਹੀ ਨਹੀਂ, ਪਹਿਲੇ ਜੋਟ ਕੇ ਵੀ ਬਿੰਦਾ ਹੋਇਆ ਲੇਕਿਨ ਸਾਹ ਜੋ ਦਿਨ ਦੱਸਣਾ ਮੈਂ ਤੇ ਨੋਸ਼ੀ ਦਾ ਤਾਂ ਮੈਂ ਦੇਖਿਆ ਸੀ ਖਾਬ ਨਹੀਂ ਮੈਨੂੰ ਵੀ ਹੋਇਆ। ਹੋਏ ਹੋਏ। ਨੋਸ਼ੀ ਦਾ? ਹਾਂਜੀ। ਉਹ ਨੋਸ਼ੀ ਕੌਣ? ਅੱਛਾ ਉਹ ਸਾਹ ਜੀ ਸਾਡਾ ਯਾਰ ਅੱਛਾ ਸਾਹ ਜੀ ਖਾਬ ਦੇਖਿਆ, ਮੈਂ ਤੁਹਾਨੂੰ ਦੱਸ ਦਿੰਦਾ ਵਾ। ਅਸੀਂ ਪਹਾੜੀ ਇਲਾਕਾ ਵਾ, ਅਸੀਂ ਸ਼ੂਟਿੰਗ ਕਰਨ ਦੇ ਗਾਣੇ ਦੀ, ਤੌਬਾ, ਪਾਸ ਆਓ ਗਲੇ ਸੇ ਲਗਾ ਲਓ। ਅਸੀਂ ਨੂੰ ਦੱਸ ਸਕਦੇ ਵੀ ਨੋਸ਼ੀ ਕੌਣ ਆ? ਅਨੋਸ਼ੀ ਖਾਜਾ ਸਰਾ। ਹਾਂਜੀ ਹਾਂਜੀ ਉਹਦਾ ਕਹਿੰਦੇ ਆ ਤੈਨੂੰ ਮੈਂ ਇਹਦੀ ਬੁੱਢੀ ਦਾ ਸੌਂਕਣ, ਸੌਂਕਣਾ ਸੌਖਣਾ। ਇਹਦੀ ਬੁੱਢੀ ਦਾ ਸੌਂਕਣ। ਸਾਹ ਜੀ ਵਿੱਚ ਲਾਲਾ ਆ ਜਾਂਦਾ ਗਾਣੇ ਦੇ। ਹਾਂ ਹਾਂਜੀ ਉਹ ਵੀ ਮੈਨੂੰ ਉਹਨੇ ਫਿਰ ਮੈਨੂੰ ਸੁਬਾਹ ਉੱਠ ਕੇ ਦੱਸਿਆ ਕਿ ਮੈਂ ਰਾਤੀ ਖਾਬ ਦੇਖਿਆ, ਮੈਂ ਤੈਨੂੰ ਕੁੱਟਿਆ ਤੇ ਨੋਸ਼ੀ ਨਾਲ ਗਾਣਾ ਕਰਨ ਦਿਆ। ਅੱਛਾ ਉਹ ਖਾਬ 'ਚ ਵੀ ਤੇਰੇ ਮਗਰ ਆ? ਹਾਂਜੀ ਮੈਂ ਵੀ ਖਾਬ ਦੇਖਿਆ, ਉਹਨੇ ਵੀ ਦੇਖਿਆ ਇਹੀ ਇਹੋ ਹੀ। ਉਹੀ ਤਾਂ Same ਖਾਬ। ਸੇਮ ਖਾਬ। ਹੁਣ ਮੈਨੂੰ ਇਹ ਸਮਝ ਲੈ ਨੋਸ਼ੀ ਇਹਦਾ ਦੋਸਤ ਆ ਕਿ ਹੁਣ ਇਹ ਨੋਸ਼ੀ ਦਾ ਦੋਸਤ ਆ? ਤਾਂ ਜੀ ਇਹ ਹਕੀਕਤ ਆ, ਮੈਂ ਇਹੀ ਕਹਿ ਰਿਹਾ ਕਿ ਲਾਲੇ ਨੇ ਵੀ ਉਹੀ ਖਾਬ ਦੇਖਿਆ ਤੇ ਮੈਂ ਵੀ ਉਹੀ ਦੇਖਿਆ। ਉਹਨੇ ਉੱਠ ਕੇ ਮੈਨੂੰ ਦੱਸਿਆ ਕਿ ਤੁਸੀਂ ਰਾਤੀ ਗਾਣਾ ਮੈਂ ਕਰਨ ਸਮਝ ਦੇ। ਗਿਆ, ਜਿੱਦਾਂ ਤੂੰ ਖਾਬ ਦੇਖ ਰਿਹਾ ਸੀ ਨਾ, ਲਾਲੇ ਦੀ ਬਿਲਟ ਉੱਥੇ ਖੁੱਲੀ ਸੀ, ਇਹ ਖਾਬ ਉਧਰ ਹੋ ਗਿਆ ਮੋਬਾਈਲ 'ਚ। ਉਧਰ ਚਲਾ ਗਿਆ। ਇਨਫਰਾਰੈਡ। ਹਾਂ ਇਨਫਰਾਰੈਡ ਹੋ ਗਿਆ। ਗੋਸ਼ੀ ਨੇ ਵੀ ਇਹੀ ਦੇਖਿਆ। ਔਰ ਨੋਸ਼ੀ ਨੇ ਨੋਸ਼ੀ। ਤਮੀਜ਼ ਨਾਲ ਨਾਂ ਲਿਆ ਕਰ ਯਾਰ। ਯਾਰ ਗੋਸ਼ੀ ਨੋਸ਼ੀ ਕੀ ਗੱਲ ਇਹਨੇ ਹੈ? ਸਾਹ ਜੀ ਨਹੀਂ ਨੋਸ਼ੀ ਗੋਸ਼ੀ ਵੀ ਇੱਕ ਨਾਮ ਉਹਨੇ ਗਲਤੀ ਨਾਲ ਲੈ ਲਿਆ, ਤੇ ਤਮੀਜ਼ ਵਾਲੀ ਕਿਹੜੀ ਗੱਲ? ਉਹਨੇ ਕੋਈ ਬਦਤਮੀਜ਼ੀ ਨਾ ਕੀਤੀ। ਗਲਤ ਨਾਂ ਨਹੀਂ ਦੇਣਾ ਚਾਹੀਦਾ ਕਿਸੇ ਨੂੰ। ਉਹਨੂੰ ਨਹੀਂ ਮੇਰਾ ਕੋਈ ਨਾਂ ਦੇਵੇ ਕਿੱਦਾਂ ਦਿੰਦਾ। ਅੱਛਾ ਕੈਸਾ ਬਗੈਰਤ ਆਦਮੀ ਹੈ, ਜਰਾ ਨਾਜ਼ਰੀਨ ਚੈੱਕ ਕਰ। ਆਪਣੀ ਬੁੱਢੀ ਦਾ ਇੱਥੇ ਭੰਡਦਾ ਰਹਿੰਦਾ, ਲਾਲਾ ਇਦਾਂ ਲਾਲਾ ਮਾਰ, ਉਹਦਾ ਨਾਂ ਨਹੀਂ ਸੁਣ ਰਿਹਾ। ਉਹ ਨਹੀਂ ਉਸਤਾਦ ਓਏ ਜੀ ਮੇਰੇ ਮੌਲਾ। ਨਹੀਂ ਜੇ ਮੈਂ ਗਲਤ ਗੱਲ ਕਰ ਰਿਹਾ ਤਾਂ ਗੱਲ ਕਰ। ਬਿਲਕੁਲ ਸਹੀ ਗੱਲ। ਸਕ੍ਰਿਪਟ ਕਿਹਨੇ ਕਿਹਾ ਤੈਨੂੰ? ਸਕ੍ਰਿਪਟ 'ਚ ਇਹ ਹੈ ਸੀ ਵੀ ਉਹਨੇ ਗੋਸ਼ੀ ਕਹਿਣਾ ਵਾ, ਭੁੱਲ ਕੇ, ਤੇ ਉਹ ਤੂੰ ਅੱਗੋਂ ਆ ਕਹਿਣਾ ਉਹਨੂੰ। ਯਾਰ ਦਾਨਿਸ਼ ਇਹ ਦਿਲ 'ਚ ਰਿਸਪੈਕਟ ਹੁੰਦੀ ਹੈ। ਲਾਲੇ ਦੀ ਰਿਸਪੈਕਟ ਚੈੱਕ ਕਰ, ਲਾਲੇ ਨੂੰ ਭੰਡਦਾ ਵਾ। ਉਸਤਾਦ ਜੀ ਸ਼ੋਅ ਵੇਖਦੀ ਨਾ ਜੀ ਝੂਠ ਬੋਲਦਾ, ਅਗਰ ਚਵਲਾ ਮਾਰਦਾ, ਹਾਂ ਸਾਈਡ ਦੇਖੋ ਪੱਕੇ ਪੈਂਚਰ ਕੀ ਹੋ ਜਾਣ ਡਈ ਹੈ, ਤੂੰ ਨੂਰ ਚ ਉੜੀ ਜਾਂਦੇ। ਉਹਨੂੰ ਸਿਰਫ ਗੋਸ਼ੀ ਨੂੰ ਨੋਸ਼ੀ ਨੂੰ ਗੋਸ਼ੀ ਕਿਹਾ ਵਾ, ਤੇ ਕਹਿੰਦਾ ਤਮੀਜ਼ ਨਾਲ ਨਾਂ ਲੈ। ਓਏ। ਅੱਲਾ ਮਾਫੀ ਦੇਵੇ। ਤੇ ਇੱਥੇ ਲਾਲੇ ਨੂੰ ਵਿਚਾਰੇ ਨੂੰ, ਉਹ ਸਾਡੀ ਭੈਣ ਨੂੰ, ਸਾਰਿਆਂ ਨੂੰ ਹੱਕ ਦਿੱਤਾ ਜਿਹੜਾ ਮਰਜ਼ੀ ਲਾਲੇ ਦੀ ਗੱਲ ਕਰੀ ਜਾਵੇ। ਐਸਾ ਬਗੈਰਤ ਆਦਮੀ ਹੈ। ਉਸਤਾਦ ਜੀ ਉਸਤਾਦ ਜੀ ਏਦਾਂ ਮੋਬਾਈਲ ਪਿਆ ਵਾ, ਲਾਲੇ ਦੀ ਕਾਲ ਉਹਨੇ ਕਹਿੰਦਾ ਲਓ ਜੀ ਇੱਕ ਨਵੀਂ ਟੈਨਸ਼ਨ ਲੱਗੀ ਪਾਉਣ। ਹਾਂ। ਉਹ ਵਿਚਾਰੀ ਨੂੰ ਕਿਦਾਂ ਕਹਿਣਾ ਦੱਸ ਤੂੰ? ਤੇ ਇੱਧਰ ਜਿੱਧਰ ਉਸਤਾਦ ਜੀ ਨੇ ਗੱਡੀਆਂ ਨਹੀਂ ਖਿਲਾ ਰਹੀਆਂ, ਕਿੰਨੀਆਂ ਸੇਕ ਆ ਉੱਥੇ ਵੜ ਕੇ ਨੋਸ਼ੀ ਦੀਆਂ ਗੱਲਾਂ ਸੁਣਦੇ। ਝੂਠ ਨਾ ਬੋਲੀ। ਓਏ ਨਹੀਂ ਉਹ ਉਧਰ ਨਾ ਸੁਣੀ ਸੀ ਇੱਥੇ ਉਹਨੂੰ ਲਿਆ ਇੱਥੇ ਕਿਸ ਦਿਨ? ਸਾਰੀ ਲਿਆ ਹੁੰਦਾ ਮੈਂ। ਆ ਲਿਆ। ਚਲੋ ਠੀਕ ਹੋ, ਅਸੀਂ ਦੋਵਾਂ ਨੇ ਬਹਿ ਕਰਨਾ ਫੇਰ ਇੱਧਰ। ਹਾਂ ਇੱਧਰ ਤੁਸੀਂ ਦੋਵੇਂ ਆ ਦੇਖੋ ਕਿਹੜਾ ਸਮਾਈਲ ਤੈਨੂੰ ਮੈਂ ਕੀਤੀ। ਤੈਨੂੰ ਸਿਹਰਾ ਵੀ ਬਣ ਦਾਂਗਾ। ਹਾਂਜੀ ਅੱਜ ਕੱਲ ਤੇਰਾ ਹੀ ਪਤਾ ਹੈ। ਆਹੋ ਉਹ ਤਾਂ ਸ਼ਰਮ ਕਰੀ ਦੀ, ਕੋਈ ਆ ਕਰੀ ਦੀ ਆ। ਉਸਤਾਦ ਜੀ ਖਾਬ ਆਵੇ ਫਿਰ ਇਹੋ ਜਿਹੀ ਚੱਲ ਵੇ ਸੌਂ ਪੱਕਾ ਜਾ। ਭਰਮਾ ਮੈਨੂੰ ਪਹਿਲੇ ਕੋਈ ਮੈਨੂ ਦਿਖਾ ਤੇਰੇ ਕੋਲ ਕਿਹੜੇ ਕਿਹੜੇ ਮੈਂ ਬਤਾ ਆ ਸੁਣਾ ਦੀ। ਉਸਤਾਦ ਜੀ ਇੱਕ ਰੇਗਿਸਤਾਨ ਦਾ। ਹਾਲ ਰੇਗਿਸਤਾਨ 'ਚ ਮੈਂ ਬੁੱਢਾ ਫਿਰ ਰਿਹਾ ਜੀ। ਨਹੀਂ ਰੇਗਿਸਤਾਨ 'ਚ ਮੈਂ ਛੋਟੀ ਫੜੀ ਆ, ਮੈਂ ਸਿੱਪੀਆਂ ਲੱਭ ਰਿਹਾ ਉੱਥੋਂ। ਇੱਕ ਦਰਿਆਈ ਆ।
ਇੱਕ ਰੇਗਿਸਤਾਨ ਦਾ ਵਾ, ਇੱਕ ਖੁਸ਼ਕ ਵਾਲਾ। ਦਰਿਆਈ ਸੁਣਾ, ਦਰਿਆਈ। ਉਸਤਾਦ ਜੀ ਆਪਾਂ ਦੋਵੇਂ ਕਸ਼ਤੀ 'ਚ ਜਾ ਰਹੇ ਤੇ ਉਮਰ ਕਿੰਨੀ ਸੀ? ਮੇਰੀ ਉਮਰ ਕਿੰਨੀ ਹੈ? ਉਮਰ ਤੁਹਾਡੀ 96 ਸਾਲ। ਉਹ ਤੂੰ ਕਿਤੇ ਫੂਕ ਮਰਾਉਣੀ ਉਸਤਾਦ ਜੀ ਕੋ ਫੇੜਾ 95 ਸਾਲ। ਉਹ ਫੂਕ ਮਾਰਨ ਮੇਰੇ ਮੱਥੇ 'ਚ ਭੀੜ ਵੱਜਣਾ ਵਾ। ਨਹੀਂ ਵਜਣਾ ਵੀਰ ਤੇ ਹੋਣਾ ਨਹੀਂ ਜਿਹੜੀ ਅੱਛਾ 96 ਸਾਲ ਫਿਰ ਤੁਹਾਡੀ 96 ਸਾਲ ਉਮਰ ਆ ਤੇ ਤੁਸੀਂ ਉਹਨਾਂ ਨੇ ਕਸ਼ਤੀ 'ਚ ਜਾ ਰਹੇ ਤੇ ਕਸ਼ਤੀ 'ਚ ਵੀ ਐਂ ਹੀ ਖਲੋਤੇ ਹੋਏ। ਚੱਲ ਨਹੀਂ ਅੱਗੇ ਖਲੋਤੇ ਐ ਕਰ ਰਹੇ ਆ। ਆਹ ਮੁੰਡਿਆ ਬੇਟਾ ਇਹ ਚੱਪੂ ਮਾਰਿਆ ਵਿੱਚ ਐ ਕਰਕੇ। ਤੇ ਤੁਸੀਂ ਉਹਨੂੰ ਕਹਿੰਦੇ ਆ ਕਿ ਸਮੁੰਦਰ ਦੇ ਦੂਸਰੇ ਕਿਨਾਰੇ ਤੇ ਜਾਣ ਦੇ। ਸਮੁੰਦਰ ਦੇ ਹਾਂ ਉਹ ਤਾਂ ਹੈ ਹੀ ਨਹੀਂ, ਲੱਭਾ ਹੀ ਨਹੀਂ। ਇਹੀ ਤੇ ਉਹ ਕਹਿੰਦਾ ਬਾਬਾ ਸਾਜੀ ਜੀ ਪਿੱਛੇ ਹੋ ਕੇ ਬਹਿ ਇੱਕ ਜਾਓ। ਮਿੰਟ, ਤੂੰ ਦਰਿਆਈ ਕਿਹਾ ਵਾ, ਸਮੁੰਦਰ ਕਿੱਧਰ ਵਾੜ ਲਿਆ ਵੀ? ਯਾਰ ਸਮੁੰਦਰ ਉਹ ਦਰਿਆਈਓ ਦਰਿਆਈ ਸਮੁੰਦਰ ਵੜ ਕੇ ਨਾ ਸੀ ਇਧਰੋਂ ਅੰਦਰ ਅੰਦਰ। ਦਰਿਆ ਦਰਿਆਈਓ ਦਰਿਆਈ, ਦਰਿਆ ਸਮੁੰਦਰ ਜਿਵੇਂ ਕਹਿੰਦੇ ਗਲੀ ਹੋ ਜਾ, ਉਹ ਦਰਿਆਈਓ ਦਰਿਆਈ ਹੋ ਗਿਆ। ਆਹ ਸਮੁੰਦਰ 'ਚ ਚਲੇ ਗਏ ਤੇ ਕਹਿੰਦੇ ਦੂਸਰੇ ਕਿਨਾਰੇ ਤੇ ਜਾਣ ਦੇ। ਉਹ ਉੱਥੇ ਕੰਮਣ ਡਿਆ ਮਤਲਬ ਹੱਥ ਉਸਤਾਦ ਜੀ ਦਾ ਤੇ ਮੈਨੂੰ ਕਹਿੰਦੇ ਨੋ ਨਹੀਂ ਆ ਮੇਰਾ ਬਰਗਰ ਕੱਢੀ ਸਫਰ ਲੰਬਾਈ। ਫੇਰ ਤੂੰ ਕੱਢਿਆ ਵਰਕਰ ਦੇਖਿਆ ਕਹਿੰਦਾ ਉਸਤਾਦ ਜੀ ਉਹ ਤਾਂ ਮੈਂ ਕਦੋਂ ਦਾ ਕੱਢ ਲਿਆ। ਤੁਹਾਡੇ ਬੈਗ 'ਚ ਮੈਂ ਬੜੀ ਦੇਰ ਦਾ ਕੱਢ ਕੇ ਖਾ ਗਿਆ ਉਹ ਤਾਂ। ਸਾਜੀ ਇੰਡੀਆ 'ਚ 48 ਘੰਟੇ ਦਾ ਖਾਬ ਦੇਖਿਆ ਬੰਦੇ ਨੇ, ਉੱਠੇ ਹੀ ਨਹੀਂ। ਉਹ 70 ਘੰਟੇ ਦਾ ਸੀਗਾ 70 ਓ ਯਾਰ 48 ਘੰਟੇ ਮਿੱਠੇ ਤੈਨੂੰ ਨਹੀਂ ਪਤਾ ਯਾਰ। ਅੱਛਾ ਯਾਰ, ਖਾਬ ਦਾ ਵੀ ਕੋਈ ਹੋਏਗਾ ਮੁਕਾਬਲਾ ਕਿ ਇਸ ਬੰਦੇ ਨੇ ਸਭ ਤੋਂ ਬਹੁਤਾ ਵੇਖਿਆ ਦੁਨੀਆ 'ਚ? ਹਾਂਜੀ ਹਾਂ, ਸਾਜੂ ਨੇ ਸੁਣਾਇਆ ਵੀ ਇਹ ਕਹਿੰਦੇ ਸਾਰਾ 48 ਘੰਟੇ ਬਕਾਇਦਾ ਉਹਨੇ ਬਹਿ ਕੇ ਸੁਣਾਇਆ ਕਿ ਆ ਇੰਜ ਕਿਤੇ ਨਹੀਂ ਅੜਿਆ, ਕਿਤੇ 48 ਘੰਟੇ ਸੁੱਤਾ ਰਿਹਾ ਉਹ। ਸਾਜੀ ਸੁੱਤਾ ਰਿਹਾ, ਪਰੇਸ਼ਾਨ ਹੋ ਗਏ ਤੇ ਘਰ ਦੇ। ਉਹ ਚੱਲ ਹੈ। ਅਗਰ 48 ਘੰਟੇ ਚ ਕੋਈ ਮਾੜਾ ਝੂਠ ਬੋਲਦੇ ਉਹਦਾ ਕੀ ਪ੍ਰੂਫ ਹੈ ਕਿ ਝੂਠ ਬੋਲਿਆ? ਲੋਕਾਂ ਨੂੰ ਤਾਂ ਇਹੀ ਕਹਿਣਾ ਵੀ ਹਾਂ ਸਹੀ ਕਹਿਣ ਡਿਆ। ਆਹ ਖਾਬ ਜੋ ਮਰਜ਼ੀ ਸੁਣਾਈ ਜਾ। 48 ਘੰਟੇ ਜਾਗਿਆ ਸੀ, ਉਹਨੂੰ ਆਵਾਜ਼ ਨਹੀਂ ਸੀ ਮਿਲਿਆ, ਫੇਰ ਸੌਂ ਗਿਆ ਫੌਰਨ। ਉਹਨੂੰ ਪਤਾ ਲੱਗਾ ਮੇਰਾ ਗੈਂਗ ਦੇ ਪੁੱਛ ਨਾਮ ਨਹੀਂ, ਉਹ ਸੌਂ ਗਿਆ। ਫਿਰ 70 ਘੰਟੇ ਸੁੱਤਾ, ਫੇਰ ਆਵਾਜ਼ ਮਿਲਿਆ। ਓਏ ਨਹੀਂ ਉਹ ਭਾਈ ਇਸ ਤਰ੍ਹਾਂ ਤੁਸੀਂ ਆਪਣਾ ਕੋਈ ਐਸਾ ਖਾਬ ਸੁਣਾਓ ਜੈਨੂਨ ਸੱਚੀ ਮੁੱਚੀ ਵਾਲਾ, ਹਾਂਜੀ ਜਿਹੜਾ ਤੁਹਾਨੂੰ ਅੱਜ ਤੱਕ ਇੱਕ ਇੱਕ ਫਰੇਮ ਉਹਦਾ ਇੱਕ ਇੱਕ ਲਮਹਾ ਯਾਦ ਹੋਵੇ। ਕੋਈ ਐਸਾ ਖਾਬ ਹੈਗਾ? ਹਾਂਜੀ ਉਸਤਾਦ ਜੀ ਮੇਰੇ ਕੋਲ ਇੱਕ ਐਸਾ ਖਾਬ ਆ ਜਿਹੜਾ ਮੈਂ 12-13 ਵਾਰੀ ਦੇਖਿਆ ਉਹ। ਉਹ ਚਲੋ ਸੇਮ ਹਾਂਜੀ ਉਹ ਆਧਾਰ ਦਾ ਵਾ ਰਿਪੀਟ ਤੇ ਲੱਗਾ ਵਾ। ਇਹਨੇ ਭਰਾ ਹੀ ਉਹ ਆ, ਸਿਰਫ ਹੈ ਖਾਬ ਉਹ ਆ। ਉਸਤਾਦ ਜੀ ਮੈਨੂੰ ਖਾਬ ਨਹੀਂ ਯਾਦ ਰਹਿੰਦਾ, ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਮਤਲਬ ਇੱਕ ਗੱਲ ਹੋ ਰਹੀ ਆ, ਮੈਨੂੰ ਇਦਾਂ ਲੱਗਦਾ ਇਹ ਪਹਿਲੇ ਵੀ ਹੋਈ ਆ ਮੌਕੇ ਤੇ। ਇਦਾਂ ਲੱਗੂਗਾ ਇਹ ਇੱਕ ਤਾਂ ਅਕਸਰ ਬੰਦਿਆਂ ਨਾਲ ਹੁੰਦਾ ਵਾ। ਫਲਾਣੀ ਜਗ੍ਹਾ ਤੇ ਵੀ ਹੋਈ ਸੀ। ਹਾਂ, ਉਹ ਕੋਈ ਨਹੀਂ, ਉਹਦਾ ਨਹੀਂ ਰੌਲਾ, ਖਾਬ ਦੀ ਗੱਲ ਕਰ ਰਹੇ ਹਾਂ। ਇਹਨੂੰ ਖਾਬ ਚ ਨਾ, ਖਾਬ ਚ ਕੋਈ ਬੰਦਾ ਠਾਉਣ ਡਿਆ, ਬਾਅਦ ਪਤਾ ਲੱਗਾ ਆਪਾਂ ਠਾਉਣ ਡਿਆ, ਉੱਠੋ ਹੁਣ ਮੈਂ ਨੀਂਦ ਪੂਰੀ ਕਰਨੀ ਹੈ। ਤੂੰ ਦੱਸ ਵੀ ਕੋਈ ਐਸਾ ਖਾਬ ਜਿਹੜਾ ਤੁਹਾਨੂੰ ਅੱਜ ਤੱਕ ਪੂਰਾ ਯਾਦ ਹੋਵੇ ਔਰ 10 ਸਾਲ 15 ਸਾਲ ਪਹਿਲੇ ਦਾ ਆਇਆ ਹੋਵੇ। ਉਸਤਾਦ ਜੀ ਮੈਂ ਦੱਸ ਦੇਣੇ ਵਾਲੇ, ਮੈਂ ਇੱਥੇ ਦੱਸਣ ਵਾਲੇ ਨਹੀਂ, ਉਹ ਪਾਕ ਪਵਿੱਤਰ ਖਾਬ ਸੀ ਨਸਲੀ ਅੱਛਾ, ਚੇਤ ਤੋਂ ਹਟ ਕੇ ਮੈਨੂੰ ਪੂਰੇ ਯਾਦ ਹੈ। ਅਲਹਮਦੁਲਿਲਾ 5 ਵਾਰੀ 5 ਵਾਰੀ ਹਾਂਜੀ ਮਤਲਬ? ਯਾਰ ਮੈਂ ਜ਼ਿਆਰਤਾਂ ਕੀਤੀਆਂ ਸੀ ਕੋਈ, ਅੱਛਾ, ਮੈਨੂੰ ਯਾਦ ਆ, ਮੈਂ ਇੱਥੇ ਨਹੀਂ ਦੱਸ ਤੂੰ ਦੱਸ ਵੀ। ਸਾਜੀ ਮੈਨੂੰ ਯਾਦ ਆ, ਮੈਂ ਵੀਗੋ ਡਾਲੇ ਦੇ ਵਿੱਚ ਜਾਂਦੇ ਆ। ਹਾਂ ਕੋਈ ਯੂਰਪ ਦਾ ਇਲਾਕਾ ਵਾ, ਵੱਡੇ ਵੱਡੇ ਤੇ ਕਾਲਾ ਸਪੈਦੇ ਕੱਪੜਾ ਆ। ਚਾੜਿਆ। ਨਹੀਂ ਸਹੀ ਆ, ਸਹੀ ਖਾਬ ਆ ਇਹ। ਕੋਈ ਇੱਕ ਦੋ ਵਾਰੀ ਰਿਪੀਟ ਹੋਇਆ ਸਾਜੀ ਮੈਨੂੰ ਇਹ। ਤੇ ਮੈਂ ਜਾ ਰਿਹਾ ਵਾਂ, ਮੇਰਾ ਨਾ ਕੋਈ ਵੇਟ ਕਰ ਰਿਹਾ ਵਾ ਕਿਸੇ ਜਗ੍ਹਾ ਤੇ ਬਰੀਕੇ ਤੇ ਫੜਿਆ ਵਾ, ਪਤਾ ਨਹੀਂ ਹੁਣ ਉਹ ਲੜਕੀ ਹੈ ਜਾਂ ਲੜਕਾ ਕੌਣ ਹੈ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਹਾਂ ਅੱਛਾ ਜੀ, ਉਹਨੇ ਖਾਬ ਦੇ ਪੈਸੇ ਤੇਰੇ ਖਾਬ ਦੇ ਪੈਸੇ। ਅੱਛਾ, ਉਹ ਰਿਪੀਟ ਮੈਨੂੰ ਤੀਸਰੀ ਦਫਾ ਰਿਪੀਟ ਹੋ ਗਿਆ। ਇੱਕ ਮਿੰਟ ਸਾਜੀ ਹੈ, ਇੱਕ ਪਲੇਸ ਆ। ਇੱਕ ਖਾਬ ਚ ਕਿਹੜੀ ਐਸੀ ਚੀਜ਼ ਆ ਜਿਹੜੀ ਬੰਦਾ ਯਾਦ ਰੱਖੇ? ਸਾਜੀ ਯਾਦ ਰੱਖਣ ਵਾਲੀ ਇਹ ਕਿ ਮੈਂ ਪਲੇਸ ਆ, ਮੈਂ ਤੁਹਾਨੂੰ ਦੱਸਣ ਦਿਆ। ਇੱਕ ਮਿੰਟ ਯਾਰ, ਕੀ ਠਹਿਰ ਜਾ ਇੱਕ ਮਿੰਟ। ਯਾਰ ਹੱਸੀਏ ਵੀ ਨਾ। ਦੇਗ 'ਚ ਪੈਸੇ ਜੋੜੇ ਹੁੰਦੇ, ਠਹਿਰ ਇੱਕ ਮਿੰਟ। ਸਾਜੀ ਸਾਜੀ ਉਹ ਪਲੇਸ ਆ ਇੱਕ, ਯਾਨੀ ਕਿ ਏਦਾਂ ਬਰਫਾਨੀ ਪਹਾੜ ਆ ਤੇ ਉਹਦੇ ਆਲੇ ਦੁਆਲੇ ਇੱਕ ਝੀਲ ਆ, ਜਿੱਦਾਂ ਆਂਸੂ ਝੀਲ ਆ। ਉੱਥੇ ਮੈਂ ਜਾ ਕੇ ਖਲੋਣਾ ਵਾ, ਬਸ। ਉਹ ਮੈਨੂੰ ਪਲੇਸ ਨਹੀਂ ਭੁੱਲਦੀ, ਉੱਥੇ ਮੈਂ ਜਾ ਕੇ ਖਲੋ ਜਾਂਦਾ ਵਾ। ਜਾਂ ਕਿਸੇ ਦਾ ਯਾਨੀ ਕਿ ਇਹ ਨਹੀਂ ਕਿ ਆਸ਼ਕੀ ਮਸ਼ੂਕੀ ਨਹੀਂ, ਕਿਸੇ ਦਾ ਵੇਟ ਕਰ ਰਿਹਾ, ਜਿਵੇਂ ਬਾਹਾਂ ਏਦਾਂ ਰੱਖ ਕੇ। ਕੋਈ ਪਲੇਸ ਬਦਲਣਾ, ਉਹਨਾਂ ਨੇ ਛੋਟੀ ਭੁਗਾਵੀ ਮਾਰਨੀ ਤੇਰੇ ਹਲੇ ਇਹਦੇ ਬਦਲਣਾ। ਚ ਕੋਈ ਐਸੀ ਗੱਲ ਨਹੀਂ ਵੀ ਤੂੰ ਇਹਨੂੰ 5 ਵਾਰੀ ਵੇਖਿਆ ਤੇ ਯਾਦ ਰੱਖੇ। ਸਾਜੀ ਇੰਟਰਸਟਿੰਗ ਖਾਬ ਆ ਇਹ। ਅੱਛਾ ਚਲੋ ਠੀਕ ਹਰ ਹੈ। ਜੁਮੇਰਾਤ ਤੇ ਤੁਸੀਂ ਜੁਮੇਰਾਤ ਦੱਸੋ ਹੁੰਦਾ ਜੀ। ਹੈ। ਮੈਂ ਉਸਤਾਦ ਜੀ ਉਹ ਖਾਬ ਵੇਖਿਆ ਕਿ ਮੈਂ ਤੁਰਦਾ ਉੱਡਣ ਲੱਗ ਪੈਂਦਾ। ਓਏ ਮਤਲਬ ਕਿ ਤੁਰਿਆ ਜਾ ਰਿਹਾ ਹਾਂਜੀ, ਸੱਚੀ ਮੁੱਚੀ। ਮੇਰਾ ਵੀ ਹਾਨੋ ਕਰਦਾ ਇਹਨੇ। ਓਏ ਉੱਡਣ ਹੀ ਲੱਗ ਪਿਆ ਤੂੰ ਤੁਰਿਆ ਤੇਰਾ ਇੰਜਨ ਚਲਾਤਾ, ਤੂੰ ਪੀਆਈ ਦਾ ਸੀਗਾ ਬਣ ਗਿਆ ਨਾਲ ਹੀ, ਭਾਈ ਖਾਬ ਕਿਤੇ ਪ੍ਰਵਾਹ ਪਾਉਣ ਲੱਗ ਗਿਆ। ਉਸਤਾਦ ਜੀ ਇੰਜ ਮੈਂ ਤੁਰਿਆ ਜਾਂਦੇ ਆ, ਮੈਂ ਥੋੜਾ ਜਿਹਾ ਤੇਜ਼ ਤੁਰਦਾ ਵਾਂ ਤੇ ਫਿਰ ਉੱਡਣ ਲੱਗ ਪੈਂਦਾ ਜਿਹੜਾ। ਖਾਬ 'ਚ ਐਟਮਾਂ ਹੁੰਦੀਆਂ ਨੇ। ਹਾਂਜੀ ਇੱਕ ਤੇ ਖਾਬ 'ਚ ਕਦੀ ਸੱਟ ਨਹੀਂ ਲੱਗੂਗੀ ਤੁਹਾਨੂੰ, ਕਦੀ ਵੀ ਨਹੀਂ ਜੋ ਇੱਕ ਖਾਬ 'ਚ ਤੁਸੀਂ ਮਰੋਗੇ ਨਹੀਂ ਕਦੀ। ਹਾਂਜੀ ਖਾਬ 'ਚ ਤੁਸੀਂ 17,000 ਵੀ ਬਿਲਡਿੰਗ ਤੋਂ ਵੀ ਡਿੱਗੋਗੇ ਡਿੱਗਦੇ ਨਾ ਆ। ਤੇ ਤੁਹਾਨੂੰ ਕੁਝ ਨਹੀਂ ਹੋਣਾ। ਇਹ ਕਿਤੇ ਹਵਾ ਜੀ ਪੈਂਦੀ ਬਸ। ਆ ਖਾਬ ਦਾ ਹੋਰ ਹਿਸਾਬ ਕਿਤਾਬ ਆਪਦੀ ਹੈ। ਮੌਤ ਨਹੀਂ ਹੈ। ਹਾਂ, ਹੁਣ ਉਸਤਾਦ ਜੀ ਇੱਕ ਮੈਂ ਖਾਬ ਵੇਖਿਆ ਵਾ ਕਿ ਟ੍ਰੇਨ ਨਹੀਂ, ਜਿਹੜੀ ਟ੍ਰੇਨ ਫਾਟਕ ਬੰਦ ਆ ਤੇ ਟ੍ਰੇਨ ਤਾਂ ਰੁੱਖ ਖੜੀ ਭੱਜੀ ਜਾਂਦੀ ਹੈ, ਮਗਰ ਬੰਦੇ ਭੱਜੇ ਜਾ ਰਹੇ ਆ ਉਹਦੇ। ਸੱਚੀ ਮੁੱਚੀ ਦਾ ਖਾਬ ਆ, ਇਹ ਚ ਵੀ ਝੂਠ ਨਹੀਂ। ਹਾਂਜੀ ਕਿ ਇੰਜਨ ਇੰਜ ਉਤਲੇ ਰੁੱਖ ਖਲੋਤਾ ਹੈ
ਬੰਦਿਆਂ ਓਏ ਤਰ੍ਹਾਂ ਯਾਰ ਭੱਜੀ ਉਹਨੂੰ ਜਾਂਦੀ। ਫਲਾਈ ਟ੍ਰੇਨ ਕਹਿੰਦੇ ਤਾਂ ਜਾਂਦੇ ਯਾਰ ਉਹ ਨਹੀਂ ਯਾਰ ਦੀ ਗੱਲ ਤੇ ਸਮਝ ਲਾ ਜਿਵੇਂ ਉਹ ਨਹੀਂ ਖਲੋ ਜਾਂਦਾ ਰਿਚ ਐ ਕਰਕੇ ਆਇਆ ਰਿਚ ਆਹੋ। ਉਹ ਕਹਿੰਦਾ ਪੂਰੀ ਟ੍ਰੇਨ ਇੰਜ ਖਲੋਤੀ ਇੰਜ ਜਾ ਰਹੀ ਭੱਜੀ ਜਾ ਰਹੀ ਆ ਤੇ ਆ ਭੱਜੀ ਜਾਂਦੀ ਤੇ ਉਸ ਇੰਜਨ ਸਭ ਤੋਂ ਉੱਤੇ ਹੈ ਤੇ ਮਗਰ ਬੰਦੇ ਉਹਦੇ ਦਿਮਾਗ ਦਾ ਲੈਵਲ ਚੈੱਕ ਕਰ, ਉਹਦਾ ਖਾਬ ਕਿੱਦਾਂ ਦਾ ਦੇਖ ਰਿਹਾ ਉਹ ਖਾਬ ਹੁੰਦਾ ਵੀ ਬੰਦਾ ਕਹੇ ਜੀ ਮੈਂ ਭਾਵੇਂ ਇੱਕ ਤਜਰਬਾ ਕਰ ਰਿਹਾ, ਮੈਂ ਕੋਈ ਦੁਨੀਆ ਦੀ ਚੀਜ਼ ਬਣਾ ਰਿਹਾ, ਮੈਂ AI ਵੈਬਸਾਈਟ ਦੇ ਨਾਲ ਆਪਣੀ ਇੱਕ ਚੀਜ਼ ਬਣਾਈ, ਉਹਦੀ ਖਾਬ ਜਾਏ ਟ੍ਰੇਨ ਸਿੱਧੀ ਖੜੀ ਨਾ ਜਾ ਰਹੀ, ਤੇ ਉਹਦਾ ਤੂੰ ਉੱਤੇ ਲੈਵਲ ਚੈੱਕ ਕਰ। ਉਤੋਂ ਇੰਜਣ ਦਾ ਇੰਜ ਵੀ ਕਰਦੇ ਹਾਂ ਹੈ ਇੰਜਣ ਟ੍ਰੇਨ ਲੜਾ ਵੀ ਸਾਡੇ ਨਹੀਂ ਖਾਬ ਹੁਣ ਮੇਰਾ ਕੋਈ ਇਹਦੇ ਤੇ ਨਹੀਂ ਨਾ ਅਮਲ ਕਰਦਾ। ਨਹੀਂ ਇਦਾਂ ਦੀ ਇਹਨੂੰ ਆਉਣੀਆਂ ਇਦਾਂ ਦੀਆਂ। ਸਮੁੰਦਰ 'ਚ ਬਹਿਰੀ ਯਾਦ ਕਹਿੰਦਾ ਜਾਣ ਨਹੀਂ ਦਿਆ, ਡੱਡੂ ਵਾਂਗੂ ਸਮੁੰਦਰ ਵਿੱਚ ਜਾ ਰਿਹਾ, ਛਾਲ ਕੱਢੂ ਪੂਰੀਆਂ ਸਵਾਰੀਆਂ ਬਾਹਰ ਸਿੱਟੀ ਜਾ ਰਿਹਾ। ਇਹਨੇ ਬੈਰੀਆ ਨੂੰ ਪਾਣੀ ਪਿਲਾਉਣਾ ਵੀ ਇੰਜ ਕਰਕੇ ਬੈਰੀਆ ਉੱਥੇ ਪਾਣੀ ਪੀਣ ਲੱਗ ਗਿਆ। ਹਾਂ ਅੱਛਾ ਹਾਂ ਖਾਬਾਂ ਅੱਗੇ ਹੁੰਦੀਆਂ ਮੈਂ ਸਾਜੀ ਇੱਕ ਖਾਬ ਦੇਖਿਆ ਕਿ ਸਾਡੇ ਘਰ ਤੇ ਫੁੱਲ ਲਾਈਟਿੰਗ ਹੋਈ ਹੈ, ਓਕੇ ਪੂਰਾ ਸਜਿਆ ਵਾ, ਗਲੀ 'ਚ ਵੀ ਲਾਈਟਿੰਗ ਹੋਈ ਹੈ, ਕੋਈ ਫੰਕਸ਼ਨ ਟਾਈਪ ਸੀਗਾ। ਹਾਂ ਤੇ ਸਵੇਰ ਹੋ ਗਈ, ਲਾਈਟਾਂ ਲੂਟਾਂ ਬੁਝ ਗਈਆਂ ਤੇ ਸਾਡਾ ਘਰ ਇੰਜ ਬੈਠਾ। ਥੱਕ ਕੇ ਥੱਕ ਹਾਰ ਕੇ ਉਹ ਮਾਮੇ ਦੇ ਮੱਥੇ ਤੇ ਨਹੀਂ ਲੈਟਰ ਵਾਪੀ ਸਰ ਯਾਰ ਤੁਹਾਡਾ ਬਜ਼ੁਰਗ ਘਰ ਆ ਇਦਾਂ ਨਾ ਬਿਠਾਓ ਯਾਰ। ਤੇ ਘਰ ਅੱਜ ਵੀ ਕਰਨ ਦਿਆ ਉਹ ਨਹੀਂ ਯਾਰ ਇਹ ਬਕਵਾਸ ਆ ਯਾਰ। ਤੇ ਘਰ ਇਹਨਾਂ ਦਾ ਬਿਮਾਰ ਕੀ ਹੋਇਆ ਕਹਿੰਦਾ ਪਤਾ ਨਹੀਂ ਭਾਈ ਕੋਈ ਟਾ ਅੱਛਾ ਭਾਈ ਮੈਂ ਤੁਹਾਨੂੰ ਦੱਸਾਂ, ਤੁਸੀਂ ਮੈਨੂੰ ਦੱਸੋ, ਮੈਂ ਰਾਤੀ ਇੱਕ ਵੀਡੀਓ ਦੇਖ ਰਿਹਾ ਸਾਂ, ਜਦੋਂ ਅੱਲਾ ਮਾਫੀ ਦੇਵੇ ਕਿਸੇ ਨੂੰ ਸਜ਼ਾਏ ਮੌਤ ਮਿਲਦੀ, ਸਰ ਕਲਮ ਕਰ ਦੋ ਇਸਕਾ, ਹਾਂਜੀ ਜਦੋਂ ਗਰਦਨ ਲੱਥਦੀ ਆ ਤੁਹਾਡੇ ਹਿਸਾਬ ਨਾਲ ਉਹ ਜਿਹੜੀ ਗਰਦਨ ਆ ਕਿੰਨੀ ਦੇਰ ਤੱਕ ਉਹ ਸੋਚ ਸਮਝ ਔਰ ਅੱਖਾਂ ਉਹਦੀਆਂ ਸਾਰੀਆਂ ਉਹ ਆਪਣੇ ਕਰ ਹੁੰਦੀ ਹੈ? 7 ਮਿੰਟ ਤੱਕ ਨਹੀਂ ਹਾਂਜੀ ਸਾਇੰਸ ਕਹਿੰਦੀ ਹੈ, ਫੋਨ ਜਵਾਬ ਦੇ ਦਿੰਦਾ, ਕੁਝ ਵੀ ਨਹੀਂ। ਐਵੇਂ ਨਾ ਸੋਚ ਸਾਇੰਸ ਕਹਿੰਦੀ ਹੈ ਉਸਤਾਦ ਜੀ। ਸਾਇੰਸ ਤੈਨੂੰ ਕਿਉਂ ਕਹਿੰਦੀ ਆ? ਅਸੀਂ ਪਾਗਲ ਸਾਹਮਣੇ ਕਹਿੰਦੀ ਸਾਇੰਸ ਲੌਜੀਕ ਨਾਲ ਜਵਾਬ ਦੇ, ਕੋਈ ਸੋਚ ਤੇ ਕੋਈ ਜ਼ਿਹਨ ਤੇ ਭਾਰ ਕੇ ਦੇ ਦੇਣਾ ਪੁੱਤ। ਕਮ ਸੇ ਕਮ ਇਨਸਾਨੀ ਦਿਮਾਗ ਜਿਹੜਾ ਨਾ ਇਹ 36 ਘੰਟੇ ਚੱਲਦਾ ਵਾ ਜੀ। ਨਹੀਂ ਇੱਕ ਅਰਸੇ ਟਾਈਮ ਥੋੜਾ ਜਿਹਾ ਹੈ। ਮੈਂ ਕਹਿ ਰਿਹਾ ਕਿ ਉਹਦੇ ਮੂੰਹ ਤੋਂ ਯਾਨੀ ਅੱਲਾ ਮਾਫੀ ਦੇ ਗਰਦਨ ਲੱਥ ਡਿੱਗ ਪਈ ਹੈ ਲੈਦਾ, ਹਾਂਜੀ ਲੇਕਿਨ ਉਹਦਾ ਫੇਸ ਐਕਸਪ੍ਰੈਸ਼ਨ ਉਹ ਅੱਖਾਂ ਵਿੱਚ ਝਮਕੇਗਾ। ਹਾਂਜੀ ਲੱਗਦਾ ਵਾ ਹਾਂਜੀ ਉਸਤਾਦ ਜੀ 1 ਘੰਟੇ ਦਾ ਟਾਈਮ ਹੁੰਦਾ, ਤੁਸੀਂ ਗਰਦਨ ਉਸ ਨੇ ਜੋੜ ਇੱਕ ਸਕਦੇ। ਘੰਟਾ ਬੈਠਾ ਰਹੇਗਾ ਉਹ ਵਿਚਾਰਾ, ਤੇ ਹੁਣ ਬੋਡੀ ਪਿੱਛੇ ਡਿੱਗੀ, ਉਹ ਐਵੇਂ ਨਹੀਂ ਕਰ ਸਕਦਾ। ਨਹੀਂ ਉਹ ਤੁਸੀਂ ਆਖਰੀ ਲੋ ਜੇ ਕੋਈ ਸਿਆਣੇ ਕਹਿੰਦੇ ਆ ਤੁਸੀਂ 70 ਕਦਮ ਤੋਂ ਦੂਰ ਗਰਦਨ ਨਾ ਸੁੱਟੋ, ਹਾਂਜੀ ਤੇ 1 ਘੰਟੇ ਤੋਂ ਪਹਿਲੇ ਚੁੱਕ ਕੇ ਨਹੀਂ, ਜੋੜ ਲਓ। ਤੁਸੀਂ ਬਕਵਾਸ ਕਰ ਰਹੇ, ਮੈਂ ਤੁਹਾਨੂੰ ਸੱਚੀ ਗੱਲ ਕਰ ਰਿਹਾ ਹਾਂਜੀ ਹਾਂਜੀ ਸਹੀ। ਕਿ ਇੱਕ ਸਜ਼ਾਏ ਮੌਤ ਦੇ ਕੈਦੀ ਨੇ ਇਹ ਤਜਰਬਾ ਕੀਤਾ, ਉਹਦੀ ਧੌਣ ਲੱਥਣ ਲੱਗੀ ਤੇ ਉਹਨੇ ਜਿਹੜਾ ਸੀ ਨਾ ਉਹ ਜਿਹੜਾ ਜਲਾਦ, ਹਾਂਜੀ ਉਹਨੇ ਉਹਨੂੰ ਕਿਹਾ ਕਿ ਜਦੋਂ ਮੇਰੀ ਗਰਦਨ ਲੱਥ ਜੇ ਤੂੰ ਮੇਰੀ ਅੱਖਾਂ ਦੇਖਣੀਆਂ ਵਾ ਮੈਂ ਚਮਕੂੰਗਾ ਅੱਖਾਂ, ਵਾਹ ਵਾਹ। ਓਏ ਹੋਏ ਹੋਏ ਫੌਰਨ ਤੂੰ ਮੇਰੀ ਅੱਖਾਂ ਦੇਖਣਾ ਵਾ। ਉਹਦੀ ਗਰਦਨ ਲੱਥੀ ਆ ਤੇ ਉਹਨੇ 3 ਤੋਂ 4 ਵਾਰੀ ਅੱਖਾਂ ਝਮਕੀਆਂ ਨੇ ਗਰਦਨ ਨੇ। ਉਹਨੇ ਫਿਰ ਹਾਂਜੀ ਦੱਸਿਆ ਗਰਦਨ ਨੇ। ਦਿਮਾਗ ਨੂੰ ਸਿਗਨਲ ਜਾਂਦੇ ਆ ਨਾ, ਦਿਮਾਗ ਜਿਹੜਾ ਨਾ ਅੱਖਾਂ ਤੋਂ ਝਮਕ ਦੇਖਣਾ, ਦਿਮਾਗ ਸਿਗਨਲ ਭੇਜਦਾ ਵਾ ਬਾਡੀ ਨੂੰ। ਹਾਂ ਹੁਣ ਇੱਥੋਂ ਕੱਟ ਹੋ ਗਿਆ ਤੇ ਜਿਨ ਬਾਹ ਨੂੰ ਨਹੀਂ ਭੇਜ ਸਕਦਾ ਉਹ, ਕਿਉਂਕਿ ਉਹਦੇ ਨਾਲ ਅੱਖਾਂ ਨਾਲ ਉਹਦੀ ਕਨੈਕਟੀਵਿਟੀ ਹੈਗੀ ਨਾ ਯੈਸ ਦਿਮਾਗ ਦੀ। ਨਹੀਂ ਤੇ ਫਿਰ ਜਲਾਦ ਨੇ ਦੱਸਿਆ ਬਾਅਦ ਚ ਵੀ ਹਾਂ ਉਹ ਚਮਕੀ ਉਹ ਦੇਖਦਾ ਵੀ ਹੁੰਦਾ ਕਿ ਮੇਰਾ ਵਜੂਦ ਉਹ ਪਿਆ ਵਾ ਤੇ ਮੈਂ ਇੱਥੇ ਆ, ਯਾਨੀ ਕੁਛ ਦੇਰ ਉਸ ਤੋਂ ਬਾਅਦ ਫਿਰ ਉਹ ਖਤਮ ਹੋ ਜਾਂਦਾ। ਪਤਾ ਨਹੀਂ ਸਾਇੰਸਦਾਨ ਸੀਗਾ ਕੁਮਾਰ ਕੁਨੀ, ਉਹਨੇ ਕਿਹਾ ਵੀ ਤੁਸੀਂ 1 ਘੰਟੇ ਬਾਅਦ ਨਾ ਆਪਣੀ ਅੱਛਾ ਇਹਨੂੰ ਜਿਹੜੇ ਨਾਂ ਯਾਦ ਨੇ ਨਾ, ਇਹਨੇ ਦੁਨੀਆ ਦੇ ਹਰ ਤਜਰਬੇ ਤੇ ਉਸੇ ਸਾਇੰਸਦਾਨ ਦਾ ਨਾਂ ਪਾਉਣਾ, ਮਾਰਕੋਨੀ। ਬ੍ਰਾਹਮ ਬੈਲ ਵੀ ਹੈਗਾ ਵਾ, ਉਹ ਵੀ ਇੱਥੇ ਕਰਕੇ ਕਹਿੰਦੇ ਉਸਤਾਦ ਜੀ, 1 ਘੰਟੇ ਬਾਅਦ ਗਰਦਨ ਜੋੜ ਸਕਦੇ ਆ। ਅੰਗਰੇਜ਼ ਇੱਕ ਨੇ ਕੀਤਾ ਹੈ ਨਹੀਂ ਮੈਂ ਸੁਣਿਆ ਸੀ, ਲੇਕਿਨ ਮੈਨੂੰ ਇੱਥੇ ਯਕੀਨ ਨਹੀਂ ਆਇਆ। ਉਹਨਾਂ ਨੇ ਕਿਹਾ ਅਗਰ ਗਰਦਨ ਲੱਥ ਜਾਂਦੀ ਨਾ ਤੇ ਤੁਸੀਂ ਅੱਧੇ ਘੰਟੇ ਦੇ ਵਿੱਚ ਅਗਰ ਜੋੜ ਦਿਓ ਤੇ ਬੰਦਾ ਬਚ ਸਕਦਾ, ਲੇਕਿਨ ਮੈਨੂੰ ਨਹੀਂ ਇਹ ਸਮਝ। ਨਹੀਂ ਜੀ ਡਬਲ ਮੈਜਿਕ ਹੈ ਨਾ, ਕਾਲੀ ਚਿੱਟੀ ਮਿਕਸ ਕਰਕੇ ਤੁਸੀਂ ਇਹ ਧੌਣ ਲਾ ਕੇ ਬੜੀ ਸੋਹਣੀ, ਲੇਕਿਨ ਇਹ ਲਕੀਰ ਜੀ ਬਣੀ, ਲਸਣ ਚ ਬਣੀ, ਬਾਅਦ ਚ ਜਾਣੀ। ਨਹੀਂ ਉਹ ਬਾਅਦ ਰੇਤੀ ਲਾ ਕੇ ਬੰਦਾ ਉੱਤੇ ਪੇਂਟ ਕਰਾ। ਯਾਰ ਮਿੱਠੇ ਉਹ ਫਿਲੀਪੀਨ ਦਾ ਸੀਗਾ ਅੰਗਰੇਜ਼, ਉਹਨੇ ਉਸਤਾਦ ਜੀ ਕਹਿੰਦੇ ਧੌਣ ਲੱਥੀ ਆ, ਉਹਨੇ ਕਿਹਾ ਮਾਸਟਰ ਟੈਰਸ ਮਾਸਟਰ ਟੈਰਸ ਅਵਾਨ, ਉਹਨੇ ਉਸਤਾਦ ਜੀ ਉਹ ਵੀ ਸੀਗਾ ਯਾਰ ਆਹੋ ਟੋਬੇ ਦਾ ਟੋਪੇ ਦਾ ਅੜਜਾ ਚੱਕਦਾ ਉਹੀ। ਉਸਤਾਦ ਜੀ ਧੌਣ ਲੱਥੀ ਆ, ਉਹਨੇ ਸਕੈਨਰ ਨਾ ਇੱਕ ਰੱਖਿਆ, ਸਕੈਨਰ ਜਿਹਨੂੰ ਲੈਂਸ ਕਹਿੰਦੇ, ਲਾਲ ਲੈਂਸ ਨਹੀਂ ਨਿਕਲਦੇ। ਉਸਤਾਦ ਜੀ ਉਹਨੇ ਉਹਦੀ ਅੱਖਾਂ 'ਚ ਮਾਰੀ, ਉਹਨੇ ਤੁਹਾਡੀ ਅੱਖਾਂ 'ਚ ਮੱਕੀਆਂ, ਉਹਨੇ ਵੀ ਅੱਖਾਂ 'ਚ ਮੱਕੀਆਂ ਔਰ 12 ਵਾਰੀ ਚਮਕੀਆਂ। ਕਹਿੰਦਾ ਮੇਰੀ ਅੱਖਾਂ 'ਚ ਨਾ ਪਾ ਯਾਰ, ਮੇਰੇ ਪੇਨ ਹੋ ਰਹੀ ਸਿਰ ਨੂੰ। ਉਹਨੇ ਬੋਲ ਕੇ ਗਿਆ ਉਸਤਾਦ ਜੀ ਕੀ ਹੋ ਗਿਆ। ਇਹ ਲਿਖਿਆ ਵਾ ਬਕਾਇਦਾ ਫਿਲੀਪੀਨੀ ਲਾਇਬ੍ਰੇਰੀ ਦੇ ਵਿੱਚ ਇੱਕ ਕਿਤਾਬ ਆ, ਜੋ ਦੇਖੀ ਆ ਮੈਨ ਇਨ ਬਲੈਕ, ਉਹਦੇ 3 ਪਾਰਟ ਨੇ। ਹਾਂਜੀ ਸਾਜੀ ਨਾਮ ਸੁਣਿਆ ਪਰ ਦੇਖੋ ਉਹ ਬੜੀ ਮਜ਼ੇਦਾਰ ਆ। ਉਹਦੇ ਵਿੱਚ ਵੀ ਨਾ ਇਸ ਤਰ੍ਹਾਂ ਕਰਕੇ ਨਾ ਉਹ ਇੱਕ ਕਿਸੇ ਨੂੰ ਪੁੱਛਣ ਜਾਂਦਾ, ਉਹ ਚ ਏਲੀਅਨਸ ਨੇ ਹਾਂਜੀ ਤੇ ਉਹ ਇਨਸਾਨੀ ਰੂਪ ਧਾਰ ਕੇ ਨਾ ਫਿਰ ਰਹੇ ਨੇ ਵਿੱਚ, ਤੇ ਉਹ ਹੀਰੋ ਤੇ ਜਿਹੜਾ ਨਾਲ ਦਾ ਨਾ ਉਹ ਲੱਭ ਲੈਂਦੇ ਉਹਨਾਂ ਨੂੰ। ਤੇ ਉਹ ਹੁਣ ਇੱਕ ਕੋ ਜਾਂਦਾ ਤੇ ਉਹ ਜਿਹੜਾ ਨਹੀਂ ਹੁੰਦਾ ਐਂ ਕਰਕੇ ਸਿੱਟਣ ਵਾਲੀ ਬੋਲ ਹਾਂਜੀ ਬੋਲਿੰਗ, ਉੱਥੇ ਉਹ ਖਲੋਤਾ ਹੁੰਦਾ ਇੱਕ ਕਰੈਕਟਰ
ਤੇ ਉਹਨੂੰ ਕਹਿੰਦਾ ਦੱਸ ਤੂੰ ਇਦਾਂ, ਤੇ ਉਹ ਕਹਿੰਦਾ ਮੈਂ ਨਹੀਂ, ਮੈਨੂੰ ਨਹੀਂ ਪਤਾ, ਸਾਦਾ ਹੀ ਆ। ਕਹਿੰਦਾ ਮੈਨੂੰ ਪਤਾ ਤੂੰ ਹੋਈ। ਤੇ ਉਹ ਨਾ ਇੰਜ ਕਰਕੇ ਉਹਦਾ ਧੌਣ ਫੜਦਾ, ਫੜਪ ਧੌਣ ਲਾ ਦਿੰਦਾ। ਹੁਣ ਧੌਣ ਉਹਨੇ ਫੜੀ ਹੈ, ਧੌਣ ਇੱਧਰ ਆ ਤੇ ਬਾਡੀ ਦੀ ਉੱਧਰ ਖੜੀ ਤੇ ਆਵਾਜ਼ ਧੌਣ ਚੋਂ ਆ ਰਹੀ ਹੈ ਕਿ ਤੈਨੂੰ ਮੈਂ ਦੱਸ ਤੇ ਹੱਥ ਕੇ ਮੈਂ ਤੈਨੂੰ ਦੱਸ ਦਿੱਤੀ। ਬਾਡੀ ਪੂਰੀ ਉੱਧਰ ਰਿਐਕਟ ਕਰ ਰਹੀ ਖਲੋਤੀ ਕਿ ਤੂੰ ਮੈਂ ਤੈਨੂੰ ਦੱਸਦਾ ਤੂੰ ਜ਼ਿਆਦਤੀ ਕਰ ਰਿਹਾ, ਨਾ ਸਿੱਟੀ ਤੇ ਮੂੰਹ ਇੱਧਰੋਂ ਬੋਲਣ ਦਿਆ ਤੇ ਕੱਲੀ ਬਾਡੀ ਉੱਧਰੋਂ ਇੰਜ ਕਰੀ ਜਾ ਰਹੀ ਹੈ ਤੇ ਉਹ ਸਿੰਕ ਹੋ ਰਿਹਾ ਆਪਸ ਚ। ਕੀ ਬਾਤ। ਵਾਹ ਵਾਹ ਫਿਰ ਉਹਦੇ ਫੜ ਕੇ ਨਾ ਨਾਸਾਂ ਤੋਂ ਐ ਕਰਕੇ ਉਹਦੇ ਮੂੰਹ ਦੇ ਨਾਲ ਸਿੱਟਦਾ ਐ। ਉਸਤਾਦ ਜੀ ਹੁਣ ਤੁਹਾਨੂੰ ਪਤਾ ਸੱਪ ਜਿਹੜਾ ਵਾ ਪਿੱਛੇ ਨਹੀਂ ਦੇਖ ਸਕਦਾ। ਨਹੀਂ ਦੇਖਦਾ ਕਿਉਂ ਵਜ੍ਹਾ? ਡਰ ਨਹੀਂ ਐਵੇਂ ਨਾ ਏਦਾਂ ਉਹਨੂੰ ਸਾਰਾ ਮੁੰਡਾ ਪੈਣਾ ਐ ਕਰਕੇ ਮਤਲਬ ਮੁੜ ਸਕਦਾ ਉਹ। ਐ ਹੁਣ ਮੈਂ ਦੇਖਦਾ ਸੱਪ ਨਹੀਂ ਤਾਂ ਦੇਖ ਸਕਦਾ। ਡਿੱਗ ਪੈਂਦਾ ਹੁਣ ਸਰ। ਸਾਇੰਸ ਦੇ ਰੂਹ ਦੇ ਨਾਲ ਸਿਆਸਤਦਾਨ ਜਿਹੜੇ ਸਾਰੇ ਉਹ ਤਰੱਕੀ ਕਰਨ ਰਹੇ ਆ AI ਦੇ ਹਿਸਾਬ ਨਾਲ। ਸੱਪ ਦਾ ਸਿਸਟਮ ਜਿਹੜਾ ਪੱਠੇ ਨਹੀਂ ਹੁੰਦੇ ਸੱਪ ਦੇ, ਹੁਣ ਪੱਠੇ ਪਾਉਂਦੇ ਸੱਪ ਫਿਰ ਸੱਪ ਦਾ ਪੂਰਾ ਦੇਖ ਗਿਆ। ਆਪੂ ਪੱਠੇ ਪਾਣ ਲੱਗੇ ਸਟਾਰਟ ਸੱਪ ਦੇ ਨਾ ਉਹ ਯਾਰ ਪੱਠੇ ਉਹ ਕਹਿੰਦਾ ਜਿਹੜੇ ਪੱਠੇ ਹੁੰਦੇ ਪੱਠੇ ਵੀ ਕਿੱਥੇ ਜਾਂਦੇ ਉਹ ਪੱਠੇ ਹੋਰ ਤੇ ਲੂਸਣ ਬਰਸਨ ਨਹੀਂ ਫਸਾਉਂਦੇ ਸੱਪ। ਸਾਊਥ ਅਫਰੀਕਾ ਦੇ ਵਿੱਚ ਸਾਜੀ ਬਿੱਛੂਆਂ ਨੇ ਰੈਲੀ ਕੱਢੀ, ਉਹਦੇ ਪਿੱਛੇ ਉਹ ਨਹੀਂ ਹੁੰਦਾ ਡੰਗ, ਉਹਦੇ ਉੱਤੇ ਉਹਨਾਂ ਝੰਡੇ ਆਣੇ ਕਿ ਲੈ ਕੇ ਉਹ ਲਹਿਰਾਏ ਆ ਉਹਨਾਂ ਨੇ ਕਿ ਉੱਪਰ ਉਹ ਚਲੋ ਉਹ ਕੀ ਲਿਖਿਆ ਸੀ ਭਲਾ ਉਹਨਾਂ ਨੇ ਸਾਡੇ ਵਨਸ ਮੋਰ ਹਾਂਜੀ ਉਹ ਵੀ ਲਿਖਿਆ ਸੀਗਾ ਕਿ ਅੱਛਾ ਦੋਵੇਂ ਕੈਸੇ ਰਲੇ ਆ Black Day ਜੋ ਕਹੀ ਜਾਂਦਾ ਉਹ ਕਹੀ ਜਾਂਦਾ ਆਓ ਬਾਤ ਲਿਖਿਆ ਸੀਗਾ ਇਹ ਜ਼ਹਿਰ ਨਾਮਨਜ਼ੂਰ ਇਹ ਜ਼ਹਿਰ ਤੋਂ ਭਰਨਾ ਉਹਨਾਂ ਦੇ ਜ਼ਹਿਰ ਕੱਢ ਕੇ 2 ਨੰਬਰ ਕਨਵਰਟ ਕਰੀ ਜਾਂਦੇ ਸੀ। ਕਹਿੰਦੇ ਅੱਛਾ ਹਮਾਰਾ ਪਿੱਛੋਂ ਦਾ ਪਿੱਛੋਂ ਡੈਜ ਹੁੰਦਾ ਉੱਥੇ ਉਹਨਾਂ ਨੇ ਉਹ ਝੰਡੇ ਲਾਏ ਸੀ, ਕਹਿੰਦੇ ਹਮਾਰਾ ਹੱਕ ਹਮਸੇ ਨਾ ਜੋ ਦੂਰੋਂ ਇਹ ਲੱਗਦਾ ਕਿ ਕਿਤੇ ਰੈਲੀ ਆ ਗਈ। ਹਾਂਜੀ ਇਹ ਸਰਕਾਰਾਂ ਜਾ ਰਹੀਆਂ ਨੇ। ਆਹੀ ਗੱਲਾਂ ਆਪਾਂ ਕਿਤੇ ਬੜੇ ਚੈਨਲ ਤੇ ਬੈਗ ਦੱਸੀ ਨਾ ਰੁਪਈਆ ਲੱਖ ਲੈ ਕੇ ਆ ਗਏ। ਉਸਤਾਦ ਨੂੰ ਕੀ ਪਤਾ ਵੀ ਚਿੱਤਰੀ ਕਰਕੇ ਉਹਨਾਂ ਨੇ ਕੱਢਣਾ ਹੁਣ ਚਾਚਾ ਤੀਫਾ ਵਾ ਯਕੀਨ ਮੰਨ ਟੋਬੇ ਤੁਹਾਨੂੰ ਮੈਂ ਲੈ ਕਿੰਨੇ ਕੇ ਪੈਸੇ ਲੈ ਕੇ ਆਈਏ ਵੱਡੇ ਚੰਦ ਤੋਂ? ਲੱਖ ਰੁਪਈਆ ਤੇ ਸਾਨੂੰ ਤੇ ਸਾਨੂੰ 10 ਮਿਲਣਾ ਵਿੱਚ। ਤੇ ਮੈਂ ਤੈਨੂੰ 25000 ਦਵਾਂ। ਪੰਜ ਫਿਰ ਵੱਧ ਦੇਣੇ ਆ। ਅੱਜ ਹੀ ਗੱਲ ਭਲਾ ਕੀ ਆ ਖਾ ਬਾਬੇ ਹੋਣੇ। ਨਹੀਂ ਯਾਦ ਹੈ ਹੁਣ ਤੁਹਾਨੂੰ ਪਤਾ ਮੈਂ ਟੋਬੇ ਲੈ ਕੇ ਜਾਣਾ ਚਾਚਾ ਤੀਫਾ ਵਾ ਭੂੰਡ ਵੇਚਦਾ ਉਹ। ਹੁਣ ਉੱਥੇ ਨਾ ਭੀੜੀਆਂ ਭੂਰੀਆਂ ਉਸ ਪਿੰਡ 'ਚ ਕੋਈ ਖਿਲਾਉਣਾ ਨਹੀਂ ਫੜਦਾ। ਖਿਲਾਉਣਾ ਕੋਈ ਅਲਾਉ ਨਹੀਂ, ਕਹਿੰਦੇ ਖਿਲਾਉਣਾ ਬੱਚਿਆਂ ਨੂੰ ਖਰਾਬ ਕਰਦਾ, ਬੱਚੇ ਉਦਾਂ ਹੀ ਹੋਏ ਦੇ। ਭੂੰਡੇ ਜਿਹੜੇ ਕਾਲੇ ਭੂੰਡ ਦੇ ਪੀਲੀਆਂ ਭੂੰਡੀਆਂ ਧਾਗਾ ਬੰਨ ਕੇ ਤਾਇਆ ਫੜਾਉਂਦਾ ਰੁਪਈਏ ਦੀ ਇਹ ਭੂੰਡੀ ਉੜਦੀ ਆ ਬੱਚਾ ਤੋਂ ਫੜਦਾ ਐ। ਹਾਂਜੀ ਬਸ ਉਹ ਇੱਧਰ ਮਾਲਦੀਪ ਵਾਲੀ ਸਾਈਡ ਤੇ ਜੀ ਪਫ ਵਾਲੇ ਪੱਠੇ ਆ। ਚਲੋ ਟੋਬੇ ਸਿੱਧਾ ਮਾਲਦੀਪ ਚਲਾ ਗਿਆ ਬੇਟਾ ਕਹਿੰਦਾ ਸਟੇ ਤਾਂ ਕਰ ਉੱਥੇ ਰੋਟੀ ਪਾਣੀ ਖਾ ਲੈ ਫਿਰ ਨਿਕਲਦੇ ਤੇ ਮਾਲਦੀਪ ਨਿਕਲ ਗਏ ਤਕਦੀਰ ਪਾ ਉਸਤਾਦ ਜੀ ਜਿੱਦਾਂ ਸਾਨੂੰ ਦੁਨੀਆ ਇਨਸਾਨਾਂ ਨੂੰ ਨਜ਼ਰ ਆਂਦੀ ਹੈ ਨਾ, ਦੂਸਰੇ ਜਾਨਵਰਾਂ ਦਾ ਵਿਜ਼ਨ ਇਹ ਨਹੀਂਗਾ। ਹਾਂ ਚੇਂਜ ਆ। ਉਹ ਉਹਨਾਂ ਨੂੰ ਹੋਰ ਹੀ ਕਈਆਂ ਨੂੰ ਬਲੈਕ ਐਂਡ ਵਾਈਟ ਨਜ਼ਰ ਆਉਂਦੀ। ਕਈਆਂ ਨੂੰ ਨੈਗੇਟਿਵ ਨਜ਼ਰ ਆਉਂਦਾ। ਹਾਂ ਇਸ ਤਰ੍ਹਾਂ ਹੀ ਆ। ਰੰਗੀਨ ਨਹੀਂ ਨਜ਼ਰ ਆਉਂਦੀ ਕਲਰ ਵਾਈਜ਼। ਨਹੀਂ ਸਿਰਫ ਇਨਸਾਨ ਹਰ ਜਾਨਵਰ ਦੀ ਅੱਖ ਦਾ ਚੇਂਜ ਆ। ਨਹੀਂ ਇਨਸਾਨ ਨਹੀਂ ਕੋਈ ਹੋਰ ਵੀ ਹੈਗਾ, ਉਹਨਾਂ ਨੂੰ ਵੀ ਆਉਂਦੀ ਹੈ ਨਜ਼ਰ। ਊਂਠ ਨੂੰ ਨਜ਼ਰ ਵਿਜਨ ਦਾ ਹੈ ਹਿਸਾਬ ਕਿਤਾਬ। ਬਿੱਲੀ ਦਾ ਵੀ ਕਰੌਲਾ ਹੈਗਾ ਜੀ। ਹਾਂਜੀ ਉਹਨੂੰ ਵੀ ਕੋਈ ਘੱਟ ਹੀ ਸਾਜੀ ਬਿੱਲੀ ਨੂੰ ਆ ਮੋਬਾਈਲ ਹੈ ਨਾ ਜਣੀ ਆ ਸਾਨੂੰ ਐਡਾ ਕ ਲੱਗ ਰਿਹਾ, ਬਿੱਲੀ ਨੂੰ ਐਡਾ ਸਾਰਾ ਲੱਗ ਅੰਦਰੋਂ ਹਾਂਜੀ ਉਹਦਾ। ਹਾਥੀ ਨੂੰ ਲੱਗਦਾ, ਹਾਥੀ ਦੇ ਬਾਰੇ ਮੈਂ ਸੁਣਿਆ ਸੀ ਕਿ ਹਾਥੀ ਉਹਦੀ ਅੱਖ ਛੋਟੀ ਹੈ। ਹਾਂਜੀ ਹਾਥੀ ਦੀ ਅੱਖ ਛੋਟੀ ਹੈ। ਹਾਥੀ ਨੂੰ ਆਪਣੀ ਅੰਦਾਜ਼ਾ ਨਹੀਂ ਹੁੰਦਾ ਮੈਂ ਕਿੱਡਾ ਵਾਂ, ਲੇਕਿਨ ਉਹ ਇਨਸਾਨ ਨੂੰ ਵੇਖਦਾ ਤਾਂ ਇਨਸਾਨ ਕੋ ਡਰਦਾ ਵਾ ਕਿਉਂਕਿ ਉਹਨੂੰ ਐ ਲੱਗਦਾ ਇਹ ਮੇਰੇ ਤੋਂ ਵੱਡਾ ਵਾ। ਉਹਦੀ ਅੱਖ ਛੋਟੀ ਹੈ। ਲੈਂਸ ਛੋਟਾ ਨਾ ਉਹਦਾ। ਹੁਣ ਤੁਹਾਨੂੰ ਵੱਡੀ ਗੱਲ ਦੇ ਦਈਏ, ਤੁਹਾਨੂੰ ਕਿਸੇ ਨੇ ਦੱਸਣਾ ਨਹੀਂ। ਇਹੀ ਗੱਲ ਮੈਂ ਕਿਤੇ ਵੱਡੇ ਚੈਨਲ ਤੇ ਕਰਾਂ ਲੱਖ ਰੁਪਈਆ ਇਸ ਗੱਲ ਦਾ ਹੀ ਆ। ਸਿੱਧਾ ਹੀ ਜਦੋਂ ਹਰ ਇੱਕ ਨੇ ਲਕੋਈ ਹੈ ਸਾਡੇ ਤੋਂ ਪਰਦਾ ਰੱਖਿਆ, ਨਹੀਂ। ਉਹ ਕੋ ਚੁੱਕਣ ਲੱਗਾ ਪਰਦਾ। ਨਹੀਂ ਸੀਨੇ 'ਚ ਲੈ ਕੇ ਜ਼ਰੂਰ ਵਰਜਣਾ। ਤੁਹਾਨੂੰ ਪਤਾ ਸੌਣ ਭਾਦੋ ਦੇ ਵਿੱਚ ਜਿੰਨ ਵੀ ਚੜੇਲਾਂ ਵੀ ਬਾਹਰ ਆ ਜਾਂਦੇ ਬੰਦਿਆਂ ਚੋਂ, ਹਾਂ ਇਹਨਾਂ ਹਬਸ ਹੋ ਜਾਂਦਾ। ਇਨਫੋਰਮੇਸ਼ਨ ਇੱਕ ਤੁਹਾਨੂੰ ਅੱਜ ਦੇ ਦਈਏ ਨਵੀਂ। ਹਾਂ ਇਹ ਐਮਾਜ਼ੋਨ ਅੱਛਾ ਤੇਰੇ ਕੋਲੋਂ ਕਿਸੇ ਵੀ ਨਵੀਂ ਚੀਜ਼ ਦੀ ਤੋਕੋ ਨਹੀਂ ਹੁੰਦੀ। ਨਵੀਂ ਹੈ। ਐਮਾਜ਼ੋਨ ਆ ਜਿਹੜੀ ਉਸਤਾਦ ਜੀ ਕੰਪਨੀ ਬੜੀ ਵੱਡੀ, ਇਹਦਾ ਨਿਸ਼ਾਨ ਆ ਤੀਰ ਇੰਜ ਕਰਕੇ, ਉਹ ਡਿੰਗਾ ਜਿਹਾ ਐ ਕਰਕੇ ਹੈ ਨਾ, ਉਹ A ਤੋਂ Z ਤੱਕ ਅੱਗੇ ON ਜਿਹੜਾ ਨਾ ਉਹਦੇ ਤੇ ਉਹ ਤੀਰ ਨੀਗਾ। ਉਹਦਾ ਮਤਲਬ ਆ ਕਿ A ਤੋਂ Z ਤੱਕ ਸਾਡੇ ਕੋਲ ਹਰ ਸ਼ੈ ਮੌਜੂਦ ਹੈ। ਕੀ ਮਸ਼ਹੂਰ ਆ ਹੈ ਕੋਈ ਅਕਲ ਇਹ ਬੰਦਾ ਤਾਂ ਨਹੀਂ ਮਤਲਬ ਸੂਈ ਤੋਂ ਲੈ ਕੇ ਨਾ ਸੂਈ ਤੋਂ ਇੱਕ ਸੂਈ ਹਾਂਜੀ ਬੈਰੀ ਜਹਾਜ਼ ਤੱਕ ਤੋਂ Amazon ਤੋਂ ਖਰੀਦ ਸਕਦਾ। ਜਰਮਨ ਬੈਰੀ ਜਹਾਜ਼ ਵੱਡਾ। ਛੋਟੀ ਚੀਜ਼ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼। ਮੈਂ ਤੈਨੂੰ ਕਹਿ ਰਿਹਾ ਇੱਕ ਬਟਨ ਨਹੀਂ ਹੁੰਦਾ, ਬਟਨ ਹਾਂਜੀ ਸ਼ਰਟ ਦਾ ਬਟਨ ਤੋਂ ਲੈ ਕੇ ਜਹਾਜ਼ ਤੱਕ Amazon ਤੋਂ ਤੂੰ ਖਰੀਦ ਸਕਦਾ। ਇਹ ਹੈ ਕਿੱਥੇ ਆ Amazon? ਸਾਰੀ ਦੁਨੀਆ 'ਚ ਹੀ ਹੈ। ਆ ਕਦੂਸੀ ਮੈਡੀਕਲ ਸਟੋਰ ਦੇ ਨਾਲ ਦੀ ਦੁਕਾਨ। ਨਹੀਂ ਇਹ ਜੰਗਲ ਵਾ Amazon ਦਾ ਜੰਗਲ। Amazon ਆਨਲਾਈਨ ਆ, ਪ੍ਰਾਈਮ ਆ। ਜਾਨੀ ਕਿ ਜਿੱਦਾਂ ਦਰਾਜ਼ ਆ ਯਾਰ ਇਸ ਉਹ ਤੇ ਦਰਾਜ਼ ਆ ਨਾ, ਇਹ ਪੂਰਾ ਮੁਲਕ ਆ। ਹਾਂਜੀ ਉਹ ਕੱਲਾ ਦਰਾਜ਼ ਹੈ। ਦਰਾਜ਼ ਤੇ ਮਤਲਬ ਇੱਕ ਥੋੜਾ ਜਿਹਾ ਇਲਾਕੇ ਦਾ ਸੈਟਅਪ ਆ। ਦਰਾਜ਼ ਵਰਗਾ ਹੋਰ ਵੀ ਬੜਾ ਕੁਛ ਆ। OLX ਹੋਰ ਚੀਜ਼ ਆ, ਦਰਾਜ਼ ਹੋਰ ਚੀਜ਼ ਆ। ਟੀਮੋ Amazon ਟੀਮੋ ਸ਼ੀਮੋ ਨਹੀਂ, Amazon
ਉਹ ਬਲਾਵ ਉਸਤਾਦ ਲਾਭ ਨਹੀਂ ਉਹ ਤਾਂ ਤਰੀਕਾ ਕਿਹਦਾ ਉਹਨੇ ਚੂਜ਼ ਕੀਤਾ ਕੀ ਬਾਤ ਹੈ ਸਰ। ਔਰ ਉਹਦੀ ਜਿਹੜੀ ਗੱਲਬਾਤ ਤੈਨੂੰ ਮੈਂ ਉਹਦੀ ਮਜ਼ੇ ਦੀ ਗੱਲ ਦੱਸਾਂਗੇ ਉਸਤਾਦ ਜੀ, ਉਹ ਕਸਟਮਰ ਆਪਣਾ ਜਿਹੜਾ ਵਾ ਹਾਂਜੀ ਉਹਦੇ ਵੱਲ ਜ਼ਿਆਦਾ ਝੁਕਦਾ ਵਾ, ਉਹਨੂੰ ਤਰਜੀਹ ਦਿੰਦਾ ਉਹਨੂੰ ਤਰਜੀਹ ਦਿੰਦਾ। ਕੰਪਨੀ ਨੂੰ। ਯਾਨੀ ਤੂੰ ਉਹਦੇ ਤੇ ਆਪਣੀ ਕਹਿ ਲਾ ਵੀ ਤੂੰ ਕਪੜਾ ਬਣਾਉਣਾ ਨਾ ਲੂਮਾ ਤੇ, ਹਾਂਜੀ। ਤੂੰ ਕਪੜਾ ਰੱਖਤਾ ਐਮਾਜ਼ੋਨ ਤੇ, ਤੂੰ ਐਮਾਜ਼ੋਨ ਨੂੰ ਕਿਹਾ ਡੀਲਰ ਨੂੰ ਕਿ ਯਾਰ ਮੇਰਾ ਕਪੜਾ ਦੀ ਮਸ਼ਹੂਰੀ ਲਾ ਦਿਓ, ਮੇਰਾ ਕਪੜਾ ਵੇਚਣਾ ਤੁਸੀਂ। ਉਹ ਤੈਨੂੰ ਪੁੱਛਣਗੇ ਭਾਈ ਕੀ ਭਾਅ ਵੇਚਣਾ, ਤੂੰ ਕਹਿਣਾ ਜੀ ਇਹ 50 ਰੁਪਏ ਮੀਟਰ ਵੇਚ ਦਿਓ। ਰੇਟ ਕੀ ਦਾ ਤੇਰਾ ਤੈਅ ਹੋ ਗਿਆ। ਉਹਨਾਂ ਨੇ ਲਿਖ ਦਿੱਤਾ ਇੱਕ ਕਪੜਾ, ਹਾਂਜੀ ਠੀਕ ਹੈ ਨਹੀਂ, ਫੈਬਰਿਕਸ ਇਹ ਉਹ ਕਾਟਨ ਇਹ ਉਹ, ਇਹਦਾ ਇੰਨਾ ਤਾਣਾ ਬਾਣਾ ਇੰਨਾ ਸਾਰਾ ਲਿਖ ਕੇ ਉਹਨਾਂ ਨੇ ਲਿਖਤਾ 50 ਰੁਪਏ ਮੀਟਰ। ਮੈਂ ਉਹਨਾਂ ਕੋਲੋਂ 1000 ਮੀਟਰ ਖਰੀਦ ਲਿਆ। ਓਕੇ 1000 ਮੀਟਰ ਖਰੀਦ ਲਿਆ। ਹਾਂਜੀ ਉਹਦੇ ਪੈਸੇ ਤੈਨੂੰ 3 ਦਿਨ ਜਾਂ 3 ਦਿਨ ਜਾਂ ਕਿੰਨੇ ਘੰਟੇ ਤੈਨੂੰ ਨਹੀਂ ਮਿਲਣੇ, ਐਮਾਜ਼ੋਨ ਕੋ ਪਏ ਰਹਿਣੇ ਆ। ਅਗਰ ਉਸ ਦੌਰਾਨ ਮੈਂ ਉਹਨਾਂ ਨੂੰ ਕਹਿਤਾ ਕਿ ਕੱਪੜਾ ਨਹੀਂ ਸਹੀ, ਇੱਥੇ ਵੀ ਤੱਕ ਵੀ ਕਹਿਤਾ ਨਾ ਕਿ ਮੇਰਾ ਜ਼ੇਨ ਬਦਲ ਗਿਆ ਵਾ, ਯਾਨੀ ਤੂੰ ਆਪਣੇ ਕਸਟਮਰ ਨਾਲ ਮੁਹੱਬਤ ਦੇ ਕੇ ਐਸੀ ਕਰਦੇ ਕਿ ਮੈਂ ਕਹਾਂ ਕੋਈ ਨੁਕਸ ਨਹੀਂ, ਮੇਰਾ ਜ਼ੇਨ ਬਦਲ ਗਿਆ। ਉਹਨੇ 3 ਦਿਨ ਦੇ ਵਿੱਚ ਮਾਲ ਵਾਪਸ ਚੁੱਕ ਕੇ, ਬੰਦਾ ਵੀ ਆਏਗਾ ਮਾਲ ਲੈ ਕੇ ਜਾਏਗਾ ਤੇ ਮੇਰੇ ਪੈਸੇ ਮੇਰੇ ਅਕਾਊਂਟ 'ਚ ਆ ਜਾਣਗੇ। ਤੈਨੂੰ ਉਹਨੇ ਉਸ ਟਾਈਮ ਤੋਂ ਬਾਅਦ ਪੈਸੇ ਦੇਣੇ, ਉਸ ਪੀਰੀਅਡ ਤੋਂ ਬਾਅਦ। ਉਸ ਪੀਰੀਅਡ ਤੋਂ ਬਾਅਦ, ਯਾਨੀ 48 ਘੰਟੇ 72 ਘੰਟੇ ਇਸ ਤਰ੍ਹਾਂ ਕੋਈ ਟਾਈਮ ਆ ਕਿ ਮੈਂ ਆ ਮਾਈਕ ਮੰਗਾ ਲਿਆ, ਹਾਂਜੀ ਹਾਂਜੀ ਮੈਨੂੰ ਚਲਾਇਆ ਮੈਂ, ਫਿਰ ਉਹਨੂੰ ਮੈਂ ਕਹਿੰਦਾ ਨਹੀਂ ਯਾਰ ਮੈਂ ਕੈਨਸਲ ਕਰਨਾ। ਜਿੱਡੀ ਸਪੀਡ ਨਾਲ ਦੇਣ ਹੁੰਦੇ ਨੇ ਨਾ, ਯਾਨੀ ਅੱਜ ਮੈਂ ਆਰਡਰ ਕੀਤਾ ਕੱਲ 12 ਵਜੇ ਆ ਗਏ ਤੇ ਵਾਪਸੀ ਦਾ ਅੱਜ ਮੈਂ ਆਰਡਰ ਕੀਤਾ ਕੱਲ 11 ਵਜੇ ਆਏ ਹੁੰਦੇ ਨੇ। ਘੰਟਾ ਪਹਿਲੇ ਹਾਂਜੀ ਕਿ ਮੈਂ ਦੇ ਦੋ ਤੇ ਠੱਕ ਪੈਸੇ ਪੂਰੇ ਵਿੱਚ ਵਿਦਆਊਟ ਕਟੌਤੀ। ਉਹਦੀ ਵਜ੍ਹਾ ਉਹ ਪੈਸੇ ਆਪਣੇ ਕੋਲ ਰੱਖਦਾ ਕੁਛ ਦੇਰ ਐਮਾਜ਼ੋਨ। ਇਹਦਾ ਮਾਲਕ ਕੌਣ ਹੈ ਜੀ? ਇੱਧਰ ਪੁੱਛ। ਮੈਂ ਕੁਰਸੀ ਮੰਗਾਈ ਦੁਬਈ ਹਾਂਜੀ ਆਫਿਸ ਵਾਲੀ, ਪੈਕ ਆਈ ਕੁਰਸੀ, ਯਾਨੀ ਇੱਕ ਇੱਕ ਚੀਜ਼ ਲੈ ਲੈਂਦਾ ਪੈਕ ਡੱਬਿਆਂ 'ਚ। ਮੈਂ ਸਾਰੀ ਖੋਲ ਕੇ ਕੁਰਸੀ ਜੋੜੀ ਤੇ ਕੁਰਸੀ ਮੈਨੂੰ ਪਸੰਦ ਨਹੀਂ ਆਈ। ਉਹ ਮਤਲਬ ਨਾਕਸ ਮਟੀਰੀਅਲਸ ਜੁੜੀ ਜੜਾਈ, ਡੱਬੇ ਮੈਂ ਸਿੱਟ ਸੁੱਟ ਦਿੱਤੇ, ਰੈਪਰ ਪਾੜ ਤੇ ਸਾਰਾ ਕੁਝ, ਕੁਰਸੀ ਜੋੜ ਦਿੱਤੀ ਨਟ ਕੱਸ ਕੇ। ਮੈਂ ਉਹਨੂੰ ਕਲੇਮ ਪਾਇਆ, ਅਗਲੇ ਦਿਨ ਬੰਦਾ ਆਇਆ ਜੁੜੀ ਕੁਰਸੀ ਚੁੱਕ ਕੇ ਲੈ ਗਿਆ। ਉਹਨੇ ਨਹੀਂ ਪੁੱਛਿਆ ਤੇ ਰੈਪਰ ਕਿੱਥੇ ਆ ਭਾਜੀ, ਆ ਤੇ ਖੁੱਲ ਗਈ ਨਾ, ਜੁੜੀ ਚੁੱਕ ਕੇ ਲੈ ਗਿਆ, ਪੈਸੇ ਪੂਰੇ ਵਾਪਸ। ਹੋ ਸਕਦਾ ਹੁਣ ਉਹ ਕੁਰਸੀ ਬਕਾ ਐਮਾਜ਼ੋਨ ਹੈ ਕਹਿੰਦਾ ਰੱਖਣਾ ਰੱਖ, ਮੈਂ ਇਦਾਂ ਹੀ ਕਰਨਾ, ਤੂੰ ਚੀਜ਼ ਵੇਚਣੀ ਵੇਚ ਨਹੀਂ ਵੇਚਣੀ ਜਾ ਕੰਮ ਕਰਦੇ। ਨਹੀਂ ਹੋ ਸਕਦਾ ਲੈ ਕੇ ਜਾਂਦੇ ਹੁਣ ਵਾਪਸ ਮੂੰਹ 'ਚ ਬੁੜਬੁੜ ਕਰਦੇ ਹੁਣ ਸਾਹਮਣੇ ਨਾ ਕੁਝ ਕਹਿੰਦੇ ਹੁਣ। ਯਾਰ ਨਹੀਂ ਨਾ, ਇੱਕ ਗੱਲ ਕਰ ਰਿਕਾਰਡ ਉਹਨਾਂ ਦਾ, ਉਹਨਾਂ ਨੇ ਇੱਕ ਆਪਣਾ ਬਣਾਇਆ। ਉਹਦਾ ਨਾਮ ਹੈ ਜੈਫ ਬੈਜ਼ੋਸ। ਜੈਫ ਬੈਰੋਸ, ਵਾਓ। ਔਰ ਹੁਣ ਉਸਤਾਦ ਜੀ ਉਹਨੇ ਦੂਸਰਾ ਵਿਆਹ ਕੀਤਾ ਵਾ ਤੇ ਉਹਦੀ ਜਿਹੜੀ ਪਹਿਲੀ ਬੁੱਢੀ ਨੂੰ ਤਲਾਕ ਦਿੱਤੀ, ਉਹ ਦੁਨੀਆ ਦੀ ਮਹਿੰਗੀ ਤਰੀਨ ਤਲਾਕ ਆ। ਉਹਦਾ ਕੋਈ 10-12% ਸ਼ੇਅਰ ਉਹਨੂੰ ਦੇਣਾ ਪਿਆ ਵਾ। ਐਮਾਜ਼ੋਨ ਦਾ ਹਾਂਜੀ। ਪਹਿਲੀ ਬੁੱਢੀ ਨੂੰ। ਤੇ ਹੁਣ ਜਿਹੜਾ ਵਿਆਹ ਕੀਤਾ ਵਾ ਅੰਬਾਨੀ ਹੁਣੇ, ਤੇ ਉਹਦੇ ਅੱਗੇ ਕੱਖ ਵੀ ਨਹੀਂ। ਨਹੀਂ ਅੰਬਾਨੀ ਕੀ ਐ, ਉਹ ਭੈਣ ਔਰ ਪਾਕਿਸਤਾਨ 'ਚ ਵੀ ਆਇਆ ਸੀ ਵਿਚਾਰਾ ਉਹ। ਜੈਫ ਬੈਜ਼ੋਸ। ਨਹੀਂ ਐਮਾਜ਼ੋਨ, ਹਾਂਜੀ ਹਾਂਜੀ। ਲੇਕਿਨ ਉਹਨਾਂ ਨੇ ਬੰਦ ਕਰਤਾ। ਉੱਥੇ ਤਾਂ ਲੋਕਾਂ ਨੇ ਇੱਥੇ ਸਕੈਮ ਕਰ ਅਜ਼ਾਬ ਪਾਤਾ ਉਹਦੇ ਚਾਲੂ, ਉਹਨੇ ਕਿਹਾ ਬੰਦ ਕਰੋ ਇਹਨੂੰ। ਅੱਛਾ ਜੀ, ਹਾਂਜੀ ਇੱਥੇ ਤੇ ਕੁਮਕੁਮ ਵਾਲੇ ਪਾਪੜ ਲੱਗੇ ਹੋਣੇ ਉੱਤੇ, ਕਰੇਲਾ ਪਾਪੜ ਚੜਾਤੇ ਹੁਣ ਲੋਕਾਂ ਨੇ। ਨਹੀਂ ਆਹੋ ਅੱਜ ਇਹ ਜਿਹੜਾ ਜੰਗਲ ਹੈਗਾ ਵਾ ਐਮਾਜ਼ੋਨ, ਅਸੀਂ ਜੰਗਲ ਦੇ ਬਾਹਰ ਖਲੋ ਕੇ ਕਹਿੰਦੇ ਨਾ ਐਮਾਜ਼ੋਨ, ਉਹ ਜੰਗਲ ਦੇ ਜਿਹੜੇ ਅੰਦਰ ਆ ਨਾ, ਉਹ ਜੀਤ ਜੋ ਵੀ ਆ, ਉਹ ਅੰਦਰ ਖਲੋ ਕੇ ਕਹਿੰਦੇ ਉਹ ਐਮਾਜ਼ੋਨ। ਹਾਂ ਭਾਜੀ ਐਮਾਜ਼ੋਨ ਇੱਕ ਔਰਤ ਦਾ ਨਾਮ ਸੀਗਾ। ਹਾਂਜੀ। ਉਹ ਜੰਗਲ ਦੇ ਵਿੱਚੋਂ ਗਈ ਸੀ, ਉਹਨੂੰ ਐਨਾਕੋਂਡਾ ਖਾ ਗਿਆ ਸੀ, ਉੱਥੋਂ ਵੀ ਨਾਮ ਬਣਿਆ ਯਾਦ ਤੋਂ। ਐ ਸੀਰੀਅਸਲੀ ਸਹੀ ਗੱਲ, ਬਿਲਕੁਲ ਸਹੀ ਗੱਲ। ਚਲ ਸਾਈਜ਼ ਵੀ ਪੜਿਓ ਕਿ ਤਹਿਕੀਕ ਫੋਲੋ ਸਹੀ ਹਿਸਟਰੀ ਨਹੀਂ ਮੈਂ ਉਹਦੀ, ਤੁਸੀਂ ਜਦੋਂ ਇੱਕ ਪਾਸੇ ਦੋ ਬੰਦੇ ਕਹਦੇ ਉਹਦੇ ਵੀ ਇੱਕ ਬੰਦਾ ਤੇ ਹਾਂ, ਦੋ ਦੀ ਜਿਹੜੀ ਦੋ ਗਵਾਹੀ ਗਵਾਹੀਆਂ। ਹਾਂ ਮਰਦ ਦੀਆਂ ਇੱਕ ਗਵਾਹੀ, ਔਰਤ ਦੀਆਂ ਦੋ, ਤੇ ਜੇ ਮਰਦ ਦੀਆਂ ਦੋ ਹੋ ਜਾਂਦੇ ਹਿਸਾਬ ਲਾ ਕਿੰਨਾ ਹੋ ਜਾਵੇ। ਹੋਏ ਹੋਏ ਹੋਏ। ਇਹ ਮਰਦ ਕਿਹਨੂੰ ਕਹਿੰਦੇ ਸਾਡੇ ਚੋਂ? ਤੁਸੀਂ ਤਾਂ ਖਾਣਾ ਹਿਸਾਬ ਲਾਉਂਦੇ ਆ। ਸਾਡੀ ਅਸੀਂ ਤਾਂ ਗੱਲਾਂ ਬੇਫੌਕੀਆਂ ਉਸਤਾਦ ਕਰਾਂਗੇ। ਜੀ ਦੂਸਰਾ ਵਿਆਹ ਉਹਨੇ ਕੀਤਾ ਵਾ, ਜਜ਼ੀਰਾ ਹੀ ਪੂਰਾ ਕਿਰਾਏ ਤੇ ਲੈ ਲਿਆ, ਮੁਲਕ ਨੂੰ ਪੈਸੇ ਸੁੱਟੇ। ਉਹਨੇ ਕਿਹਾ ਜਜ਼ੀਰਾ ਮੇਰਾ ਵੀ 10-12 ਦਿਨ। ਯਾਰ ਜਜ਼ੀਰਾ ਕਿਹਨੂੰ ਕਹਿੰਦੇ ਆ? ਇਹੀ ਤੇ ਗੱਲ ਆ ਉਸਤਾਦ ਜੀ ਕਿ ਤੁਸੀਂ ਥੋੜਾ ਹਲਾਲ ਤਰੀਕੇ ਦੇ ਨਾਲ ਅੱਛੇ ਤਰੀਕੇ ਨਾਲ ਕਮਾਉਣਾ ਸ਼ੁਰੂ ਕਰੋ, ਤੁਹਾਨੂੰ ਰੱਬ ਬੜੀ ਬਰਕਤ ਪਾ ਦੇਗਾ। ਹਾਂਜੀ ਆਪਾਂ ਆਪਣਾ ਐਮਾਜ਼ੋਨ ਪਾ ਲੈਂਦੇ ਆ। ਹੈ ਆਪਾਂ ਆਪਣਾ ਐਮਾਜ਼ੋਨ ਪਾਉਂਦੇ ਕਿਤੇ ਆ। ਸਾਜੀ 4 ਸੁੱਟੋ ਐਮਾਜ਼ੋਨ ਤੇ। ਛੱਡ ਸਕਦੇ ਆ। ਆਹੋ ਨਹੀਂ ਸੀਰੀਅਸਲੀ ਸੁੱਟੋ, ਰਾਤ ਤੇ ਸੁੱਟੋ, ਐਮਾਜ਼ੋਨ ਤੇ ਸੁੱਟੋ, ਟੀਮੋ ਤੇ ਸੁੱਟੋ, ਪਲਪੀ ਤੇ ਸੁੱਟੋ, ਜਿੱਥੇ ਦਿਲ ਕਰਦਾ 4 ਸੁੱਟੋ। ਕਿਉਂ ਇੰਨਾ ਮੇਰੇ ਕੋਲ ਮਤਲਬ ਸਿਟੀ ਜਾਵਾਂ ਮੈਂ ਵੀ। ਨਹੀਂ ਆਪਣੀ ਪਬਲਿਸਿਟੀ ਹੋਣੀ ਆ। ਅੱਛਾ ਇਹ ਲੈਂਗੁਏਜ ਆ, ਲੈਂਗੁਏਜ ਇਹ ਲੈਂਗੁਏਜ ਆ। ਸੁੱਟੋ, ਹਾਂਜੀ। ਐਮਾਜ਼ੋਨ ਤੇ ਸਿੱਟੋ। ਪਾਓ ਨਹੀਂ, ਯਾਨੀ ਕਿ ਸ਼ੇਅਰ ਨਹੀਂ ਕਰੋ। ਨਹੀਂ ਬ੍ਰਾਂਚ ਤੁਸੀਂ ਨਹੀਂ ਪਾਉਂਦੇ, ਫਰੈਂਚਾਈਜ਼ ਤੁਸੀਂ ਨਹੀਂ ਪਾਉਂਦੇ। ਉਹ ਮਹੀਨੇ ਦੇ 13 ਡੱਬੇ ਬਣਾਉਂਦੇ ਯਾਰ ਉਹ ਜਿਆਦਾ ਕਿ ਚਪਲਾ ਨਹੀਂ ਮਾਰਦੇ ਹੁੰਦੇ ਹਰ ਟਾਈਮ। ਇਹ ਕੱਚਾ ਸ਼ੁਗਲ ਕਰਕੇ ਕੀ ਚਾਹੁੰਦਾ ਵਾ? ਕੀ ਹੈ ਤਾਂ ਹਿੱਟੋਗਾ 13 ਡੱਬੇ ਮਹੀਨੇ, ਲੋਕਾਂ ਨੂੰ ਪਤਾ ਨਹੀਂ 2000 ਮਣ ਪਾਇਆ ਇਸ ਵਾਰੀ। ਨਹੀਂ ਉਸਤਾਦ ਜੀ ਤੁਸੀਂ ਦੇਖੋ, ਦੁਬਈ ਉਹ 25 ਦਿਨ ਵਾਲੀ ਸਕੀਮ ਤੁਹਾਡੀ ਚੱਲੀ ਕਿ ਨਹੀਂ ਹੋਈ ਕਾਮਯਾਬ? ਤੁਹਾਨੂੰ ਹੋਈ ਆ। ਸ਼ੇਖ ਨੂੰ 5 ਦਿਨ ਦੇਣੇ ਪੈਣੇ। ਹਾਂ ਨਹੀਂ ਹੁਣ ਮੈਂ ਉਹਦਾ ਲਾਇਸੈਂਸ ਬਣਵਾਉਣਾ ਨਾ, ਇਹਦੀ ਜਾਨੀ ਮਾਰ ਦੀ ਐਪ ਬਣਾਓ, ਮੈਂ ਚਲਾਉਂਦਾ। ਉੱਥੇ ਜਾ ਕੇ ਵੀ ਲਾਇਸੈਂਸ ਬਣਾਉਣਾ ਪੈਣਾ ਸਾਜੀ ਤੇ ਬਈ। ਉੱਥੇ ਹੀ ਤੇ ਬਣਾਉਣਾ ਪੈਣਾ। ਨਹੀਂ ਇੱਥੇ ਤੁਹਾਡੇ ਕੋਲ ਹੈ? ਇੱਥੇ ਵੀ ਬਣਾਇਆ ਤਾਂ ਇੱਥੋਂ ਜੀ ਇੱਥੇ ਦਾ ਨਾ
ਉਸਤਾਦ ਜੀ ਇੱਥੇ ਵੱਡਾ ਤੁਸੀਂ ਉਹ ਇੱਕ ਸਟੋਰ ਬਣਾਓ ਜਿੱਦਾਂ ਕੱਲਾ ਮੱਖਣ ਵੇਚ ਰਿਹਾ ਵਾ, ਕੱਲਾ ਸੋਹਣ ਹਲਵਾ ਵੇਚ ਕਿੱਥੇ? ਰਿਹਾ ਪਾਕਿਸਤਾਨ 'ਚ। ਹਾਂ ਫਰੈਂਚਾਈਜ਼ ਫਰੈਂਚਾਈਜ਼ ਟਾਈਪ ਫਰੈਂਚਾਈਜ਼ ਬਣੀ ਮੱਕੂ ਵਾਲੇ ਮੁੰਡੇ ਸਾਡੀ ਫਰੈਂਚਾਈਜ਼ ਦੇ ਵਿੱਚ ਛੋਟੀ ਜੀ ਜਾਨੀ ਮਾਰ ਦੀ ਉੱਥੇ ਜਨਾਬ ਜੀ ਅਚਾਰ ਸ਼ੈਂਪੂ ਮਸਾਲੇ ਜਾਤ ਸਿਰਫ ਉਹ ਹੀ ਪਏ ਹੋਣ। ਹਾਂਜੀ ਮੈਂ ਤੁਹਾਨੂੰ ਪੇਟ ਮਰ ਗਿਆ ਠੀਕ ਕਰਾਉਣ ਜਗ੍ਹਾ ਆਪਣੇ ਕੋਲ ਹੈਗੀ ਆ 2.5 ਮਰਲੇ ਦੀ ਸਬ ਡਿਵੀਜ਼ਨ ਪਈ ਆ ਮੁੰਡੇ ਕੋਲ। ਯਾਰ ਮੱਕੂਆਂ ਨੇ ਹੈਗੀ ਆਪਣੇ ਕੋਲ ਯਾਰ ਚੌਂਕ ਚ ਉਸਤਾਦ ਜੀ 3 ਕਨਾਲ ਦਾ ਪਲਾਟ ਆ, ਉਹਦੇ ਤੇ ਆਪਾਂ ਪੂਰਾ ਮਾਲ ਬਣਾਵਾਂਗੇ ਪੂਰੇ ਭਾਅ ਨਾਲ 3 ਮੰਜ਼ਿਲਾ, ਸਿਰਫ ਉਹ ਤੇ ਜਾਨੀ ਮਾੜ ਹੀ ਹੋਏਗਾ ਉਸਤਾਦ ਜੀ ਲਾਹੌਰ, ਫੈਸਲਾਬਾਦ ਤੇ ਆਪਣਾ ਇਸਲਾਮਾਬਾਦ ਆ 3 ਸ਼ਹਿਰਾਂ 'ਚ ਮਸ਼ਹੂਰ ਜਿੱਦਾਂ ਕੋਇਟਾ ਕੈਫੇ ਬੰਦੇ, ਯਾਨੀ ਪੂਰਾ ਰੂਜ ਵਾਲੀ ਜਗ੍ਹਾ ਤੇ ਇਦਾਂ ਤੁਸੀਂ ਆਪਣੀ ਇੱਕ ਦੁਕਾਨ ਪਾ ਲਓ ਉੱਥੇ। ਯਾਨੀ ਫੈਸਲਾਬਾਦ ਮੈਂ ਅਮਰ ਕੋ ਰਖਾਇਆ ਘੰਟਾ ਘਰ ਮੇਨ। ਉਹ ਤੇ ਲਹਿਰਾ ਚੀਜ਼ ਆ ਸਭ ਤੋਂ ਪਵਾ ਕੇ ਜਦੋਂ ਫਰੈਂਚਾਈਜ਼ ਦਾ ਅਸੀਂ ਉਹ ਸ਼ੀਸ਼ੇ ਦਾ ਸਿਸਟਮ ਏਸੀ ਲੱਗੇ ਹੁਣ ਇੰਜ ਕਰਕੇ ਲੇਡੀਜ਼ ਪੂਰੀ ਫੈਮਿਲੀ ਆਵੇ ਜਾਨੀ ਕਿਆ ਚਾਹ ਐ ਲਾ ਕੇ ਡੱਬਾ ਪੂਰਾ ਸੇਲ ਆਊਟ ਕੀਤਾ ਜਾਏ। ਅੰਦਰ ਟੀ ਟਾਈਮ ਲੱਗਾ ਹੋਇਆ LCD ਵੱਡੀ ਦੀ। ਸਹੀ ਦੋ ਅੱਗੇ ਕਰ ਵਧਾ ਉਹਦੀ ਕਰਾ ਸਹੀ ਕਹਿ ਰਿਹਾ ਉਹ ਦੇਖ ਕਿਤੇ ਪੁਰਸ ਤਰੀਕੇ ਨਾਲ ਉਹਨੇ ਗੱਲ ਕੀਤੀ ਮਿੱਠਾ ਜੀ ਮੈਂ ਉਸ ਤਰੀਕੇ ਨਾਲ ਠੀਕ ਆ ਕਹਿੰਦਾ ਕਿੱਡੇ ਪੁਰਸ਼ ਤਰੀਕੇ ਨਾਲ ਉਹਨੇ ਗੱਲ ਕੀਤੀ। ਜੀ ਇਹ ਗੱਲ ਹੁੰਦੀ ਇਹ ਵੀ ਹੋ ਸਕਦਾ ਤਵਾਰ ਪੀੜ ਦਾ ਜਿਹੜੀਆਂ ਮਾਈਆਂ ਵੇਚਦੀਆਂ ਯੈਸ ਉਹਨਾਂ ਚਾਰ ਤੋਂ ਚੁਕਾ ਦਿਓ ਉੱਥੇ ਆਪਣੇ ਡੱਬੇ ਖੋਲਦੇ ਹੁਣ ਇੰਜ ਕਰਕੇ। ਇੱਕ ਕੰਮ ਕਰਦੇ ਆ ਅਗਲੀ ਵੀਡੀਓ 'ਚ ਉਹ ਜਿਵੇਂ ਨਹੀਂ ਉਹ ਗੇਮ ਪਾਉਂਦੇ ਕਿਸੇ ਨੂੰ ਕੋਈ ਚੀਜ਼ ਫ੍ਰੀ ਦੇਣੀ ਹੋਵੇ ਨਾ, ਲਾਈਕ ਮੈਂ ਕੋਈ ਡਾਟਾ ਕੋਈ ਸੌਫਟਵੇਅਰ ਅਕਸਰ ਫ੍ਰੀ ਲੈਣਾ ਨਾ ਤੇ ਉਹ ਜਿਸ ਬੰਦੇ ਕੋਲ ਪਿਆ ਉਹ YouTube ਤੇ ਕੀ ਕਰਦਾ ਉਹ ਰੱਖਦਾ Google ਡਰਾਈਵ ਤੇ ਜਾਂ ਕਿਸੇ ਐਸੇ ਉਹਦਾ ਜਿਹੜਾ ਪਾਸਵਰਡ ਆ ਨਾ ਉਹਨੂੰ ਵਿੱਚ ਟਿਮਕਨੇ ਟੈਪ ਲਾ ਦਿੰਦਾ 48 ਮਿੰਟ ਦੀ ਵੀਡੀਓ 'ਚ। ਹਾਂਜੀ ਯਾਨੀ ਇੱਕ ਉਹਨੇ ਲਿਖਿਆ ਨਾ A ਤੂੰ A ਦਾ ਝਮੱਕਾ ਵੱਜਣਾ ਐ ਕਰਕੇ। ਠੀਕ ਹੈ। ਅੱਛਾ ਹਾਂ ਤੇ ਉਸ ਤੋਂ ਬਾਅਦ 7 ਮਿੰਟ ਬਾਅਦ 6 ਮਿੰਟ ਬਾਅਦ ਉਹਨੇ ਮਤਲਬ 6 ਆ ਤੇ ਉਹਨੇ 6 ਦਾ ਝਮੱਕਾ ਤੇ ਉਹ ਕਹਿੰਦਾ ਵੀਡੀਓ ਵੇਖੋ ਤੇ ਲੱਭ ਲਓ ਪਾਸਵਰਡ ਤੋਂ ਲੈ ਲਓ। 48 ਮਿੰਟ ਦੀ ਵੀਡੀਓ ਲੋਕੀ ਵੇਖੀ ਜਾ ਰਹੇ ਨੇ ਹੁਣ ਤਾਂ ਉਹਦਾ 50,000 ਵਿਊਜ਼ ਵੀ ਹੋ ਗਿਆ 48 ਮਿੰਟ ਦਾ। ਤੇ ਉਹ ਜਿਹੜਾ ਸੌਫਟਵੇਅਰ ਦੇ ਰਿਹਾ ਉਹ ਦਿਲ ਕਰੇ $9 ਦਾ ਹੋਵੇ। ਹਾਂ ਉਹ ਇਸ ਤਰ੍ਹਾਂ ਹੀ ਸਰ। ਤੇ ਆਪਾਂ ਇਦਾਂ ਕਰਦੇ ਆ ਭਾਜਨ ਆਪਾਂ ਬਣਾਉਣੇ ਗਿਫਟ ਪੈਕ ਜਿਹਦੇ ਚ ਅਚਾਰ ਸ਼ੈਂਪੂ ਤੇ 2 ਸ਼ੈਂਪੂ 1 ਅਚਾਰ ਤੇ ਮਸਾਲਾ ਜਾਤ ਪੂਰਾ ਪੈਕੇਜ ਇੱਕੋ ਹੀ ਹੈ। ਇੱਕ ਪੂਰਾ ਪੈਕੇਜ ਹੋ ਜੇ ਤੇ ਉਹ ਜਨਾਬ ਜੀ ਆਪਾਂ ਰੱਖਦੇ ਆ ਪਾਸਵਰਡ। ਠੀਕ ਹੈ ਜੀ ਪਾਸਵਰਡ ਰੱਖਦੇ ਆ ਪੂਰਾ ਤੇ ਪਾਸਵਰਡ ਦੇ ਵਿੱਚ ਦੇ ਜਿੰਨੇ ਉਹ ਹੁਣ ਉੱਥੇ ਜੋ 2,500 ਬੰਦਾ ਥੱਲੇ ਦੇ ਦੇਵੇ ਤੇ ਫਿਰ ਉਹ ਇਹ ਤੇ ਸਾਜੀ ਤੁਹਾਨੂੰ ਪਤਾ ਆਪਣੀ ਆਵਾਜ਼ ਬਹੁਤ ਬਰੀਕ ਆ। ਨਹੀਂ ਫਿਰ ਦੇਣਾ ਕਿਹਨੂੰ ਅਸੀਂ? ਕਮੈਂਟ ਬੰਦ ਕਰਨੇ ਪੈਣੇ ਤੁਹਾਨੂੰ। ਕਮੈਂਟ ਬੰਦ ਕਰ ਦਿਓ, ਵੀਡੀਓ ਅਪਲੋਡ ਕਰ ਦਿਓ। ਕਿਉਂ? ਥੱਲੇ ਕਮੈਂਟ ਵੀ ਨਹੀਂ ਕਰ ਸਕੇਗਾ ਕਿ ਆਪਣਾ ਬਾਜੇਗਾ ਕਿ ਹਾਂਜੀ ਈਮੇਲ ਤੇ ਦੱਸੇ ਮੇਰੀ ਸੁਣ ਗੱਲ ਲਾਹਨਤ ਤੇਰੀ ਜ਼ਿੰਦਗੀ। ਸਹੀ ਤੈਨੂੰ ਭਾਈ ਨੇ ਕਿਹਾ ਸੀ। ਸਤਾਈ ਕਮੈਂਟ ਨਹੀਂ ਉਹਦਾ ਵਿਚਾਰੇ ਦਾ ਮੈਨੂੰ ਮੇਲ ਆਈ ਉਹਨੇ ਕਿਹਾ ਯਾਰ ਮੈਂ ਬੜੇ ਪਿਆਰ ਨਾਲ ਕਿਹਾ ਸੀ ਉਹ ਜਿੱਦਾਂ ਵੈਸੇ ਦੋਸਤਾਂ 'ਚ ਕਹੀਦਾ ਉਹ ਫਿੱਟੇ ਮੂੰਹ ਨੋਨੀ ਲਾਨਤ ਬੇਟੇ ਕਹਿੰਦਾ ਮੈਂ ਇਦਾਂ ਗਿਆ ਸੀ ਪਾਇਣ। ਮੈਂ ਕਿਹਾ ਅਸੀਂ ਵੀ ਇਦਾਂ ਹੀ ਕਿਹਾ ਸੀ। ਤੂੰ ਦੇਖ ਤੇਰੇ ਨੂੰ ਬਾਅਦ 'ਚ ਮੈਂ ਕਿਹਾ ਸੀ ਗੇਮ ਪਾਈ ਪੁਲਿਸ ਵਾਲੀ ਡਰਿਆ ਕੈਸਾ ਫਿਰ ਉਸਤਾਦ ਜੀ ਉਹ ਚੰਗੇ ਭਲੇ ਟਿਕਟੋਕ ਵਾਇਰਲ ਹੋਣੀ ਨੋਨੀ ਤੋਂ ਗਿਆ, ਨੋਨੀ ਤੋਂ ਵੜ ਗਿਆ, ਉਹ ਖਤਮ ਕਲਾਸ ਬਾਏ ਬਾਏ। ਹਾਂ ਅੱਛਾ ਜੀ ਕੀ ਕਹਿ ਰਹੇ ਸੀ? ਹਾਂ ਨਹੀਂ ਇਹਦਾ ਤਰੀਕਾ ਦੱਸ। ਇਹਦਾ ਫਿਰ ਤਰੀਕਾ ਇਹ ਆ ਬਾਬਾ ਜੀ ਕਿ ਤੁਸੀਂ ਦੇਖੋ ਕਿ ਭਾਈ ਨਾ ਯਾਨੀ ਕਿ ਜਦੋਂ ਸ਼ੋਅ ਅਪਲੋਡ ਹੋਇਆ ਨਾ ਇੱਕ ਬੰਦੇ ਡਿਊਟੀ ਲਾ ਦੇ ਕਿ ਵੀ ਤੂੰ ਭਾਈ ਇੰਨੀ ਦੇਰ ਬਾਅਦ ਯਾਨੀ ਸ਼ੋਅ ਅਪਲੋਡ ਹੋਣ ਤੋਂ 2 ਘੰਟੇ ਦੇ ਵਿੱਚ ਤੂੰ ਸਾਰੇ ਜਿਹੜੇ ਨਾ ਉਹਨਾਂ ਦੇ ਨਾਮ ਉਹ ਜਨਾਬ ਜੀ ਤੁਸੀਂ ਇਕੱਠੇ ਕਰਕੇ ਪਰਚੀਆਂ ਤੇ ਲਿਖ ਲੈਣੇ ਨੇ। ਉਸ ਤੋਂ ਬਾਅਦ ਪਰਚੀ ਕੱਢਣੀ ਜਿਹਦੀ ਨਿਕਲੇ ਤੇ ਹੁੰਦੇ ਅਗਲੇ ਸ਼ੋਅ 'ਚ ਉਹ ਕਰ ਲਈ ਪੂਰਾ। ਹਾਂ ਤੇ ਉਹਦੇ ਕੋਲ ਐਡਰੈਸ ਲਵੋ ਤੇ ਉਸ ਤੋਂ ਬਾਅਦ ਉਹਨੂੰ ਭੇਜ ਦਿਓ। ਨਹੀਂ ਇਹਦਾ ਸਿਸਟਮ ਜ਼ਿਆਦਾ ਹੈਵੀ ਹੋ ਜਾਣਾ ਹੋ ਸਕਦਾ 100 ਪਰਚੀ ਪਾਉਣੀ ਪਵੇ ਪਹਿਲੇ 20 ਕਮੈਂਟਸ ਬਸ ਜਿਹੜੇ ਪਹਿਲੇ ਰਿਪਲਾਈ ਦੇਣਾ ਯਾਰ ਉਹਦਾ ਕਰ ਲਓ ਇੱਥੇ ਪਰਚੀਆਂ ਹੋਣੀਆਂ। ਹਾਂ ਇਹ ਵੀ ਠੀਕ ਆ। ਆਹੋ ਵਾਰੀ ਫਿਰ ਨਹੀਂ ਭਾਈ ਦੇਖੋ ਨਾ 1 ਘੰਟੇ ਦਾ ਸ਼ੋਅ ਆ। ਹਾਂਜੀ 1 ਘੰਟਾ ਤੇ ਪੂਰਾ ਕੋਈ ਵੇਖੂਗਾ ਤੇ ਕੱਢੂਗਾ ਨਾ ਉਹਦੇ ਚੋਂ। ਹਾਂਜੀ ਲੇਕਿਨ ਸਾਜੀ 1 ਘੰਟਾ ਕੋਈ ਹੁਣ 1 ਘੰਟਾ ਤੇ 1 ਘੰਟਾ ਮੇਰਾ ਖਿਆਲ 1 ਘੰਟਾ 5 ਮਿੰਟ ਬਹੁਤ ਆ ਕਿ ਤੁਸੀਂ 1 ਘੰਟੇ ਬਾਅਦ ਦੇਖ ਲਓ ਕਿੰਨੇ ਆਏ ਨੇ। ਆਪਣੀ ਵੀਡੀਓ ਉਸਤਾਦ ਜੀ ਹਲੇ ਪਲੇ ਕਰਦੇ ਲੋਕੀ ਤੇ ਨਾਲ ਹੀ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਕਿ ਫਸਟ ਕਮੈਂਟ ਇਹ ਪੂਰਾ ਦੇਖਣ ਤੋਂ ਬਾਅਦ ਹੀ ਅਸਲ ਫੈਸਲਾ ਹੋਏਗਾ ਨਾ। ਹਾਂ ਉਹ ਕਈ ਤੇ ਯਾਰ ਹਲੇ ਸ਼ੋਅ ਦੇਖਦੇ ਹੀ ਨਹੀਂ ਹੈਗੇ ਓਪਨ ਵੀ ਨਹੀਂ ਕਰਦੇ ਐਵੇਂ ਕਈ ਨੇ ਅਨੋਨੀ ਕੇ ਸਾਥ ਐਸਾ ਨਹੀਂ ਕਰਨਾ ਚਾਹੀਏ था ਵੀ ਦੇਖਦਾ ਲਓ ਵਿੱਚ ਹੋਇਆ ਉਹ ਕਈ ਉਹ ਡਿਊਟੀ ਵਾਲੇ ਬੱਚੇ ਉਹ ਦਿਲ ਕਰੇ 57ਵੇਂ ਮਿੰਟ ਤੇ ਕੀਤਾ ਹੋਵੇ ਉਹ ਥੰਬਨੇਲ ਪੜ੍ਹ ਕੇ ਲੱਗ ਜਾਂਦਾ ਕਮੈਂਟ ਕਰਨ ਉਸ ਹਿਸਾਬ ਨਾਲ। ਨਹੀਂ ਤੁਸੀਂ ਪਹਿਲੇ ਜਿਹੜੇ 15-20 ਹੋਣਗੇ ਨਾ ਕਮੈਂਟਸ ਜਿਹੜੇ ਉਹ ਤੇ ਰਿਲੇਟਡ ਹੋਣਗੇ ਜਵਾਬ ਦੇਣਗੇ ਉਹਨਾਂ ਹੀ ਕੋਰਾਂ ਦਾ ਜੀ ਕਰਾਂਗੇ। ਠੀਕ ਹੈ ਫਿਰ ਅਗਲੀ ਵਾਰ ਫਿਰ ਇਸ ਸਿਲਸਿਲਾ ਜੇ ਉਹ ਸਾਰੇ ਕਿਤੇ ਫਿਰ ਤੇ ਢੇਰ ਲੱਗ ਜਾਣਾ ਵਾ। ਉਸਤਾਦ ਜੀ ਇਹਨਾਂ ਨੂੰ ਮਨਾ ਵੀ ਕਰ ਦੋ ਨਾ ਕਿ ਥੱਲੇ ਨਹੀਂ ਲਿਖ ਕੇ ਸੈਂਡ ਕਰਨਾ। ਉਹ ਜਿਹੜਾ ਉਹ YouTube ਤੇ ਉਹ ਪੂਲ ਹੁੰਦਾ ਪੋਲ ਵਾਲਾ ਵੀ ਸੈਟਅਪ ਹੈਗਾ। ਹਾਂਜੀ ਹੁੰਦਾ ਹਾਂ ਇਦਾਂ ਦਾ ਕੋਈ ਹਿਸਾਬ ਕਿਤਾਬ ਲਾਉਣੇ ਆ। पोल के लिए आजाद है तेरे आओ जरा करो कमेंट्स अल्लाह खैर की जिसने चाहिए जानी का अचार शहद शैम्पू पहले आइए पहले पाइए की बुनियाद पे तालों से होशियार मिलते जुलते नामों से 2 कमा दिखाइए 20 ਉਸਤਾਦ ਜੀ ਹੋਏਗਾ ਕੀ ਇੱਕ ਚਾਰ ਇੱਕ ਸ਼ੈਂਪੂ ਚੱਲ। ਇੱਕ ਸ਼ਹਿਦ। ਉਸਤਾਦ ਜੀ ਕੋਈ ਗੇਮ ਲੈਦਾ ਹੋਵੇ
ਗੇਮ ਹੀ ਹੋਵੇ ਕਿ ਭਾਵੇਂ ਨਾ ਈਮੇਲ ਜਿਹੜਾ ਥੱਲੇ ਚੱਲਦਾ ਪਿਆ ਨਾ ਇਸ ਟਾਈਮ, ਠੀਕ ਹੈ ਜੀ, ਇਹਦੇ ਤੇ ਵੀਡੀਓ ਬਣਾ ਕੇ ਭੇਜੋ ਕਿ ਤੁਸੀਂ ਆਪਣੀ ਮਾਂ ਦੇ ਨਾਲ ਬੈਠੇ ਬਹੁਤ ਪਿਆਰ ਕਰ ਰਹੇ ਆਪਣੀ ਮਾਂ ਨੂੰ, ਠੀਕ ਹੈ ਜੀ। ਔਰ ਸਾਨੂੰ ਨਜ਼ਰ ਆਵੇ ਕਿ ਵੀ ਤੁਹਾਡੀ ਮਾਂ ਤੁਹਾਨੂੰ ਦੁਆਵਾਂ ਦੇ ਰਹੀ ਹੈ, ਤੁਸੀਂ ਬਹੁਤ ਪਿਆਰ ਕਰ ਰਹੇ ਹੋ, ਔਰ ਤੁਹਾਡੀ ਮਾਂ ਤੁਹਾਨੂੰ ਕਹੇ ਕਿ ਉਂਝ ਤੇ ਉਹਨਾਂ ਨਹੀਂ ਸੀ ਜਾਣੀ, ਆ ਤੇਰੇ 4 ਦੀ ਖਾਤਰ ਆ ਗਈ, ਉਸਤਾਦ ਜੀ ਇਹ ਬੜਾ ਅੱਛਾ ਕੰਮ ਹੈ। ਹੈਨਾ? ਇੰਜ ਦਾ ਸੈਟਅਪ ਕਿ ਕੋਈ ਕਿਸੇ ਨਾਲ ਨਾਰਾਜ਼ ਆਪਣੀ ਭੈਣ ਨਾਲ ਭਰਾ ਨਾਲ ਉਹਦੇ ਕੋਲ ਜਾ ਕੇ ਸੁਲ੍ਹਾ ਕਰੇ, ਮਨਾਵੇ, ਸਾਡੇ ਕੋਲ ਵੱਡਾ ਪੈਕ ਗਿਫਟ ਦਾ ਲੈ ਲੈ। ਹਾਂ ਨਾਲੇ ਹੁਣ ਇਹ ਤਾਂ ਗੇੜਾ ਕਰਕੇ ਕਹਿਣ ਕਿ ਮੈਂ ਤੇਰੇ ਲਾਉਂਗਾ, ਤੂੰ ਮੈਨੂੰ ਅੱਗੋਂ ਬੁਲਾਈ ਨਾ। ਇਦਾਂ ਵੀ ਹੋ ਸਕਦਾ ਵਾ, ਉਸਤਾਦ ਜੀ ਮੈਂ ਪੂਰਾ ਆਪਾਂ ਵੀਡੀਓ ਬਣਾ ਕੇ ਜਾਂਦੇ ਤੂੰ ਅੱਗੋਂ ਮੈਨੂੰ ਗਾਲਾਂ ਵੀ ਕੱਢਦੀ ਇੱਕ ਦਿਨ, ਪੂਰਾ ਐਕਟ ਕਰਨਾ ਤੂੰ ਵਾ। ਇਹਨਾਂ ਜ਼ਿਆਦਤੀ ਕੀਤੀ ਹੈ, ਇਹ ਫਲਾਟਿੰਗ ਹੈ। ਨਾਲੇ ਇਹ ਵੀ ਤਾਂ ਹੋ ਸਕਦਾ ਸਾਨੂੰ ਕੀ ਪਤਾ ਲੱਗਣਾ ਵੀ ਉਹਦੀ ਮਾਂ ਹੀ ਆ, ਕਿਸਨੀ ਮਾਂ ਨਾਲ ਬੈਠਾ ਹੋਵੇ। ਇਹ ਕਿਦਾਂ ਕਨਫਰਮ ਜੀਓ ਮਿੱਠੇ। ਨਹੀਂ ਉਹ ਜੇ ਉਹਦੀ ਮਾਂ ਨਾ ਹੋਈ, ਮੈਨੂੰ ਇੱਕ ਸਕਿੰਟ 'ਚ ਪਤਾ ਲੱਗਣਾ ਕਿ ਇਹਦੀ ਮਾਂ ਨਹੀਂ। ਹਾਂ ਇਹ ਤਾਂ ਹੈ, ਇਹ ਵੈਸੇ ਮਾਂ ਬਣਦੀ ਹਰ ਕੰਮ 'ਚ। ਹਾਂ ਐਕਸਪੀਰੀਅੰਸ ਬੋਲਦਾ ਯਾਰ ਮਿੱਠੇ। ਨਹੀਂ ਇਹਦਾ ਮੈਂ ਲਾਉਣਾ ਹਿਸਾਬ ਕਿਤਾਬ, ਇਹ ਤੇ ਆਪਾਂ ਕਰ ਸਕਦੇ ਹਾਂ ਨਾ। ਉਸਤਾਦ ਜੀ ਕਰੋ, ਵੱਡਾ ਕੰਮ ਕਰੋ। ਹੁਣ ਉਹਨਾਂ ਦੇ ਵਿਆਹ ਤੇ ਭਲਾ ਕਿੰਨੀ ਸਲਾਮੀ ਹੋਈ, ਚਲੋ 95 ਅਰਬ ਡਾਲਰ ਸਲਾਮੀਆਂ ਹੋ ਗਈ Amazon ਤੇ? Amazon ਦੇ ਮਾਲਕ ਦਾ ਦੂਜਾ ਵਿਆਹ। ਔਰ ਉਹ ਫੈਕਟਰੀ ਸੀ, ਉੱਥੇ ਹੀ ਕੰਮ ਕਰਦੀ ਸੀ, ਉਹਦੇ ਸਟਾਫ ਦਾ ਹੀ ਸੀਗਾ, ਉਹਨੇ ਉਹਨੂੰ ਘੇਰਾ ਪਾ ਅੱਛਾ ਤੁਹਾਨੂੰ ਪਤਾ ਮੈਂ ਤੁਸੀਂ ਕਦੀ ਗੌਰ ਕੀਤਾ ਮੇਰੇ ਕਿ ਮੈਂ ਜਿਹੜੇ ਮੇਰੇ ਆਈਡੀਆ ਹੁੰਦੇ ਨਾ ਸ਼ੋਅ ਦੇ ਹਵਾਲੇ ਦੇ ਨਾਲ 10% ਹੁੰਦੇ, ਬਿਜ਼ਨਸ ਵਾਲੇ 90% ਹੁੰਦੇ। ਹਾਂਜੀ ਇਦਾਂ ਹੀ ਆ। ਇੱਕ ਉਸਤਾਦ ਕਸਮ ਹੈ ਵੀ ਆਈਡੀਆ ਲੈ ਲਓ ਮੇਰੇ ਕੋਲੋਂ ਹੋਏ ਹੋਏ। ਨਾ ਤੇ ਤੂੰ ਖਾਲੀ ਹੋ ਜਾਣਾ ਵਾ। ਹਾਲਾ ਮੈਂ ਅੰਮੀ ਨਾ ਹੀ ਲੈ ਅੰਮੀ ਦਾ ਫੋਨ। ਆਹਾ ਹਾਂਜੀ ਸਲਾਮ ਅਲੈਕਮ। ਮੇਰੀ ਅੰਮੀ ਨੂੰ ਫੋਨ ਵੀ ਕਰਨਾ। ਹੈਲੋ ਮੈਂ ਸਜਾਦ। ਨਹੀਂ ਮਾਂ ਜੀ ਸਹੀ ਹੈ, ਤਬੀਅਤ ਤੁਹਾਡੀ ਠੀਕ ਆ? ਪੂੜੀਆਂ ਫਿਰ ਉਦੋਂ ਖਾ ਲੀਆਂ ਸਵੇਰੇ? ਹਾਂ ਅੱਛਾ। ਨਹੀਂ ਤੇ ਪੂੜੀਆਂ ਤੁਸੀਂ ਮਤਲਬ ਤੁਹਾਨੂੰ ਕਿਹਾ ਪੂੜੀਆਂ ਖਾਣੀਆਂ ਸਵੇਰੇ ਸਵੇਰੇ? ਚਲੋ ਠੀਕ ਆ। ਤੇ ਉਹ ਜਿਹੜਾ ਕੈਪਸੂਲ ਤੁਸੀਂ ਬਾਅਦ ਚ ਕਿਹਾ ਨਾ ਵਿਟਾਮਿਨ ਡੀ ਆ, ਉਹ ਕੋਈ ਐਸਾ ਕੈਪਸੂਲ ਨਹੀਂਗਾ ਜਿਹੜਾ ਮੈਦੇ ਦਾ ਹੋਵੇ ਜਾਂ ਕੋਈ ਐਸਾ, ਉਹ ਸਿਰਫ ਵਿਟਾਮਿਨ ਡੀ ਵਾਸਤੇ ਹੁੰਦਾ ਵਾ। ਉਹ ਸਨ ਜਿਹੜਾ ਕੀ ਹੈ ਉਹਦਾ ਨਾਂ, ਹਾਂਜੀ ਉਹ ਰੋਜ਼ ਇੱਕ ਖਾਣਾ ਤੁਸੀਂ। ਹਾਂ 8 ਦਿਨ ਹੀ ਇੱਕ ਖਾਣਾ, ਸੱਚ ਸੌਰੀ। ਓਕੇ ਠੀਕ ਹੈ ਚਲੋ ਠੀਕ ਗੱਲ ਹੈ। ਸਪੋਰਟ ਅੱਛਾ ਯਾਰ ਆ ਜਿਹੜੀਆਂ ਹੁੰਦੀਆਂ ਨਾ ਮਾਵਾਂ ਇਹਨਾਂ ਦੀ ਲੈਂਗੁਏਜ ਵਿੱਚ, ਮੈਂ ਕਿਹਾ ਰਾਜਕ ਪਤਾ ਕੀ ਗੱਲ ਆ, ਮੇਰੀ ਬੁਰਕੀ ਫਸਣ ਲੱਗ ਪਈ ਸੀ ਤੇ ਮੈਨੂੰ ਡਾਕਟਰ ਨੇ ਕਿਹਾ ਵੀ ਤੂੰ ਰਾਜਕ ਖਾ ਲਓ। ਬੁਰਕੀ ਫਸਣ ਲੱਗ ਪਈ ਸੀ ਮਤਲਬ ਕਿ ਉਹ ਇਹਦਾ ਆਪਣਾ ਸ਼ੌਕ ਤੇ ਫਿਰ ਪੂਰਾ ਕਰਨਾ। ਨਹੀਂ ਕਹਿੰਦੇ ਉਹ ਮੇਰਾ ਹਲਵਾ ਪੂਰੀ ਭਾਈ ਹੈ ਨਾ ਛੋਟਾ, ਤੇ ਉਹ ਨਹੀਂ ਕਰਦਾ, ਪਰਹੇਜ਼ ਕਰਾਉਂਦਾ। ਤੇ ਹੁਣ ਮੇਰੇ ਕੋਲ ਆਈ ਨਾ, ਤੇ ਮੇਰੇ ਕੋਲ ਜ਼ਰਾ ਉਹਨਾਂ ਨੇ ਇਹ ਸੀ ਵੀ ਇਹਨੂੰ ਮੈਂ ਜੋ ਕਹਿਣਾ ਇਹਨੇ ਕਹਿਣਾ ਖਾਓ ਮਾਂ। ਤੇ ਸਵੇਰੇ ਸਵੇਰੇ ਉੱਠ ਕੇ ਨਾ ਮੈਂ ਪੂੜੀਆਂ ਖਾਣੀਆਂ। ਮੈਂ ਗੜਗੀਲੇ ਨੂੰ ਫੋਨ ਕੀਤਾ 8 ਵਜੇ, ਮੈਂ ਗੜਗੀਲੇ ਪੂੜੀਆਂ ਲੈ ਕੇ ਆ, ਤੇ ਹੁਣ ਪੂੜੀਆਂ ਖਾ ਰਹੀ ਹੈ। ਤੇ ਹੁਣ ਮੈਂ ਵੇਖ ਰਿਹਾ ਹੁੰਦਾ ਕਿ ਜਿਵੇਂ ਬੱਚੇ ਨਹੀਂ ਲੱਗੇ ਹੁੰਦੇ ਇੰਜ ਦੇਖ ਰਹੇ ਹੁਣ ਖਾ ਰਹੀ ਹੈ। ਤੇ ਮੈਂ 3 ਪੂੜੀਆਂ ਕਹਿੰਦਾ ਲੈ ਲਾ ਤੂੰ ਵੀ ਖਾ ਲਾ। ਮੈਂ ਕਿਹਾ ਨਹੀਂ ਮਾਂ ਜੀ ਮੇਰੀ ਤੇ ਮੈਂ ਨਹੀਂ ਖਾ ਸਕਦਾ। ਤੇ 2 ਪੂੜੀਆਂ ਖਾ ਲਈਆਂ, ਤੇ ਇਹ ਪੂੜੀਆਂ ਖਾਧੀਆਂ ਨੇ, ਤੇ ਅੱਧੇ ਘੰਟੇ ਬਾਅਦ ਨਾਲ ਮੈਂ ਪੈ ਕੇ ਨਾ ਹੁਣ ਪਤਾ ਨਹੀਂ ਪੂੜੀਆਂ ਖਾ ਬੈਠੀ ਤੇ ਮੈਂ ਦੇਖ ਰਿਹਾ ਮੈਂ ਕੁਝ ਨਹੀਂ ਹੁੰਦਾ। ਉਹ ਫਿਰ ਗੋਲੀ ਮੰਗਾ ਦੇ ਮੈਨੂੰ, ਤੇ ਹੁਣ ਕਹਿ ਰਹੇ ਕਿ ਮੈਂ ਤੇ ਬੜੀ ਦੇਰ ਦੀ ਸੀ ਇਸ ਚੱਕਰ 'ਚ ਮੈਂ ਪੂੜੀਆਂ ਖਾਣੀਆਂ ਖਾਣ ਨਹੀਂ ਦਿੱਤੇ। ਹਾਏ ਬਜ਼ੁਰਗਾਂ ਨੂੰ ਖਾਣ ਦਿਆ ਕਰੋ ਉਸਤਾਦ ਜੀ। ਉਸਤਾਦ ਜੀ ਉਹ ਤੁਹਾਡੇ ਵਾਲੀ ਗੱਲ ਮੰਜੇ ਤੇ ਪੈ ਜਾਏਗਾ। ਆਹੋ ਇਹ ਕੱਲ ਹੁਣ ਬਾਸ ਮਿਲਿਆ ਨਾ, ਹਾਂਜੀ ਤੇ ਅੰਮੀ ਨੇ ਕਿਹਾ, ਅੰਮੀ ਕਹਿੰਦੀ ਅੰਤਰਿਆ ਮੈਂ ਤੇਰਾ ਜਦੋਂ ਨਹੀਂ, ਮੈਂ ਸਭ ਤੋਂ ਪਹਿਲੇ ਤੇਰਾ ਪੁੱਛਦੀ ਤੇ ਨਾ ਇੰਨਾ ਅਸੀਂ ਪਿਆਰ ਕਰਦੇ ਹਾਂ, ਸਭ ਤੋਂ ਪਹਿਲੇ ਮੈਂ ਤੇਰਾ ਪੁੱਛਣੀ ਹੈ ਕਿ ਬਾਸ ਦਾ ਕੀ ਹਾਲ ਆ। ਹਾਂਜੀ ਤੇ ਨਹੀਂ ਮਾਂ ਜੀ ਮੈਂ ਆ ਗਿਆ। ਨਹੀਂ ਮਾਂ ਜੀ ਕਹਿੰਦੀ ਤੂੰ ਬੰਦੇ ਦੇ ਪੁੱਤਾਂ ਵਾਂਗੂ ਜਿੱਥੋਂ ਖਾ ਲਈਏ ਨਾ ਪੁੱਤ, ਜਿੱਥੇ ਦਾ ਨਮਕ ਖਾ ਲਈਏ। ਫਿਰ ਉਹਦੇ ਨਾਲ ਇਦਾਂ ਦੀਆਂ ਗੱਲਾਂ ਉਹਨੇ ਕੀਤੀਆਂ, ਤੇ ਨਾਲ ਇਹ ਵੀ ਕਿਹਾ ਕਿ ਮੈਂ ਤੇਰੇ ਨਾਲ ਬੜਾ ਪਿਆਰ ਕਰਦੀ ਆ, ਤੇ ਮੈਂ ਜਦੋਂ ਨਹੀਂ ਸਭ ਤੋਂ ਪਹਿਲੇ ਮੈਂ ਤੇਰਾ ਪੁੱਛਦੀ। ਇਹ ਵੀ ਜਦੋਂ ਮਿਲਦਾ ਮੈਂ ਸਭ ਤੋਂ ਪਹਿਲੇ ਤੇਰਾ ਪੁੱਛਦੀ। ਨਹੀਂ ਮਾਂ ਜੀ ਮੈਂ ਆ ਗਿਆ, ਪਿਆਰ ਲੈ ਕੇ ਚਲਾ ਗਿਆ। ਤੇ ਆਲੋ ਅੱਜ ਨਹੀਂ 6 ਵਜ ਗਏ ਨੇ। ਚਲੋ ਮਾਂ ਜੀ ਦੇ ਵੀ ਦਿਲੋਂ ਲੱਥ ਗਿਆ। ਇੱਕ ਮਾਂ ਜੀ ਸੀਗੇ ਆਖਰੀ ਉਮੀਦ। ਨਹੀਂ ਮਾਂ ਨੂੰ ਅਸੀਂ ਦੱਸਣਾ ਹੀ ਨਹੀਂ, ਮੈਂ ਦੱਸਿਆ ਹੀ ਨਹੀਂ ਉਹਨੂੰ। ਮਾਂ ਜੀ ਨੂੰ ਪਤਾ ਲੱਗਣਾ ਵੀ ਅੱਜ ਦੇ ਸ਼ੋਅ 'ਚ ਨਹੀਂ ਆਇਆ। ਮਾਂ ਜੀ ਆਪ ਸਾਰੇ ਟੀਮ ਦੇਖਦੇ ਆ। ਸਹੀ ਗੱਲ ਆ। ਅੱਛਾ ਹੁਣ ਉਸਤਾਦ ਜੀ ਫਿਰ ਅਚਾਰ ਦਾ ਕੀ ਕਰਨਾ? ਫਰੈਂਚਾਈਜ਼ ਉਹਦਾ ਕੋਈ ਹਿਸਾਬ ਕਿਤਾਬ ਲਾਉਣੇ ਆ ਬਾਬਾ ਜੀ ਇਦਾਂ। ਫਰੈਂਚਾਈਜ਼ ਵਾਲਾ ਮਸ਼ਵਰਾ ਮਾੜਾ ਨਹੀਂ, 2-3 ਪੁਆਇੰਟ ਬਣੇ ਹੁਣ ਉੱਥੇ, ਸਿਰਫ ਤੁਹਾਡੀ ਚੀਜ਼ ਹੋਵੇ, ਤੁਹਾਡਾ ਹੀ ਹਾਂਜੀ। ਬੋਰਡ
ਟੋਟਲ ਆਪਣਾ ਹੀ ਹਿਸਾਬ ਹੋਵੇ, ਉਸਤਾਦ ਜੀ ਆਪਣੀ ਚੀਜ਼ ਹੀ ਹੋਵੇ। ਡੀ ਗਰਾਊਂਡ ਝੰਗ ਬਾਜ਼ਾਰ ਮਕਵਾਨ ਤੇ ਚੰਡੀਗੜ੍ਹ ਬਾਜ਼ਾਰ, ਇਹ ਦੋ ਹੀ ਬਾਜ਼ਾਰ ਤੇ ਉਹ ਡੀ ਗਰਾਊਂਡ। ਨਹੀਂ ਆਨਲਾਈਨ ਹੀ ਉਸਤਾਦ ਜੀ ਕੰਮ ਨੂੰ ਵਧਾਈਦਾ ਹੁੰਦਾ ਵਾ, ਇਹ ਪਤਾ ਨਹੀਂ ਕਦੋਂ ਚਮਕਾ ਮਾਰ ਜਾਵੇ YouTube ਪਰ। ਪੁਆਇੰਟ ਨਹੀਂ ਹੈਗਾ ਕੰਮ ਨਾ, ਇੰਨਾ ਅਚਾਰ ਨਹੀਂ ਪੈਂਦਾ, ਇੰਨਾ ਸ਼ੈਂਪੂ ਨਹੀਂ ਇੰਨਾ ਬਣਦਾ ਇਦਾਂ, ਉਹ ਨਹੀਂ ਮੇਰਾ ਹਿਸਾਬ ਹੈਗਾ ਨਾ, ਤੁਸੀਂ ਗੱਲ ਨਹੀਂ ਨਾ ਸਮਝਦੇ। ਅੱਛਾ ਨਹੀਂ ਨਾ ਪ੍ਰੋਡਕਸ਼ਨ ਨਹੀਂ ਹੈ। ਹਾਂਜੀ ਉਸਤਾਦ ਜੀ ਤੁਸੀਂ ਇੱਥੇ ਲਿਆਓ ਟੀ ਟਾਈਮ ਤੇ ਨਹੀਂ ਟੋਟਲ ਤੇ ਉਹ ਮੈਨੂਅਲ ਪ੍ਰੋਡਕਸ਼ਨ ਉਹਦੀ। ਉਹ ਸਹੀ ਕਹਿ ਰਹੇ ਨੂੰ ਨਹੀਂ ਇੱਥੇ ਲਿਆ ਕੇ ਸੁੱਟੋ ਟੀ ਟਾਈਮ ਕਰਕੇ ਮੁੰਡੇ ਆਹੋ, ਕੱਟਣ ਨਿਕੇ ਸਾਰਾ ਕੰਮ ਨਹੀਂ ਕਰਨ। ਨਹੀਂ ਮਹੱਲੇ ਦੀਆਂ ਔਰਤਾਂ ਵੇਲੀਆਂ ਆਉਂਦੀਆਂ, 500 ਰੁਪਏ ਤੇ ਫੀ ਉਹ ਤੁਸੀਂ। ਇਦਾਂ ਹੀ ਕਰਾਈਦਾ ਵਾ। ਉਸਤਾਦ ਜੀ ਮੈਂ ਤੁਹਾਨੂੰ ਟੋਪਿਓ ਅੰਬ ਦਾ ਬਾਗ ਮੈਂ ਲੈ ਦੇਣਾ ਵਾ। ਉਹ ਯਾਰ ਅੰਬ ਦਾ ਨਹੀਂ ਰੌਲਾ ਹੈਗਾ, ਅੰਬ ਤੇ ਕਟਾਈ ਦਾ ਰੌਲਾ। ਉਹ ਕਟਾਈ ਵੀ ਹੋ ਜਾਂਦੀ ਹੈ ਘਰਾਂ 'ਚ, ਦੇ ਆਈਦਾ ਕਟਾਈ ਧੋ ਕੇ ਜਿਹੜਾ ਅਚਾਰ ਪਾਉਣਾ ਨਾ, ਜਦੋਂ ਜਿਹੜਾ ਪ੍ਰੋਸੀਜਰ ਹਾਂਜੀ। ਉਹ ਭਾਈ ਨੇ ਆਪ ਮੰਜੀਆਂ ਦੇ ਉੱਤੇ ਸੁੱਕਦਾ ਵਾ, ਉਹਨੂੰ ਧੋਣਾ, ਹਾਂਜੀ ਠੀਕ ਆ ਜੀ, ਉਹਦੇ ਤੇ ਚੱਦਰਾਂ ਪਾ ਕੇ ਉਹਨੂੰ ਸਾਰੀ ਰਾਤ ਬਾਹਰ ਰੱਖਣਾ, ਉਹਨੇ ਸਾਰੀ ਰਾਤ ਸੁੱਕਣਾ, ਫਿਰ ਉਹ ਚ ਮਸਾਲੇ ਮਿਕਸ ਕਰਨੇ। ਉਹ ਕੋਈ ਪ੍ਰੋਡਕਸ਼ਨ ਨਹੀਂ ਹੈਗੀ ਹੁਣ ਮੈਂ ਦੱਸਦਾ ਨਾ, ਕੋਈ ਅੱਲਾ ਮਾਫੀ ਦੇ ਵੀ ਪਹੁੰਚੇ ਚੋਕੇ ਤੇ ਲੱਤਾਂ ਸਮੇਤ ਵਿੱਚ ਵੜੇ ਆ। ਉਹ ਇੰਜ ਹੀ ਬਣਦਾ ਜਿਵੇਂ ਆਪਣੇ ਘਰ ਮੈਂ ਯਾਰ ਮੈਂ ਜੋ ਖਾ ਰਿਹਾ, ਅੰਮੀ ਵੀ ਖਾ ਰਹੀ, ਸਾਰੇ ਖਾ ਰਹੇ, ਅਸੀਂ ਵੀ ਖਾ ਰਹੇ। ਉਂਝ ਹੀ ਸਾਰੇ ਇਹ ਵੀ ਖਾ ਰਹੇ। ਸਹੀ। ਮੇਰੀ ਗੱਲ ਨੂੰ ਫੋਲੋ ਕਰੋ, ਜਿਹੜੀਆਂ ਮਾਈਆਂ ਕੋਲ ਤੁਸੀਂ ਅੰਬ ਕਟਾਉਣੇ ਆ ਨਾ, ਉਹਨੂੰ ਕਹਿਣਾ ਭਾਈ ਸੁਕਾ ਕੇ ਦਿਓ। ਜਦੋਂ ਆਪਾਂ ਸਿਕਾਉਣ ਦਾ ਕਹਿਣਾ ਸਿਕਾਉਂਦੇ ਨਹੀਂ ਯਾਰ, ਸੁਕਾਉਣ ਤੋਂ ਇਲਾਵਾ ਦੀ ਗੱਲ ਕਰਦੇ ਆ, ਅੱਲਾ ਦੇ ਮਸਾਲਾ ਯਾਰ ਬੰਦੇ, ਉਹਨੂੰ ਪਤਾ ਵਾ। ਸਾਰਾ ਕੁਝ। ਜਿੱਦਾਂ ਇਹ ਕਹਿ ਰਹੇ ਉਹਦੇ ਲਈ ਕਾਰਖਾਨਾ ਟਾਈਪ ਕੰਮ ਚਾਹੀਦਾ। ਯਾਰ ਅੰਬ ਤੇ ਕੱਚਾ ਹੀ ਦੇਣਾ ਉਹਨਾਂ ਨੂੰ ਕੱਟਣ ਲਈ। ਹਾਂਜੀ ਸਭ ਤੋਂ ਪਹਿਲਾਂ ਉਹਨਾਂ ਨੇ ਕਟਾਈ ਕਰਕੇ ਦੇਣਾ, ਫਿਰ ਉਹਨੂੰ ਧੋਣਾ, ਫਿਰ ਉਹਨੂੰ ਸੁਕਾਉਣਾ, ਫਿਰ ਉਹਨੂੰ ਮਸਾਲਾ ਲਾਉਣਾ। ਉਹ ਮੰਜੀਆਂ ਨੇ 30-35 ਮੰਜੀਆਂ ਉਹਨੇ, ਉਹ ਸਾਰੇ ਘਰ 'ਚ ਮੰਜੀਆਂ ਦੇ ਉੱਤੇ ਕੱਪੜੇ ਪਾ ਕੇ, ਤੇ ਫਿਰ ਅੰਬ ਦੇ ਉੱਤੇ ਅੰਬ ਨਾ ਚੜਿਆ ਹੋਵੇ, ਯਾਨੀ ਇੰਜ ਨਹੀਂ ਪਾਉਣਾ ਕਿ ਤਹਿ ਲੱਗੀ ਆ, ਕੱਲੇ ਹੁਣ ਕੱਲਾ ਹੋਵੇ। ਹਾਂ ਹਰ ਇੱਕ ਜਿਹੜੀ ਫਾੜੀ ਹੈ ਨਾ, ਉਹਦੇ ਉੱਤੇ ਉਹਦੀ ਸਾਰੀ ਰਾਤ ਉਹ ਪਵੇ ਤੇ ਸਵੇਰ ਤੱਕ ਉਹ ਸੁੱਕ, ਇੰਜ ਟੈਪ। ਤਾਂ ਤੁਸੀਂ ਉਥੋਂ ਉਹ ਲੈਣ ਜਾਂਦੇ ਆ ਨਾ ਗੋਲ ਗੱਪੇ, ਉਹ ਚਣੇ ਵੀ ਲੈ ਦਿੰਦੇ ਆ, ਪਿਆਜ਼ ਵੀ ਲੈ ਦਿੰਦੇ, ਘਰ ਜਾ ਕੇ ਕਹਿੰਦੇ ਮਿਕਸ ਕਰਕੇ ਭਰ ਲਿਓ। ਇਦਾਂ ਹੀ ਕਰਦੇ ਆਪਾਂ, ਕੱਚੀ ਅੰਬਾਂ ਦੀ ਦੁਕਾਨ ਪਾਉਂਦੇ ਹਾਂ ਨਹੀਂ, ਆ ਪੂੜੀਆਂ ਜਿਹੜੀਆਂ ਮੈਂ ਮੰਗਾਈਆਂ ਜਿੱਥੋਂ, ਬਾਬਾ ਜੀ ਉਹ 4 ਚੀਜ਼ਾਂ ਚਾਰੇ ਲੈਦਾ ਸੀ। ਅੱਛਾ ਜੀ ਹਾਂਜੀ, ਤੁਸੀਂ ਵੀ ਅੰਬ ਲੈਦਾ ਰੱਖੋ, ਮਸਾਲੇ ਲੈਦਾ ਰੱਖੋ। 150 ਰੁਪਏ ਦੀ ਪੂੜੀ ਇੱਕ ਹੈ ਜੀ, ਹਾਂਜੀ ਮਹਿੰਗਾ ਹੋ ਗਿਆ। ਗੱਟੇ ਦੀ 150 ਰੁਪਏ ਦੀ, ਨਹੀਂ ਨਾਰਮਲੀ ਤਾਂ 60 ਰੁਪਏ ਦੀ 60 ਰੁਪਏ ਦੀ ਹੈ 150 ਰੁਪਏ ਦੀ ਪੂੜੀ, ਤੇ ਉਹਦੇ ਨਾਲ ਲਵਾਜ਼ਮਾਤ ਦੇਖ ਕੇ ਤੇ ਪੂੜੀ ਦੇਖ ਕੇ ਤੂੰ ਕਹਿਣਾ ਉਸਤਾਦ ਜੀ। ਠੀਕ ਹੈ। ਆਮੀਨ। ਅੱਛਾ ਜੀ ਹਾਂਜੀ ਬਰਹਲ ਉਸਤਾਦ ਜੀ ਮੈਂ ਇਹ ਕਹਿੰਦਾ ਵਾ, ਇਹ ਟੀ ਟਾਈਮ ਦੀ ਜਾਨ ਖਾਣੀ ਲਈ ਹੈ ਸਾਰਿਆਂ ਕਰੈਕਟਰਾਂ ਨੇ। ਇਹਨਾਂ ਕੋਲ ਅੰਬ ਕਟਾਓ, ਇੱਥੇ ਅਸੀਂ ਵੀ ਕਟਾਂਗੇ। ਨਹੀਂ ਕੱਟੇ ਜਾਂਦੇ। ਉਹਨੀ ਕਟਾਈ ਦਾ ਰੌਲਾ ਹੀ ਕੋਈ ਨਹੀਂ, ਉਹ ਕਟਾਈ ਤੋਂ ਕਹਿਤਾ ਤੁਸੀਂ ਸੁੱਕੇ ਭੁੰਨੇ ਸੌਦੇ ਦਿਓ ਜੀ। ਇਦਾਂ ਹੀ ਕੀ ਕਹਦਾ, ਪੁੱਟੇ ਕੀ ਹੁੰਦਾ ਉਸਤਾਦ ਜੀ? ਸੁੱਕੇ ਭੁੰਨੇ ਹੁੰਦੇ ਆ ਇਹਦੇ। ਕੀ ਕਹਦਾ ਹੁਣ ਸਿਸਟਮ ਕਹਦਾ ਲਾਉਣਾ ਚਲੋ ਜੀ, ਲੋ ਜੀ, ਵਿੱਚ ਕਿਆ ਮੈਂ ਕੋਈ ਹਿਸਾਬ ਕਿਤਾਬ ਲਾਉਣਾ ਵੀ ਕਿੱਦਾਂ ਤੁਹਾਨੂੰ ਇਹ ਅਸੀਂ ਗਿਫਟ ਦੇਈਏ। ਗਿਫਟ ਦੇ ਜਾਣ, ਜਿਹਦੇ ਨਾਲ ਤੇਰਾ ਕੋਈ ਥੋੜਾ ਜਿਹਾ ਅੱਛਾ ਵੀ ਹੋਵੇ ਸੈਟਅਪ, ਸਿਰ ਜੋੜ ਤੁਹਾਨੂੰ ਕੋਈ ਐਸੀ ਲਾਲਚ ਦਈਏ ਜਿਹੜੀ ਪੋਜ਼ਿਟਿਵ ਹੋਵੇ, ਹਾਂਜੀ ਹੈਨਾ। ਫਾਇਦੇ ਹੁੰਦੇ। ਖਿਆਲ ਰੱਖੋ ਆਪਣਾ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰੱਖਾ।